ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜਮਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 19 ਮਾਰਚ 2025 6 ਚੇਤ ਨਾਨਕ ਚਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ। ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਕੁਲਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕੁਲਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਵਿੱਚ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਰਾਇਸੀਨਾ ਡਾਇਲਾਗ ਵਿੱਚ ਲਗਭਗ 20 ਮੁਲਕਾਂ ਦੇ ਮੁਖੀ ਜਾਂ ਨੁਮਾਇੰਦੇ ਸ਼ਾਮਿਲ ਹੋਏ। ਮੋਦੀ ਨੇ ਅਮਰੀਕਾ ਤੇ ਨਿਊਜ਼ੀਲੈਂਡ ਦੇ ਵਫਦਾਂ ਕੋਲ ਖਾਲਿਸਤਾਨ ਦਾ ਮੁੱਦਾ ਉਠਾਇਆ, ਖਾਲਿਸਤਾਨ ਰੈਫਰੈਂਡਮ ਦੇ ਖਿਲਾਫ ਵਿਰੋਧ ਪ੍ਰਗਟ ਕੀਤਾ। ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਕ੍ਰਿਸਟੋਫਰ ਲਕਸਨ ਨੂੰ ਮੋਦੀ ਸਰਕਾਰ ਅਤੇ ਹਿੰਦੂਤਵੀ ਪੱਤਰਕਾਰਾਂ ਵੱਲੋਂ ਪੂਰੀ ਤਰ੍ਹਾਂ ਗ੍ਰਿਲ ਕੀਤਾ ਗਿਆ। ਪਰ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਫ੍ਰੀ ਸਪੀਚ ਯਾਨੀ ਕਿ ਵਿਚਾਰਾਂ ਦੇ ਆਜ਼ਾਦਾਨਾ ਤੌਰ ਤੇ ਪ੍ਰਗਟਾਵੇ ਦੇ ਹੱਕ ਦੀ ਗੱਲ ਕਰਦਿਆਂ ਭਾਰਤ ਸਰਕਾਰ ਨੂੰ ਘਾ ਨਹੀਂ ਪਾਇਆ। ਅਸੀਂ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਵੱਲੋਂ ਖਾਲਸਾ ਲਈ ਲਏ ਗਏ ਸਟੈਂਡ ਦੀ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਕਿ ਕੱਲ ਮੈਨੂੰ ਵਾਸ਼ਿੰਗਟਨ DC ਜਾਣਾ ਪਿਆ ਔਰ ਕੱਲ ਦਾ ਪ੍ਰੋਗਰਾਮ ਵੀਰ ਸੁਖਵਿੰਦਰ ਸਿੰਘ, ਅਮਰਵੀਰ ਸਿੰਘ ਹੋਰਾਂ ਨੇ ਕੀਤਾ, ਜਿਸ ਦੀ ਅਸੀਂ ਮਾਫੀ ਚਾਹੁੰਦੇ ਹਾਂ। ਅੱਛਾ। ਸਭ ਤੋਂ ਪਹਿਲਾਂ ਸਾਡੇ ਵੀਰ ਸਰ ਕੁਲਦੀਪ ਸਿੰਘ ਜਿਹੜੇ ਮੌਂਟਰੀਆਲ ਸਨ, ਹੁਣ ਆਪਣੇ ਟੋਰਾਂਟੋ ਨਿਵਾਸੀ ਨੇ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬਹੁਤ ਹੀ ਉਤਸ਼ਾਹੀ ਨੌਜਵਾਨ ਨੇ, ਬਹੁਤ ਤੇਜ਼ ਵਗਣ ਵਾਲੇ, ਹਰ ਗੱਲ ਨੂੰ ਸਮਝਣ ਵਾਲੇ, ਸ਼ਾਇਰੀ ਵੀ ਕਰਦੇ ਨੇ ਔਰ ਆਪਣੀ ਕਿਰਤ ਕਮਾਈ ਕਰਦੇ ਨੇ। ਔਰ ਉਸ ਕਿਰਤ ਚੋਂ ਜਦੋਂ ਵੀ ਉਹਨਾਂ ਨਾਲ ਗੁਫ਼ਤਗੂ ਜਾਂ ਗੱਲਬਾਤ ਹੁੰਦੀ ਹੈ, ਜਿਵੇਂ ਅੱਜ ਜਦੋਂ ਅਸੀਂ ਵਾਪਸ ਆ ਰਹੇ ਸੀ ਵਾਸ਼ਿੰਗਟਨ ਤੋਂ, ਤੇ ਉਹ ਹਮੇਸ਼ਾ ਹੀ ਟੀਵੀ 84 ਦੇ ਲਈ ਜਿਹੜਾ ਉਹ ਜਿੱਥੇ ਲਿਬਰਲੀ ਡੋਨੇਟ ਕਰਦੇ ਨੇ ਉੱਥੇ ਉਹ ਹੋਰ ਵੀ ਅੱਗੇ ਵੱਧ ਕੇ ਸੇਵਾਵਾਂ ਨਿਭਾਉਣਾ ਚਾਹੁੰਦੇ ਨੇ। ਤੇ ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਕਿ ਬਈ ਅਜੇ ਜੈਸਾ ਵਿਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ। ਹਰ ਇੱਕ ਦਾ ਰੋਲ ਬਹੁਤ ਸਾਰੀਆਂ ਥਾਵਾਂ ਤੇ ਹੋਣਾ ਹੈ। ਜਿਨ੍ਹਾਂ ਹਾਲਾਤਾਂ 'ਚੋਂ ਇਸ ਵੇਲੇ ਕੌਮ ਗੁਜ਼ਰ ਰਹੀ ਹੈ, ਉਹ ਬੇਸ਼ੱਕ ਨੈਗੇਟਿਵਿਟੀ ਵੀ ਕਈ ਵਾਰ ਨਜ਼ਰ ਆਉਂਦੀ ਹੈ, ਚੈਲੰਜਸ ਵੀ ਨੇ, ਪਰ ਓਪਰਚੁਨਿਟੀਜ਼ ਵੀ ਚੈਲੰਜਸ ਚੋਂ ਹੀ ਨਿਕਲਦੇ ਨੇ। ਔਰ ਨਿੱਜੀ ਜ਼ਿੰਦਗੀ ਬਾਰੇ ਵੀ ਅਕਸਰ ਜਿਹੜੇ ਐਕਸਪਰਟ ਨੇ ਸਾਈਕੋਲੋਜੀ ਦੇ ਜਾਂ ਮਨੋਵਿਗਿਆਨ ਦੇ, ਉਹ ਕਹਿਣਗੇ ਕਿ ਕਾਮਯਾਬੀ ਵੀ ਉਹਨਾਂ ਨੂੰ ਹੀ ਹਾਸਲ ਹੁੰਦੀ ਹੈ ਜਿਹੜੇ ਚੈਲੰਜ ਨੂੰ ਫੇਸ ਕਰਦੇ ਨੇ, ਉਹਨੂੰ ਟੈਕਲ ਕਰਦੇ ਨੇ, ਹੈਂਡਲ ਕਰਦੇ ਨੇ। ਕਿਉਂਕਿ ਚੈਲੰਜ ਔਰ ਜੇ ਚੈਲੰਜ ਨਹੀਂ ਹੈ ਤਾਂ ਓਪਰਚੁਨਿਟੀ ਨਹੀਂ ਹੈ। ਉਹ ਤੁਸੀਂ ਸਟੇਟਸ ਕੋ ਦੇ ਵਿੱਚ ਸਦੀਆਂ ਗੁਲਾਮ ਬੈਠੇ ਰਹੋ। ਜੇ ਅਸੀਂ ਭਾਰਤ ਦੇ ਹਵਾਲੇ ਨਾਲ ਹੀ ਦੇਖੀਏ ਕਿ ਜੇ ਆਲਮੋਸਟ 1000 ਸਾਲ ਜੁੱਤੀਆਂ ਖਾਂਦੇ ਰਹੇ, ਜਿਹੜਾ ਕੋਈ ਆਇਆ 5-7 ਹਜ਼ਾਰ ਗਡਰੀਆ ਇਕੱਠਾ ਕਰਕੇ ਉੱਥੋਂ ਅਫਗਾਨਿਸਤਾਨ ਤੋਂ ਦਰਾ ਖੈਬਰ ਟੱਪਿਆ, ਇੰਡਸ ਦਰਿਆ ਟੱਪਿਆ ਤੇ ਆ ਕੇ ਜਿਹੜਾ ਇਹਨਾਂ ਨੂੰ ਲੁੱਟ ਕੁੱਟ ਕੇ ਲੈ ਗਿਆ, ਫਿਰ
ਔਰ ਇਹ ਕਹਿਣ ਲੱਗ ਗਏ ਕਿ ਜੀ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ ਇਹ ਆਪਣੇ ਆਪ ਦੇ ਵਿੱਚ ਇਹ ਸੀ ਕਿ ਵੀ ਉਹਨਾਂ ਨੇ ਐਕਸੈਪਟ ਕਰ ਲਿਆ ਵੀ ਜੋ ਵੀ ਸਟੇਟਸ ਕੋ ਹੈ। ਔਰ ਇਵੇਂ ਹੀ ਅਸੀਂ ਕਹਿੰਦੇ ਆ ਵੀ ਇਹੀ ਹਾਲ ਮਾਲਕ ਤੇ ਨੌਕਰ ਚ ਹੁੰਦਾ ਹੈ। ਜੇ ਨੌਕਰ ਦੀ ਐਕਸਪਲੋਇਟੇਸ਼ਨ ਵੀ ਹੋ ਰਹੀ ਹੈ ਤਾਂ ਚੁੱਪ ਕਰਕੇ ਜਰੀ ਜਾਂਦਾ ਤੇ ਬੜਾ ਅਮਨ ਹੋਏਗਾ। ਇਸ ਲਈ ਜਦੋਂ ਮਾਰਟਨ ਲੂਥਰ ਕਿੰਗ ਨੇ ਕਿਹਾ ਕਿ ਵੀ ਪੀਸ ਵਿਦਆਊਟ ਜਸਟਿਸ ਹੈਜ਼ ਨੋ ਮੀਨਿੰਗ, ਕਿ ਇਹਦਾ ਇੱਕ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਹੈ ਇਹ ਸਾਰੀ ਸਟੇਟਮੈਂਟ ਦੀ, ਕਿ ਜਦੋਂ ਵੀ ਤੁਸੀਂ ਕਿਸੇ ਵੀ ਸਟੇਟਸ ਕੋ ਨੂੰ ਚੈਲੰਜ ਕਰੋਗੇ, ਕਿਸੇ ਵੀ ਜਿਹੜੇ ਤੁਹਾਨੂੰ ਦੋਮ ਜਾਂ ਸੇਮ ਸੈਕੰਡ ਕਲਾਸ ਥਰਡ ਕਲਾਸ ਬਣਾਉਣ ਦੀ ਕੋਸ਼ਿਸ਼ ਨੇ ਉਹਨਾਂ ਨੂੰ ਤੁਸੀਂ ਚੈਲੰਜ ਕਰੋਗੇ ਔਰ ਤੁਸੀਂ ਕਹੋਗੇ ਜੀ ਅਸੀਂ ਵੀ ਅਵਲ ਹੈ ਔਰ ਅਸੀਂ ਅਵਲ ਸਫ ਦੇ ਵਿੱਚ ਬਹਿਣਾ, ਉਦੋਂ ਟਕਰਾਅ ਹੋਏਗਾ, ਟਕਰਾਅ 'ਚ ਨੁਕਸਾਨ ਵੀ ਹੋਏਗਾ। ਔਰ ਕਈ ਵਾਰ ਇਹੀ ਕਾਰਨ ਹੈ ਜਦੋਂ ਅਸੀਂ ਗੁਲਾਮੀ ਔਰ ਆਜ਼ਾਦੀ ਦੀ ਲੜਾਈ ਦੀ ਪਹਿਲੀ ਗੁਲਾਮੀ ਦਿਮਾਗ 'ਚ ਹੁੰਦੀ ਹੈ ਔਰ ਆਜ਼ਾਦੀ ਵੀ ਦਿਮਾਗ 'ਚ ਹੁੰਦੀ ਹੈ। ਜਿਨ੍ਹਾਂ ਨੇ ਮੈਂਟਲੀ ਸਲੇਵਰੀ ਕਬੂਲ ਕਰ ਲਈ ਉਹਨਾਂ ਨੂੰ ਫਰਕ ਵੀ ਦਿਸਣੋਂ ਹਟ ਜਾਂਦਾ ਹੈ। ਵਕਤ ਪਾ ਕੇ ਉਹਨਾਂ ਦੇ ਲਈ ਡੰਪ ਡਰਿਵਨ ਕੈਟਲ ਵਾਂਗ ਜਿਵੇਂ ਹਿੱਕ ਕੇ ਕੋਈ ਜਿਹੜਾ ਉਹ ਹੱਕ ਕੇ ਲਿਜਾ ਰਿਹਾ ਹੁੰਦਾ ਹੈ, ਉਹਨਾਂ ਨੂੰ ਕੀ ਫਰਕ ਪੈਂਦਾ? ਉਹ ਉਸ ਆਵਾਜ਼ ਨਾਲ ਹੀ ਜਿਹੜੀ ਆਜੜੀ ਦੀ ਆਵਾਜ਼ ਹੁੰਦੀ ਹੈ ਜਾਂ ਪਾਲੀ ਦੀ ਆਵਾਜ਼ ਹੁੰਦੀ ਹੈ ਉਸ ਦੇ ਨਾਲ ਹੀ ਉਹ ਐ ਲਾਈਨ 'ਚ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਸੇ ਤਰ੍ਹਾਂ ਜਿਹੜੇ ਜਦੋਂ ਅਸੀਂ ਗੁਲਾਮੀ ਦੀ ਜਾਂ ਸਟੇਟ ਆਫ ਮਾਈਂਡ ਦੀ ਗੱਲ ਕਰਦੇ ਹਾਂ, ਇਹ ਸ਼ਾਇਦ ਇੱਕ ਉਸ ਅਲਾਉਦੀਨ ਖਿਲਜੀ ਦੇ ਜ਼ਮਾਨੇ 'ਚ ਜਾਂ ਕਿਸੇ ਹੋਰ ਦੇ ਹਵਾਲੇ ਨਾਲ ਹੈ ਕਿ ਜੀ ਇੱਕ ਜਿਹੜਾ ਹਮਲਾਵਰ ਸੀ ਤੁਰਕ, ਉਹ ਜਿਹੜਾ ਮਾਰ ਰਿਹਾ ਸੀ ਸਾਰੇ ਬੰਦੇ ਲਾਈਨ 'ਚ ਸੀ ਉਹਨਾਂ ਨੂੰ ਵੱਢ ਰਿਹਾ ਸੀ ਤੇ ਉਹਦੀ ਤਲਵਾਰ ਟੁੱਟ ਗਈ। ਅਜੇ 50-60 ਲਾਈਨ 'ਚ ਖੜੇ ਸੀ ਜਿਹਨਾਂ ਨੂੰ ਮਾਰਨਾ ਸੀ, ਉਹਨਾਂ ਨੂੰ ਕਹਿੰਦਾ ਵੀ ਇੱਥੇ ਰਹੋ ਮੈਂ ਆਇਆ ਥੋੜੀ ਦੇਰ ਬਾਅਦ। ਉਹ ਉੱਥੇ ਹੀ ਜਿਹੜੇ ਸਿਰ ਝੁਕਾ ਕੇ ਬੈਠੇ ਨੇ, ਉਹ ਜਾ ਕੇ ਜਦੋਂ ਤੱਕ ਨਵੀਂ ਤਲਵਾਰ ਲੈ ਕੇ ਆਇਆ ਭਾਵੇਂ 2 ਘੰਟੇ ਬੀਤ ਗਏ ਉਹਨੇ ਉਹ ਸਾਰੇ ਵੱਡੇ, ਉਹਨਾਂ ਦੀ ਹਿੰਮਤ ਹੀ ਨਹੀਂ ਹੋਈ ਕਿ ਉੱਥੋਂ ਹਿਲ ਸਕਣ। ਇਹੀ ਹੁੰਦਾ ਇਹ ਜਦੋਂ ਅਸੀਂ ਗੁਲਾਮੀ ਔਰ ਆਜ਼ਾਦੀ। ਇਸ ਲਈ ਮੈਂ ਅਕਸਰ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਇਹ ਕਹਿੰਦਾ ਕਿ ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ, ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਇਹੀ ਕਾਰਨ ਹੈ ਜਦੋਂ ਕਈ ਵਾਰ ਇਹ ਸਟੇਟਮੈਂਟ ਵੀ ਅਸੀਂ ਦਿੰਦੇ ਹਾਂ ਜੀ ਅਸੀਂ ਗੁਲਾਮ ਹੈ, ਤੇ ਇਸ ਗੱਲ ਦਾ ਧਿਆਨ ਰਹੇ ਇਹ ਸਮਝਾਉਣ ਲਈ ਹੁੰਦਾ ਉਹਨਾਂ ਨੂੰ ਜਿਨ੍ਹਾਂ ਨੇ ਗੁਲਾਮੀ ਕਬੂਲੀ ਹੁੰਦੀ ਹੈ ਕਿ ਵੀ ਆਹ ਸਿੰਪਟਮ ਨੇ ਤੁਹਾਡੇ, ਉਹਨਾਂ ਨੂੰ ਲੱਗ ਰਿਹਾ ਹੁੰਦਾ ਵੀ ਇਹ ਨਾਰਮਲ ਹੈ, ਕਿਉਂਕਿ ਸਿੱਖ ਗੁਲਾਮੀ ਕਬੂਲਦਾ ਨਹੀਂ ਹੈ। ਇਹੀ ਕਾਰਨ ਹੈ ਕਿ ਜਦੋਂ ਅਸੀਂ ਬਿਲਕੁਲ ਜਿਹੜੀ ਕ੍ਰਿਸਟਲ ਕਲੀਅਰ ਡੈਫੀਨੇਸ਼ਨ ਸਿੱਖ ਦੀ ਪ੍ਰਾਚੀਨ ਪੰਥ ਪ੍ਰਕਾਸ਼ ਚੋਂ ਨਿਕਲਦੀ ਹੈ, ਖਾਲਸਾ ਬਾਦਸ਼ਾਹ ਜਾਂ ਬਾਗੀ, ਕਿ ਜਾਂ ਉਹ ਸੋਵਰਨ ਹੈ ਜਾਂ ਸੋਵਰਿਟੀ ਲਈ ਲੜ ਰਿਹਾ ਹੈ, ਉਸਨੇ ਗੁਲਾਮੀ ਨਹੀਂ ਕਬੂਲੀ ਹੋਈ। ਸੋ ਵੀਰ ਕੁਲਦੀਪ ਸਿੰਘ, ਇਹਨਾਂ ਦੇ ਭਰਾਤਾ, ਸਮੁੱਚਾ ਇਹਨਾਂ ਦਾ ਪਰਿਵਾਰ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਪੂਰੀ ਆਜ਼ਾਦੀ ਦੀ ਭਾਵਨਾ ਨਾਲ ਓਤ-ਪੋਤ ਨੇ, ਇੱਥੋਂ ਦੇ ਸਮਾਗਮਾਂ 'ਚ ਵੀ ਪਹੁੰਚਦੇ ਨੇ ਔਰ ਹਰ ਲਿਹਾਜ਼ ਨਾਲ ਉਹ ਮੈਂਟਲੀ ਕਿਸੇ ਵੀ ਕੁਰਬਾਨੀ ਲਈ ਪੰਥ ਲਈ ਤਿਆਰ ਨੇ। ਮਹਾਰਾਜ ਉਹਨਾਂ ਦਾ ਇਹ ਜਜ਼ਬਾ ਬਣਾਈ ਰੱਖੇ। ਅਸੀਂ ਲਾਸਟ ਪ੍ਰੋਗਰਾਮ ਜਿਹੜਾ ਡੇ ਬਿਫੋਰ ਯੈਸਟਰਡੇ ਯਾਨੀ ਕਿ ਮੰਡੇ ਕੀਤਾ, ਉਹਦੇ 'ਚ ਅਸੀਂ ਰਾਇਸੀਨਾ ਡਾਇਲੌਗ ਦੀ ਗੱਲ ਕੀਤੀ ਕਿ ਵੀ ਇਹਨਾਂ ਨੇ ਕੁਝ ਸਾਲ ਪਹਿਲਾਂ ਹੀ ਇਹ ਪ੍ਰਪੰਚ ਜਿਹਾ ਸ਼ੁਰੂ ਕੀਤਾ। ਮਕਸਦ ਤਾਂ ਇਹਨਾਂ ਦਾ ਆਪਣੇ ਆਪ ਨੂੰ ਭਾਰਤ ਵੱਲੋਂ ਪੱਛਮੀ ਮੁਲਕਾਂ ਦੇ ਨਾਲ ਕਬੂਲੀਅਤ ਜਾਂ ਇਹ ਦੱਸਣਾ ਕਿ ਜੀ ਦੇਖੋ ਅਸੀਂ ਡਾਇਲੌਗ ਔਰ ਅਸੀਂ ਜਿਹੜਾ ਫ੍ਰੀ ਸਪੀਚ ਔਰ ਮਸਲੇ ਦਾ ਹੱਲ ਡਿਸਕਸ਼ਨ ਰਾਹੀਂ ਔਰ ਫਲਾਣੇ ਰਾਹੀਂ ਕੱਢਣ ਦੇ। ਔਰ ਜਿਵੇਂ ਇਹਨਾਂ ਨੇ ਉਹ ਪਖੰਡ ਜਿਹਾ ਬਣਾਇਆ ਹੋਇਆ ਵੀ ਰਿਪਬਲਿਕ ਡੇ ਦੇ ਮੌਕੇ ਕਿਸੇ ਨਾ ਕਿਸੇ ਬਾਹਰਲੇ ਨੂੰ ਲਿਆ ਕੇ ਉਹ ਅੰਗਰੇਜ਼ਾਂ ਦੇ ਜ਼ਮਾਨੇ ਦੀ ਜਿਹੜੀ ਪੈਰੇਡ ਟੈਕਨੀਕ ਹੈ, ਲੱਤ ਜਿਹੜਾ ਉਹਦੇ ਨਾਲ ਅੱਡੀ ਮਾਰੀ ਤੇ ਕਦੇ ਉਹ ਉਧਾਰੇ ਲੈ ਕਿਸੇ ਦੇ ਜਾਂ ਖਰੀਦੇ ਟੈਂਕ ਦਿਖਾਤੇ ਜਾਂ ਕੋਈ ਜਹਾਜ਼ਾਂ ਦਾ ਦਿਖਾਤਾ ਔਰ ਕਿਸੇ ਨੂੰ VIP ਬਣਾਤਾ ਕਿ ਜੀ ਇਹ ਰਿਪਬਲਿਕ ਡੇ ਦਾ ਜਿਹੜਾ ਉਹ ਮੁੱਖ ਮਹਿਮਾਨ ਹੈ, ਜਸਟ ਆਪਣਾ ਰੋਬ-ਦਾਬ ਦਿਖਾਉਣ ਲਈ। ਜਿਵੇਂ ਐਤਕੀ ਇੰਡੋਨੇਸ਼ੀਆ ਵਾਲਿਆਂ ਨੂੰ ਸੱਦਿਆ ਕਿਉਂਕਿ ਪਿਛਲੇ ਪੀਰੀਅਡ 'ਚ ਬਾਈਡਨ ਮੁੱਕਰ ਗਿਆ ਸੀ, ਇਹ ਸਾਰੇ ਦੇ ਚੱਲਦੇ ਆ। ਔਰ ਇਸੇ ਤਰ੍ਹਾਂ ਹੀ ਇਹ ਰਾਇਸੀਨਾ ਡਾਇਲੌਗ ਵੀ ਇਹਨਾਂ ਨੇ ਰੱਖਿਆ ਹੈ ਕੁਝ ਸਾਲ ਪਹਿਲਾਂ ਕਿ ਜੀ ਉਹਦੇ ਜਿਹੜਾ ਇੱਕ ਪ੍ਰੀਜ਼ਾਈਡ ਕਰੇਗਾ। ਔਰ ਇਸ ਵਾਰ ਇਸ ਓਵਰਆਲ ਡਾਇਲੌਗ ਨੂੰ ਜਿਹੜਾ ਕੁਝ ਦਿਨ ਚੱਲਦਾ ਹੈ, ਅੱਡ-ਅੱਡ ਮੁਲਕਾਂ ਦੇ ਨੁਮਾਇੰਦੇ 20 ਤੋਂ ਜ਼ਿਆਦਾ ਦੇ ਜਿਹੜੇ ਨੇ ਹੈਡ ਆਫ ਸਟੇਟ, ਘੱਟ ਸੀ ਜ਼ਿਆਦਾ ਫੋਰਨ ਮਿਨਿਸਟਰ ਜਾਂ ਦੂਜੇ ਸ਼ਾਮਲ ਹੁੰਦੇ ਨੇ, ਉਹਨਾਂ ਦਾ ਇੱਕ ਚੀਫ ਗੈਸਟ ਵੀ ਹੁੰਦਾ। ਇਸ ਵਾਰ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਕ੍ਰਿਸਟੋਫਰ ਲਕਸਨ ਜਿਹੜੇ ਨੇ ਉਹ ਰਾਇਸੀਨਾ ਡਾਇਲੌਗ ਦੇ ਵਿੱਚ
ਮੁੱਖ ਮਹਿਮਾਨ ਸਨ। ਔਰ ਇਸ ਤੋਂ ਇਲਾਵਾ ਜਿਵੇਂ ਅਸੀਂ ਦੇਖਿਆ ਵੀ ਉਸ ਤੋਂ ਇੱਕ ਦਿਨ ਪਹਿਲਾਂ ਰਾਇਸੀਨਾ ਡਾਇਲੌਗ ਸ਼ੁਰੂ ਹੋਣ ਤੋਂ ਪਹਿਲਾਂ ਅਜੀਤ ਡੋਵਾਲ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਅਮਰੀਕਾ ਦੇ ਵਿੱਚ ਵਾਂਟਡ ਹੈ, ਉਹਨੂੰ ਸਮਨ ਵੀ ਸਰਵ ਹੋ ਚੁੱਕੇ ਨੇ ਜਦੋਂ ਹੁਣ ਮੋਦੀ ਦੇ ਨਾਲ ਆਇਆ ਸੀ। ਔਰ ਉਸ ਤੋਂ ਪਹਿਲਾਂ ਜਦੋਂ ਮੋਦੀ ਆਇਆ ਸਤੰਬਰ ਦੇ ਮਹੀਨੇ 'ਚ, ਤੇ ਉਦੋਂ ਇਸ ਡਰ ਦੇ ਮਾਰੇ ਹੀ ਨਹੀਂ ਸੀ ਆਇਆ ਕਿ ਮੈਨੂੰ ਜਿਹੜਾ ਉਹ ਅਰੈਸਟ ਕੀਤਾ ਜਾ ਸਕਦਾ ਜਾਂ ਸਮਨ ਸਰਵ ਹੋਣਗੇ। ਲੇਕਿਨ ਇਵੈਂਚੁਅਲੀ ਐਤਕੀ ਭਾਵੇਂ ਉਹ ਬੜੇ ਉਹਦਾ ਅੰਡਰ ਦਾ ਕਵਰ ਰੱਖਿਆ ਹੋਇਆ ਸੀ ਕਿ ਵੀ ਉਹਨੇ ਆਉਣਾ ਨਹੀਂ ਆਉਣਾ, ਲੇਕਿਨ ਸਿੱਖਸ ਫਾਰ ਜਸਟਿਸ ਨੇ ਆਪਣੇ ਪ੍ਰੋਫੈਸ਼ਨਲ ਅੰਦਾਜ਼ ਦੇ ਵਿੱਚ ਅਜੀਤ ਡੋਵਲ ਜਿੱਥੇ ਵੀ ਠਹਿਰਿਆ ਸੀ ਜਾਂ ਦੂਜਾ ਉਹ ਜੋ ਵੀ ਇਸ ਕਨਵੈਨਸ਼ਨ ਦੇ ਥੱਲੇ ਹੇਗ ਕਨਵੈਨਸ਼ਨ ਹੈ ਜਾਂ ਅਦਰਵਾਈਜ਼ ਜਿਹੜੀ ਕੋਰਟ ਵਾਈਜ਼ ਸਮਨਸ ਡਿਲੀਵਰਡ ਵਾਲਾ ਲੀਗਲ ਆਸਪੈਕਟ ਹੁੰਦਾ ਹੈ ਉਹਨੂੰ ਫੁੱਲਫਿਲ ਕਰਦੇ ਉਹ ਡਿਲੀਵਰ ਕਰ ਦਿੱਤੇ। ਸੋ ਅਜੀਤ ਡੋਵਲ ਨੇ ਇਸ ਮੌਕੇ ਜਿਹੜੇ ਅੱਡ-ਅੱਡ ਮੁਲਕਾਂ ਦੇ ਸਪਾਈ ਮਾਸਟਰ ਨੇ, ਹੈਡ ਆਫ ਦਾ ਇੰਟੈਲੀਜੈਂਸ ਚੀਫਸ ਜਿਹੜੇ ਨੇ ਹੈਡ ਨੇ, ਉਹਨਾਂ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਔਰ ਇਹ ਪਹਿਲੀ ਵਾਰ ਸੀ ਕਿ ਇਸ ਲਗਭਗ 2 ਸਾਲ ਬਾਅਦ ਜਦੋਂ ਦਾ ਇਹ ਵਾਕਿਆ ਹਰਦੀਪ ਸਿੰਘ ਨਿੱਜਰ ਦੇ ਮਰਡਰ ਦਾ ਹੋਇਆ, ਕੈਨੇਡਾ ਦਾ ਜਿਹੜਾ ਸਪਾਈ ਚੀਫ ਹੈ ਉਹ ਵੀ ਗਿਆ ਸੀਸਸ ਦਾ, ਔਰ 5 ਆਈਜ਼ ਕੰਟਰੀਜ਼ ਜਿਹਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਉਹਨਾਂ ਦੇ ਸਾਰੇ ਹੈਡ ਆਫ ਦਾ ਸਟੇਟ ਸਨ। ਸੋ ਉਹਨਾਂ ਦੇ ਨਾਲ ਜਿਹੜੀ ਹੈ ਮੁਲਾਕਾਤ ਹੋਈ। ਔਰ ਕਿਉਂਕਿ ਅਮਰੀਕਾ ਦੇ ਵਿੱਚ ਆਫ ਇੰਟਰਸਟ ਹੈ ਤੁਲਸੀ ਗੈਬਰਡ ਜਿਸ ਦੀਆਂ ਰੂਟਸ ਹਿੰਦੂਤਵਾ ਦੀਆਂ ਆਈਡੀਓਲੋਜੀ 'ਚ ਨੇ, ਪਰ ਉਸ ਨੇ ਜਿਹੜਾ ਅਖੀਰਲੇ ਪੀਰੀਅਡ 'ਚ ਟਰੰਪ ਦੇ ਨਾਲ ਲਾਇਲਟੀ ਦਿਖਾਈ। ਹਾਲਾਂ ਉਸ ਦੀ ਬੈਕਗਰਾਊਂਡ ਸ਼ੱਕੀ ਅੰਦਾਜ਼ 'ਚ ਉਹ ਕਾਂਗਰਸ ਵੂਮਨ ਔਰ ਡੈਮੋਕ੍ਰੈਟ ਦੀ ਉਹ ਈਵਨ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਪ੍ਰਾਇਮਰੀ ਦੇ ਵਿੱਚ ਵੀ ਉਹਨੇ ਰਨ ਕੀਤਾ। ਰਸ਼ੀਅਨ ਜਿਹੜਾ ਯੂਕਰੇਨ ਦੇ ਮਾਮਲੇ ਦੇ ਵਿੱਚ ਪੁਤਿਨ ਦੀ ਹਮਾਇਤ, ਸੀਰੀਆ ਦੀ ਹਮਾਇਤ, ਕਈ ਕੁਛ ਐਸਾ ਹੈ, ਲੇਕਿਨ ਅਸੀਂ ਹੁਣ ਉਸ ਵੇਰ ਵਿੱਚ ਨਹੀਂ ਜਾਵਾਂਗੇ। ਉਹ ਆਲਰੇਡੀ ਜਿਹੜੀਆਂ ਉਹ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਹੈ ਜਿਹੜੀ 18 ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੂੰ ਹੈਡ ਕਰਦੀ ਹੈ ਔਰ ਆਲਮੋਸਟ $70 ਬਿਲੀਅਨ ਦੇ ਲਗਭਗ ਬਜਟ ਹੈ। ਸੋ ਤੁਲਸੀ ਗਾ ਮੋਦੀ ਵੀ ਜਦੋਂ ਹੁਣ ਆਪਣੀ ਵਿਜ਼ਿਟ ਦੇ ਵੇਲੇ ਪ੍ਰੈਜ਼ੀਡੈਂਟ ਟਰੰਪ ਨੂੰ ਮਿਲਣ ਦੇ ਲਈ ਆਏ ਤੇ ਉਸ ਤੋਂ ਪ੍ਰੀਵੀਅਸ ਈਵਨਿੰਗ ਪਹਿਲੀ ਮੁਲਾਕਾਤ ਵਾਸ਼ਿੰਗਟਨ ਡੀਸੀ 'ਚ ਤੁਲਸੀ ਗੈਬਰਡ ਦੇ ਨਾਲ ਹੀ ਹੋਈ। ਸੋ ਤੁਲਸੀ ਗੈਬਰਡ ਜ਼ਾਹਰ ਹੈ ਉਸਨੇ ਰਾਇਸੀਨਾ ਡਾਇਲੌਗ ਦੇ ਵਿੱਚ ਵੀ ਐਡਰੈਸ ਕੀਤਾ, ਲੇਕਿਨ ਉਸ ਤੋਂ ਬਿਫੋਰ ਇਹ ਸਾਰੀ ਮੀਟਿੰਗ ਦੇ ਚੱਲਦੇ ਆ ਜਿਹੜੀ ਗੱਲ ਪਬਲਿਕਲੀ ਕਿਉਂਕਿ ਮੀਡੀਆ ਰਾਹੀਂ ਸਾਹਮਣੇ ਆਈ, ਫਿਰ ਤੁਲਸੀ ਗੈਬਰਡ ਨੇ ਜਿਹੜਾ ਡਿਫੈਂਸ ਮਿਨਿਸਟਰ ਹੈ ਰਾਜਨਾਥ ਸਿੰਘ ਉਹਦੇ ਨਾਲ ਵੀ 1-to-1 ਮੁਲਾਕਾਤ ਕੀਤੀ। ਜਿਵੇਂ ਅਸੀਂ ਦੱਸਿਆ ਸੀ ਕਿ ਜਿਹੜੀ ਬਿਲੋ ਦਾ ਪ੍ਰੋਟੋਕਾਲ ਹੈ, ਕਿਉਂਕਿ ਡਿਫੈਂਸ ਮਿਨਿਸਟਰ ਨਾਲ ਸੈਕਟਰੀ ਆਫ ਡਿਫੈਂਸ ਉਹਦਾ ਪ੍ਰੋਟੋਕਾਲ, ਪਰ ਉੱਥੇ ਉਹਨਾਂ ਨੂੰ ਤਾਂ ਕੋਈ ਗੋਰਾ ਆ ਜਾਏ ਸਾਹਿਬ ਆ ਗਿਆ। ਔਰ ਇਹ ਵੀ ਉਹ ਇੰਡੀਅਨ ਜਿਹੜੇ ਕਿ ਫਸੇ ਹੋਏ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਥੱਲੇ, ਉਹ ਆਪਣੀ ਕਰਾਊਡ ਨੂੰ ਵੀ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ, ਦੇਖੋ ਜੀ ਅਸੀਂ ਬਾਹਰਲੇ ਮੁਲਕਾਂ 'ਚ ਵੀ ਖਾਲਿਸਤਾਨੀਆਂ ਨੂੰ ਨੱਥ ਪਾਉਣ ਦੇ ਲਈ ਹੁਣ ਜਿਹੜਾ ਅਸੀਂ ਐਗਰੈਸਿਵ ਹੋ ਗਏ। ਸੋ ਅਦਰਵਾਈਜ਼ ਕੋਈ ਇਹ ਸੈਂਸ ਨਹੀਂ ਸੀ ਬਣਦੀ ਕਿ ਰਾਜਨਾਥ ਸਿੰਘ ਪਰਸਨਲ ਹੈ, ਕਿਉਂਕਿ ਤੁਲਸੀ ਗੈਬਰਟ ਅਮਰੀਕਾ ਨੂੰ ਰਿਪਰੈਜ਼ੈਂਟ ਕਰਦੀ ਹੈ, ਅਮਰੀਕਾ ਦੇ ਇੰਟਰਸਟ ਨੂੰ ਰਿਪਰੈਜ਼ੈਂਟ ਕਰਦੀ ਹੈ, ਅਮਰੀਕਾ ਦੀ ਸਪਾਈ ਏਜੰਸੀਜ਼ ਨੂੰ ਹੈਡ ਕਰਦੀ ਹੈ। ਔਰ ਅਮਰੀਕਾ ਨੇ ਨਿਖਲ ਗੁਪਤੇ ਨੂੰ ਐਕਸਟ੍ਰਾਡਾਈਟ ਕਰਕੇ ਚੈੱਕ ਰਿਪਬਲਿਕ ਤੋਂ ਲਿਆਂਦਾ ਹੋਇਆ ਕਿਉਂਕਿ ਉਸ ਨੇ ਅਮਰੀਕਾ ਦੀ ਸੋਇਲ ਦੇ ਉੱਤੇ ਇੱਕ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜੀ ਹੈ ਉਹ ਕੱਲੀ ਤਰਕੀਬ ਹੀ ਨਹੀਂ ਕੀਤੀ, ਉਹ ਐਗਜ਼ੀਕਿਊਟ ਕਰਨ ਤੱਕ ਜਿਵੇਂ ਮਨੀ ਇਨ ਐਡਵਾਂਸ ਕਿੰਨੇ $1000 ਦਿੱਤੇ, ਕਿਵੇਂ ਸਾਰਾ ਕਿਲਿੰਗ ਦਾ ਪ੍ਰਬੰਧ ਕੀਤਾ। ਔਰ ਉਸ ਤੋਂ ਇਲਾਵਾ ਹਰਦੀਪ ਸਿੰਘ ਨਿੱਜਰ ਦਾ ਕੇਸ, ਕਿਉਂਕਿ ਕੈਨੇਡਾ ਦੇ ਕੋਲ ਵੀ ਜੇ ਉਸ ਸਾਰੇ ਕ੍ਰਿਮੀਨਲ ਟ੍ਰਾਇਲ ਦੇ ਵਿੱਚ ਜਿਹੜਾ ਹਰਦੀਪ ਸਿੰਘ ਨਿੱਜਰ ਦੇ ਮਰਡਰਸ ਦੇ ਖਿਲਾਫ ਚੱਲ ਰਿਹਾ, ਸੋ ਇਹ ਇੱਕ ਬਹੁਤ ਵੱਡੀ ਐਵੀਡੈਂਸ ਹੋਏਗੀ। ਹੁਣ ਇਹ ਜਦੋਂ ਕਿ ਇੱਕ ਮੁਲਕ ਦੇ ਵਿੱਚ ਤੁਹਾਡਾ ਸ਼ਹਿਰੀ, ਕਿਉਂਕਿ ਨਿਖਲ ਗੁਪਤਾ ਇੰਡੀਅਨ ਸਿਟੀਜ਼ਨ ਹੈ ਔਰ ਤੁਸੀਂ ਖੁਦ ਆਪਣੇ ਰਾਹ ਦਾ ਅਫੀਸ਼ੀਅਲ ਜਿਹੜਾ ਜਿਹਨੂੰ ਕਿਹਾ ਕਿ ਜੀ ਇਹ ਜਿਹੜਾ ਉਹ ਕੀ ਉਹਨੂੰ ਲੋਨ ਵੋਲਫ ਕਹਿੰਦੇ ਨੇ ਕਿ ਜੀ ਉਹਨੇ ਕੋਈ ਸਾਡੀ ਪਰਮਿਸ਼ਨ ਨਾਲ ਨਹੀਂ ਕੀਤਾ, ਆਪਣੇ ਤਾਂ ਬਿਲਕੁਲ ਝੂਠ। ਲੇਕਿਨ ਜਦੋਂ ਤੁਸੀਂ ਖੁਦ ਅਮਰੀਕਨ ਸਿਸਟਮ ਨੇ ਤੁਹਾਨੂੰ ਪਕੜਿਆ ਹੋਏ, ਫੜਿਆ ਹੋਏ, ਤੁਹਾਨੂੰ ਜਵਾਬਦੇਹ ਬਣਾਇਆ ਹੋਏ ਜਾਂ ਤੁਸੀਂ ਅੰਡਰ ਟਰਾਇਲ ਹੋਏ ਔਰ ਉਹਦੀਆਂ ਹੋਰ ਪਰਤਾਂ ਖੁੱਲ੍ਹਣੀਆਂ ਹੋਣ ਤੇ ਤੁਸੀਂ ਇਹ ਰੌਲਾ ਪਾਓ ਜਿਵੇਂ ਰਾਜਨਾਥ ਸਿੰਘ ਨੇ ਪਾਇਆ,
ਕਿ ਜੀ ਇਹ ਟੈਰਰਿਸਟ ਆਰਗੇਨਾਈਜੇਸ਼ਨ ਸਿੱਖਸ ਫਾਰ ਜਸਟਿਸ, ਅਸੀਂ ਇਹਨੂੰ 2018 ਦਾ ਐਲਾਨਿਆ ਹੋਇਆ, ਗੁਰਪਤਵੰਤ ਸਿੰਘ ਪੰਨੂ ਇਹਨੂੰ ਅਮਰੀਕਾ ਵੀ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਉਹ ਐਲਾਨੇ। ਹੁਣ ਇਹ ਸਾਰੇ ਪਾਠ ਦੇ ਚੱਲਦੇ ਆ, ਹਾਲਾਂਕਿ ਤੁਲਸੀ ਗੈਬਟ ਦਾ ਕੋਈ ਇਸ ਕਿਸਮ ਦਾ ਬਿਆਨ ਕਿਤੇ ਦੇਖਣ 'ਚ ਨਹੀਂ ਆਇਆ ਜਿਹਦੇ 'ਚ ਉਹਨੇ ਕਿਹਾ ਹੋਇਆ ਜੀ ਹਾਂ ਅਸੀਂ ਤੁਹਾਡੀ ਇਸ ਮੰਗ ਤੇ ਗੌਰ ਕਰਾਂਗੇ। ਉਹਨਾਂ ਨੇ ਸੁਣ ਲਿਆ, ਲੇਕਿਨ ਇਸ ਤੋਂ ਇਹ ਇਵੇਂ ਲੱਗਦਾ ਹੈ ਜਿਵੇਂ ਕਿ ਉਹਨਾਂ ਦੀ ਦਿਲਵਦੀ ਤਾਂ ਆਪਣੀ ਥਾਂ, ਪਰ ਉਹ ਆਪਣੀ ਕਰਾਊਡ ਨੂੰ ਵੀ ਜਿਹੜਾ ਉਹ ਇੰਡੀਅਨ ਜਿਹੜੇ ਨੇ ਸਾਰੇ ਮੋਦੀ ਭਗਤ, ਉਹਨਾਂ ਨੂੰ ਵੀ ਇਹ ਮੈਸੇਜ ਦੇਣਾ ਚਾਹ ਰਹੇ ਸੀ ਕਿ ਜੀ ਦੇਖੋ ਅਸੀਂ ਕਿੰਨਾ ਐਗਰੈਸਿਵਲੀ ਇਹ ਸਾਰੇ ਨੂੰ ਕਰ ਰਹੇ ਹਾਂ। ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਵੀ ਕੱਲਾ ਇੱਥੋਂ ਤੱਕ ਮੋਦੀ ਨੇ ਵੀ ਇਸ ਦਾ ਜਿਹੜਾ ਸਿੱਧਾ ਮੈਂਸ਼ਨ ਕੀਤਾ, ਲੇਕਿਨ ਅਮਰੀਕਾ 'ਚ ਤਾਂ ਉਹਨਾਂ ਨੂੰ ਪਤਾ ਹੈ ਵੀ ਫਸੇ ਹੋਏ ਨੇ। ਅਲਟੀਮੇਟਲੀ ਜਿਹੜਾ ਹੈ ਉਹ ਟਰੰਪ ਨੇ ਟੈਰਿਫ ਵਾਲੀ ਜਿਹੜੀ ਹੈ ਉਹ ਕੰਡਾ ਉਹ ਵੀ ਫਸਾਇਆ ਹੋਇਆ ਹੈ, ਔਰ ਉਹਨਾਂ ਦਾ ਸਿਰ ਜਿਹੜਾ ਹੈ ਉਹ ਸ਼ਿਕੰਜੇ 'ਚ ਫਸਿਆ ਹੋਇਆ ਹੈ, ਉਹਦੇ 'ਚ ਪੈ ਰਹੀਆਂ ਨੇ, ਉਖਲੀ ਦੇ ਵਿੱਚ ਸਿਰ ਇਹਨਾਂ ਦਾ ਫਸਿਆ ਹੈ ਔਰ ਉਹ ਸਿੱਟਾਂ ਪੈ ਰਹੀਆਂ ਨੇ। ਲੇਕਿਨ ਇਹਨਾਂ ਨੇ ਜਿਸ ਅੰਦਾਜ਼ 'ਚ ਉਹਨੂੰ, ਜਦੋਂ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਇਹਨਾਂ ਨੇ ਰਾਇਸੀਨਾ ਡਾਇਲੌਗ ਦੇ ਉਹ ਸਾਰੇ ਨੂੰ ਪ੍ਰੀਜ਼ਾਈਡ ਕਰਨ ਲਈ ਸੱਦਿਆ ਹੋਏਗਾ, ਮਿਸਟਰ ਕ੍ਰਿਸਟੋਫਰ ਲਗਜ਼ਨ ਨੂੰ ਵੀ ਇਹ ਆਈਡੀਆ ਨਹੀਂ ਹੋਏਗਾ ਵੀ ਇਹ ਕਿੰਨੇ ਘਟੀਆ ਲੋਕ ਨੇ ਔਰ ਇਹਨਾਂ ਦਾ ਅਸਲ ਮੰਤਵ ਕੀ ਹੈ, ਇਹ ਕੀ ਕਰਨਾ ਚਾਹੁੰਦੇ ਨੇ। ਔਰ ਇਹ ਸਾਰੇ 'ਚੋਂ ਤੁਸੀਂ ਆਪਣੀ ਧਰਤੀ ਤੇ ਸੱਦ ਕੇ ਜਿਹੜੀ ਕੰਮ ਦੇ ਲਈ ਤੁਸੀਂ ਸੱਦਿਆ ਉਹਨੇ ਡਿਲੀਵਰ ਕੀਤਾ, ਬਹੁਤ ਅੱਛਾ ਉਹਦਾ ਐਡਰੈਸ ਸੀ। ਇੰਡੀਆ ਦੇ ਨਾਲ ਨਿਊਜ਼ੀਲੈਂਡ ਡਾਇਰੈਕਟ ਟ੍ਰੇਡ ਟਾਕ ਜਿਹੜੀ 10 ਸਾਲ ਤੋਂ ਰੁਕੀ ਹੋਈ ਹੈ, ਉਸ ਨੂੰ ਵੀ ਕਿਸੇ ਤਨ ਪਤਨ ਲਾਉਣਾ ਚਾਹੁੰਦਾ ਹੈ। ਔਰ ਦੂਸਰੇ ਮੁੱਦੇ ਦੇ ਉੱਤੇ ਵੀ ਜਿਹੜਾ ਉਹ ਇੰਡੀਆ ਦੇ ਨਾਲ ਡਿਫੈਂਸ ਪੈਕਟ ਤੱਕ ਜਾ ਰਿਹਾ। ਲੇਕਿਨ ਇਸ ਸਭ ਦੇ ਬਾਵਜੂਦ ਜਿਵੇਂ ਪ੍ਰਾਈਮ ਮਿਨਿਸਟਰ ਕ੍ਰਿਸਟੋਫਰ ਨੂੰ ਬੇਇੱਜ਼ਤ ਕੀਤਾ ਗਿਆ, ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਹੈ ਤਾਂ ਗੈਰਤਮੰਦ, ਉਹਨੇ ਆਪਣਾ ਸਟੈਂਡ ਤਾਂ ਨਹੀਂ ਕੋਈ ਵੀ ਕਮਜ਼ੋਰ ਕੀਤਾ, ਲੇਕਿਨ ਇਹ ਤੁਹਾਨੂੰ ਨਜ਼ਰ ਆ ਰਿਹਾ ਹੈ ਵੀ ਉਹਨੂੰ ਤੁਸੀਂ ਕਿਵੇਂ ਐਮਬੈਰਸ ਕਰ ਰਹੇ ਹੋ। ਮੋਦੀ ਨੇ ਵੀ ਆਪਣੇ ਨਾਲ ਜੁਆਇੰਟ ਪ੍ਰੈਸ ਕਾਨਫਰੰਸ ਜਾਂ ਦੂਜੇ ਦੇ ਵੇਲੇ ਖਾਲਿਸਤਾਨ ਦਾ ਮੁੱਦਾ ਕਿ ਜੀ ਨਿਊਜ਼ੀਲੈਂਡ 'ਚ ਐਂਟੀ ਇੰਡੀਆ ਐਲੀਮੈਂਟ ਔਰ ਦਹਿਸ਼ਤਗਰਦ ਐਲੀਮੈਂਟ ਔਰ ਉਹ ਨੇ, ਇਹਨਾਂ ਨੂੰ ਜਿਹੜਾ ਹੈ ਉਹ ਨੱਥ ਪਾਈ ਜਾਏ ਕਹਿਣਾ ਹੋਏ। ਹਾਲਾਂਕਿ ਉਹਨੇ ਉਸ ਪ੍ਰੈਸ ਕਾਨਫਰੰਸ ਵੀ ਬੜੀ ਕਲੀਅਰਲੀ ਇਹ ਕਿਹਾ ਕਿ ਜੀ ਇਹ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਫ੍ਰੀ ਸਪੀਚ ਲਾਅ ਨੇ ਉਹ ਬੜੇ ਲਿਬਰਲ ਨੇ, ਅਸੀਂ ਲਿਬਰਲ ਡੈਮੋਕ੍ਰੇਸੀ ਹੈ ਔਰ ਇਸ ਦੇ ਨਾਲ ਸਾਡੀ ਪੁਲਿਸ ਬੜੀ ਸਟਰੋਂਗ ਹੈ, ਅਸੀਂ ਕਦੇ ਵੀ ਵਾਇਲੈਂਸ ਨਹੀਂ ਹੋਣ ਦਿੰਦੇ। ਔਰ ਇਸ ਸਾਰੇ ਯਾਨੀ ਉਹਨਾਂ ਨੇ ਮਕਸਦ ਤਾਂ ਉਹਨਾਂ ਦਾ ਜਿਹੜਾ ਲੇਟੈਸਟ ਖਾਲਿਸਤਾਨ ਰੈਫਰੈਂਡਮ 5 ਆਈਜ਼ ਕੰਟਰੀ 'ਚੋਂ ਨਿਊਜ਼ੀਲੈਂਡ 'ਚ ਹੋਇਆ, ਆਕਲੈਂਡ ਦੇ ਵਿੱਚ, ਜਿਹਦੇ 'ਚ ਵੱਡੀ ਗਿਣਤੀ 'ਚ ਉਹ ਲੱਗਦਾ ਸੀ ਵੀ ਨਿਊਜ਼ੀਲੈਂਡ 'ਚ ਜਿੰਨੇ ਸਿੱਖ ਨੇ ਉਹ ਸਾਰੇ ਹੀ ਉਮੜ ਕੇ ਆ ਗਏ ਹੁਣ ਉਸ ਸਭ ਦੇ ਚੱਲਦੇ ਆ ਵੀ ਕ੍ਰਿਸਟੋਫਰ ਨੇ ਆਪਣੀ ਲਾਈਨ ਰੱਖੀ। ਫਿਰ ਹੁਣ ਇਹ ਅਪਾਇੰਟਮੈਂਟਸ ਬਿਨਾਂ ਜਿਹੜਾ ਇਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਜਿਹਦੀ ਇਨਵੀਟੇਸ਼ਨ ਦੇ ਥੱਲੇ, ਪ੍ਰਾਈਮ ਮਿਨਿਸਟਰ ਦੇ ਇਨਵੀਟੇਸ਼ਨ ਥੱਲੇ ਆਇਆ, ਪਰ ਉਹਨੂੰ ਕੋਆਰਡੀਨੇਟ ਤਾਂ ਐਕਸਟਰਨਲ ਅਫੇਅਰਸ ਮਿਨਿਸਟਰੀ ਕਰਦੀ ਹੈ। ਫਿਰ ਦੋ ਸਭ ਤੋਂ ਖਤਰਨਾਕ ਹਿੰਦੂਤਵੀ ਜਿਹੜੀਆਂ ਜਰਨਲਿਸਟ ਸੀ ਔਰਤਾਂ, ਉਹਨਾਂ ਦੇ ਹਵਾਲੇ ਕ੍ਰਿਸਟੋਫਰ ਨੂੰ ਕਰ ਦਿੱਤਾ ਹੈ। ਇੱਕ ਜਿਹੜੀ ਪਲਾਕੀ ਸ਼ਰਮਾ ਜਿਹੜੀ ਕਿ ਫਸਟ ਪੋਸਟ ਦੇ ਲਈ ਕਰਦੇ ਆ, ਔਰ ਈਵਨ ਜਦੋਂ ਇਸ ਦੇ ਉੱਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਮਿਟ ਫਰਾਂਸ ਪੈਰਿਸ ਦੇ ਵਿੱਚ ਹੋਈ ਤੇ ਇੰਡੀਅਨ ਹਕੂਮਤ ਨੇ ਇਹ ਯਕੀਨੀ ਬਣਾਇਆ ਸੀ ਕਿ ਵੀ ਜਿਹੜਾ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਨ ਹੈ ਉਹਨੂੰ ਪਲਾਕੀ ਸ਼ਰਮਾ ਜਿਹੜੀ ਹੈ ਉਹੀ ਇੰਟਰਵਿਊ ਕਰੇਗੀ। ਉਹ ਅੱਜ ਤੱਕ ਵੀ ਆਪਣੇ ਫਸਟ ਪੋਸਟ ਤੇ ਉਹਨੂੰ ਚਲਾਉਂਦੇ ਨੇ ਤੇ ਔਰ ਇਹਨਾਂ ਦਾ ਲੈਵਲ ਜਰਨਲਿਜ਼ਮ ਦਾ ਹੰਕਾਰ ਦਾ ਇੰਨਾ ਕਹਿ, ਉਹਨੇ ਪੁੱਛ ਲਿਆ ਕਿ ਵੀ ਤੇ ਤੁਹਾਡੇ ਵਿਊਅਰਸ਼ਿਪ ਕਿੰਨੀ ਹੈ ਤੁਹਾਡੇ ਦੀ, ਔਰ ਸਿੱਧਾ ਜਵਾਬ ਦੇਣ ਦੀ ਥਾਂ ਉਹਨੇ ਕਿੰਨੇ ਮਿਲੀਅਨ ਗਣਾ ਕੇ, ਉਹ ਵੀ ਝੂਠ ਸੀ, ਉੱਤੇ ਨਾਲ ਕਹਿੰਦੀ ਹੈ ਡਬਲ ਦਾ ਪਾਪੂਲੇਸ਼ਨ ਆਫ ਫਰਾਂਸ, ਕਿ ਜੀ ਸਾਡੀ ਇੰਨੀ ਵਿਊਅਰਸ਼ਿਪ ਹੈ ਜਿਵੇਂ ਫਰਾਂਸ ਦੀ ਪਾਪੂਲੇਸ਼ਨ ਤੋਂ ਦੁੱਗਣੀ। ਹੁਣ ਇਹ ਇੱਕ ਅਪਮਾਨਿਤ ਕਰਨ ਵਾਲਾ ਹੈ। ਹਾਲਾਂਕਿ ਚਲੋ ਇਹ ਵੈਸਟਰਨ ਲੋਕ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਇਸ ਕਿਸਮ ਦਿਆਂ ਨੂੰ ਵੀ ਇਗਨੋਰ ਕਰਦੇ ਨੇ, ਪਰ ਜਿਵੇਂ ਪਲਾਕੀ ਸ਼ਰਮਾ ਨੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਜ਼ਲੀਲ ਕੀਤਾ, 3 ਸਵਾਲ ਉੱਪਰੋਂ ਥਲੀ ਖਾਲਿਸਤਾਨ ਦੇ ਉੱਤੇ ਸਿੱਧੇ ਕਿ ਜੀ ਤੁਸੀਂ ਇੱਕ ਪਾਸੇ ਡਿਫੈਂਸ ਪੈਕਟ ਇੰਡੀਆ ਦੇ ਨਾਲ ਔਰ ਦੂਸਰਾ ਟ੍ਰੇਡ ਪੈਕਟ ਔਰ ਦੂਸਰਾ ਹੋ ਰਿਹਾ, ਪਰ ਤੁਹਾਡੇ ਮੁਲਕ ਦੇ ਵਿੱਚ ਤਾਂ
एंटी इंडिया एक्टिविटी हो रही है, खालिस्तान की गल हो रही है, या दूसरा उन्हें फिर फ्री स्पीच की गल की जो उन्हें प्रेस कॉन्फ्रेंस की सी कि भी साडे बड़ा ये फ्री जड़ा लिबरल डेमोक्रेसी है और ये दूसरा और उहदे च बिल्कुल साडी पुलिस भी बड़ी जड़ी है मुस्तैदी वाली है और कोई उन्हें फेर लिया उन्हें कहा जी ये जड़े सैपरेटिस्ट ने खालिस्तानी और दूसरे ये तो मुल्क नूं तोड़ना चाहते ने दहशतगर्दी और दूजी उन्हें फिर उसे ही लेन दे कीता फिर वो इन्नी जिहड़ी है हंब गई कि वो कहन लगे जी कल नूं ये अलकायदा या आइसिस ये न्यूजीलैंड दे विच जिहड़ा किसी मुद्दे दे उत्ते रेफरेंडम करवाना चाहते ने तो तुसीं अलाउ करोगे। उन्हें फिर भी हालां वो एक एम्बैरस फील कर रहा है लेकिन उन्हें फिर भी उसे टोन दे विच ही जवाब दिता है कि भी ये हुण गल कल्ली मैनूं ये सी कि भी ये एक दे हवाले अज जदों मैं दा हिंदू अखबार और ये सुहासिनी हैदर जिहड़ी सुब्रमण्यम स्वामी दी डॉटर है हालां प्रोफैशनल है लेकिन मैनूं ये लगदा भी ये सारे ही अल्टीमेटली जिहड़े इन्हां नूं टास्क दिते हुए ने किस हद तक ये जांदे ने और उन्होंने इन्हें सुहासिनी हैदर ने जिहड़ा क्रिस्टोफर लक्सन का इंटरव्यू किया अज फ्रंट पेज स्टोरी उन्होंने बनाई है अपनी और हालां एडिटोरियल भी ओवरऑल इस ते सी कि जी अमेरिका और न्यूजीलैंड दे नाल और खास तौर पे अमेरिका दे हवाले नाल सी कि जी चेंज्ड सर्कमस्टांसिस ऑन द यूएस इंडिया एंड एक्सट्रीमिज्म कंसर्न्स कि जी हुण क्योंकि उत्थे एडमिनिस्ट्रेशन चेंज होया और ये जदों तो ट्रंप एडमिनिस्ट्रेशन आया और ये जड़ा पन्नू एपीसोड ते एंटी इंडिया एक्टिविटीज़ की गल पहली बार होनी शुरू हुई है। राजनाथ सिंह ने तुलसी गैबट को इस सवाल नूं चुक्या है 6 फॉर जस्टिस ते पाबंदी की गल की है और इस सारे दे नाल चलदे हैं उन्हें फिर एंड दे विच हालांकि कहा कि द ट्रंप एडमिनिस्ट्रेशन सो फॉर अपीयर्स लैस इनक्लाइंड टू एस्केलेट द मैटर कि वो ये पन्नू केस या दूजे नूं अगे नहीं तोरना चाहते लैस इनक्लाइंड हालांकि इसका कोई सबूत नहीं है कि कोई लैस इनक्लाइंड है पर नाल दी नाल उन्हें ये कहा कि भी जड़ा ये सारे दे नाल प्राइम मिनिस्टर नरेंद्र मोदी भी ऑफिशियल विजिट ते गया और ये एंड मे बी मोर रिसैप्टिव टू इंडियाज कंसर्न कि जेडे भारत दे कंसर्न ने सैपरेटिज्म नूं लैके ट्रंप एडमिनिस्ट्रेशन शायद इस दे उत्ते ज़्यादा करे वाइल इंडिया कंटिन्यूज टू पुश फॉर एक्शन अगेंस्ट एंटी इंडिया एंड सेपरेटिस्ट ग्रुप्स इट मस्ट हाउएवर एंश्योर दैट इट्स एफर्ट्स डू नॉट इम्पैक्ट the by and large cohesive Indian diaspora abroad, not affect India's diplomatic relationships with उन्हें डरते भी ने कि भी जे ट्रंप नूं बेमतलब एडमिनिस्ट्रेशन ट्रंप एडमिनिस्ट्रेशन ते दबाव पाया ते ये किते पुट्ठा ही ना पै जाए हुण ये तां एडिटोरियल इस दे उत्ते है और जिहड़ा इंटरव्यू सुहासिनी हैदर ने क्रिस्टोफर दा कीता ईवन उहनूं भी एज ए न्यूज़ आइटम दिंदे हैडलाइन लाई ए लिबरल डेमोक्रेसी We don't want to import politics from overseas. New Zealand PM on diaspora Khalistan supporters. और फिर वो कहती है कि नरेंद्र मोदी ने had asked New Zealand to stop anti-India activities by certain illegal elements. हालां हुण जो इन्होंने टाइटल बनाया कि जी उन्हें ये कहा कि जी इंपोर्ट असी नहीं करना चाहते पर जदों तुसीं उहदे सवाल देखते हो उहदा जवाब देखते हो उहदा बिल्कुल ऑपोजिट मतलब निकलदा उस तों असीं अंदाज़ा ला सकते हैं कि भी ये किस लैवल ते जाके हुण उहदा सवाल जिहड़ा है वो सवाल तो बहुत सारे ने लेकिन जिहड़े 3 सवाल उन्हें उपरों थली खालिस्तान के मुद्दे ते कीते। पहला सवाल वो पुछदी है उन्होंने अनदर एरिया दैट सीम्स टू डाइवर्ज वाज ओवर इंडिया सिक्योरिटी कंसर्न्स ओवर व्हाट आर सीन एज प्रो खालिस्तानी सिख डायस्पोरा ग्रुप्स इन न्यूजीलैंड। प्राइम मिनिस्टर मोदी केम आउट पब्लिकली ड्यूरिंग योर प्रेस स्टेटमेंट and said he expect you to clamp down on this illegal activity by anti-India elements. Did that surprise you? कि भी जदों मोदी ने सीधा सीधा प्रेस कॉन्फ्रेंस तैनूं कहा कि जी एंटी इंडिया जिहड़े प्रो खालिस्तान ने इन्हां नूं करो तैनूं इस नाल हैरानी उहदा हुण जवाब well the first thing I would say is the Indian diaspora in New Zealand has contributed immensely to New Zealand. ਹੁਣ ਉਹਦੇ 'ਚ ਹਿੰਦੂ ਡਾਇਸਪੋਰਾ ਨੇ ਤਾਂ ਕੁਛ ਕੀਤਾ ਨਹੀਂ ਹੁਣ ਉਹਦੇ ਸਾਹਮਣੇ ਹੈ ਕਿ ਕੋਵਿਡ-19 ਦੇ ਚੱਲਦੇ ਆ ਸਿੱਖ ਕਿਵੇਂ ਅੱਗੇ ਆਏ ਕਿਵੇਂ ਸਿੱਖ ਗੁਰਦੁਆਰਿਆਂ ਨੇ ਸਾਰੇ ਕ੍ਰਾਈਸਿਸ ਨਿਊਜ਼ੀਲੈਂਡ 'ਚ ਤਾਂ
ਉਹਨਾਂ ਦੇ ਪ੍ਰਾਈਮ, ਉਸ ਤੋਂ ਪਹਿਲਾਂ BBC, ਉਹ ਤਾਂ ਹਰ ਚੌਥੇ ਦਿਨ ਗੁਰਦੁਆਰੇ 'ਚ ਆਏ ਹੁੰਦੇ ਨੇ। ਔਰ ਉਹ ਜਿੰਨਾ ਸਿੱਖਾਂ ਨੂੰ ਐਡਮਾਇਰ, ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਨੇ ਤਾਂ ਵਿਸਾਖੀ ਮੈਸੇਜ ਔਰ ਨਿਊ ਈਅਰ, ਉਹਨਾਂ ਨੇ ਕਿਹਾ ਸੀ ਨਿਊਜ਼ੀਲੈਂਡ ਵਾਲਿਆਂ ਨੇ ਜੇ ਸਿੱਖਣਾ ਹੈ ਕਿ ਸਿਟੀਜ਼ਨ ਹੋਣਾ ਕੀ ਹੁੰਦਾ ਤੇ ਸਿੱਖਾਂ ਤੋਂ ਸਿੱਖੋ। ਸੋ ਉਹੀ ਲੈਗੇਸੀ ਮਿਸਟਰ ਕ੍ਰਿਸਟੋਫਰ ਦੀ ਹੈ। ਉਹਨੇ ਕਿਹਾ ਜੀ ਉਹਨਾਂ ਦੀ ਇਮੈਂਸ ਕੰਟਰੀਬਿਊਸ਼ਨ ਹੈ, they are younger, they are better educated and they are wealthier and are doing very well, ਕਿ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਨਿਊਜ਼ੀਲੈਂਡ is increasingly a multicultural country, but we don't want to import politics from overseas, ਵੀ ਅਸੀਂ ਤੁਹਾਡੀ ਇਹ ਸਿਆਸਤ ਦੇ ਵਿੱਚ ਉਲਝਣਾ ਨਹੀਂ ਚਾਹੁੰਦੇ ਜੋ ਵੀ ਤੁਹਾਡੀ ਹੈ ਅਸੀਂ, ਕਿਉਂਕਿ ਉੱਥੇ ਮਲਟੀਕਲਚਰਲ ਲੋਕ ਨੇ। our priority is to make sure we have respect for each other, we understand each other, we can work together even though there may be differences, ਕਿ ਅਸੀਂ ਇੱਕ ਦੂਜੇ ਨੂੰ ਸਮਝੀਏ, ਮਤਭੇਦ ਵੀ ਹੋਣ, ਇਕੱਠੇ ਕਰ ਸਕੀਏ। we don't see great fault lines within the Indian community in New Zealand। fault line ਹੁੰਦਾ ਵੀ ਜਿੱਥੇ ਜਿਵੇਂ ਭੁਚਾਲ ਆਣਾ ਕਿ ਸਾਨੂੰ ਨਹੀਂ ਕੋਈ ਨਜ਼ਰ ਆਉਂਦਾ ਕਿ ਉੱਥੇ ਇੰਡੀਅਨ ਕਮਿਊਨਿਟੀ ਆਪਸ ਦੇ ਵਿੱਚ ਕੋਈ ਉਲਝੀ ਹੋਈ ਹੈ। they work together rather harmoniously irrespective of regions and religion they come from, ਕਿ ਉਹ ਜਿਹੜੇ ਨੇ in harmony ਨੇ। ਫਿਰ ਉਹਨੇ ਕਿਹਾ with respect I understand the concerns that India has raised with me at a macro level around the threat। ਦੇ macro ਹੁੰਦਾ ਐਵੇਂ ਜਨਰਲ ਗੱਲ, ਮਾਈਕਰੋ ਹੁੰਦਾ ਜਦੋਂ ਤੁਸੀਂ ਕੋਈ ਸਪੈਸੀਫਿਕ, ਕਿ ਬਈ ਉਹਨਾਂ ਨੇ ਇਸ ਸਵਾਲ ਨੂੰ ਲਿਆਂਦਾ। ਬਟ ਐਜ਼ ਆਈ ਸੈਡ ਪ੍ਰਾਈਵੇਟਲੀ ਟੂ ਪ੍ਰਾਈਮ ਮਿਨਿਸਟਰ ਮੋਦੀ ਐਂਡ ਪਬਲਿਕਲੀ, ਮੈਂ ਮੋਦੀ ਨੂੰ ਪ੍ਰਾਈਵੇਟਲੀ ਵੀ ਕਿਹਾ, ਮੈਂ ਪਬਲਿਕਲੀ ਵੀ ਇਹ ਕਿਹਾ, ਨਿਊਜ਼ੀਲੈਂਡ ਇਜ਼ ਏ ਲਿਬਰਲ ਡੈਮੋਕ੍ਰੇਸੀ, ਸਾਡਾ ਮੁਲਕ ਇੱਕ ਲਿਬਰਲ ਜਮਹੂਰੀਅਤ ਹੈ। ਵੀ ਬਿਲੀਵ ਇਨ ਫ੍ਰੀ ਸਪੀਚ, ਅਸੀਂ ਆਜ਼ਾਦਾਨਾ ਵਿਚਾਰਾਂ ਦੇ ਪ੍ਰਗਟਾਵੇ 'ਚ ਯਕੀਨ ਰੱਖਦੇ ਹਾਂ। ਵੀ ਮੇਕ ਸ਼ੋਰ ਦੈਟ ਦਾ ਫ੍ਰੀ ਸਪੀਚ ਇਜ਼ ਲੀਗਲ, ਅਸੀਂ ਯਕੀਨੀ ਬਣਾਉਂਦੇ ਹਾਂ ਵੀ ਇਹ ਕਾਨੂੰਨੀ ਹੱਕ ਹਰ ਇੱਕ ਨੂੰ ਮਿਲੇ। we have an outstanding police force that actually enforces our laws। ਜੇ ਕੋਈ ਸਾਡੇ ਕਾਨੂੰਨ ਦੀ ਉਲੰਘਣਾ ਕਰੇਗਾ, ਸਾਡੇ ਕੋਲ ਬਹੁਤ ਵਧੀਆ ਪੁਲਿਸ ਹੈ ਜਿਹੜੀ। ਇਹ ਲਿਬਰਲ ਡੈਮੋਕ੍ਰੇਸੀ enables people to take out protests। ਇਹ ਡੈਮੋਕ੍ਰੇਸੀ ਦਾ ਮਤਲਬ ਹੈ ਵੀ ਲੋਕਾਂ ਕੋਲ ਹੱਕ ਹੈ ਕਿ ਉਹ ਵਿਰੋਧ ਕਰ ਸਕਦੇ ਨੇ, ਬਟ ਇਕੁਅਲੀ ਇਟ ਹੈਜ਼ ਟੂ ਬੀ ਲੀਗਲ ਐਂਡ ਪੁਲਿਸ ਐਨਫੋਰਸ ਦੈਟ। ਇਹ ਸੀ ਮੂੰਹ ਤੇ ਚਪੇੜ ਦੇ ਸਵਾਸ ਨਹੀਂ ਹੈਦਰ ਦੇ ਮਾਰੀ, ਪਰ ਐਸੀ ਬੇਸ਼ਰਮ ਜਨਾਨੀ ਅੱਗੋਂ ਕਹਿੰਦੀ ਹੈ। ਫਿਰ ਸਵਾਲ, India had objected to referendum on Khalistan held last November, would you allow another to be conducted? ਕਿ ਜਦੋਂ ਪਿਛਲਾ ਹੋਇਆ ਨਵੰਬਰ 'ਚ ਇੰਡੀਆ ਨੇ ਅਪੋਜ਼ ਕੀਤਾ ਸੀ, ਕੀ ਅੱਗੋਂ ਲਈ ਤੁਸੀਂ ਇਸ ਤੇ ਪਾਬੰਦੀ ਲਾਓਗੇ ਵੀ ਉੱਥੇ? ਹੁਣ ਉਹਦਾ ਜਵਾਬ ਹੈ all I am just saying to you। ਹੁਣ ਇਹ ਹੁੰਦਾ ਵੀ ਤੁਹਾਨੂੰ ਸਮਝ ਨਹੀਂ ਆਈ ਗੱਲ, ਇਹ ਅੰਦਾਜ਼ ਹੈ ਅੰਗਰੇਜ਼ੀ ਦਾ। all I am just saying to you is New Zealand is a multicultural country, and our immigrants that come to New Zealand to become New Zealanders in our society are deeply committed to the way that we want to work। ਜਿਹੜਾ ਨਿਊਜ਼ੀਲੈਂਡ 'ਚ ਆ ਗਿਆ ਉਹ ਨਿਊਜ਼ੀਲੈਂਡਰ ਹੈ, ਉਹ ਬਹੁਤ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕੀ ਕਰਨਾ। we have got challenges like everybody has, ਸਾਨੂੰ ਵੀ ਚੈਲੰਜ ਨੇ, but the point I am trying to make is that we have a pretty harmonious society and our new migrants understand that। ਜਿਹੜੇ ਇੱਥੇ ਆਉਂਦੇ ਨੇ ਉਹਨਾਂ ਨੂੰ ਪਤਾ ਹੈ ਅਸੀਂ ਬੜੇ ਹਾਰਮਨੀ 'ਚ ਹੈ। ਅਗੇਨ ਵੀ ਆਰ ਏ ਲਿਬਰਲ ਡੈਮੋਕ੍ਰੇਸੀ। ਫਿਰ ਉਹਨੂੰ ਤੈਨੂੰ ਦੱਸਿਆ ਨਹੀਂ ਮੈਂ ਵੀ ਅਸੀਂ ਲਿਬਰਲ ਡੈਮੋਕ੍ਰੇਸੀ ਹਾਂ। ਵੀ ਪ੍ਰਾਈਡ ਆਵਰ ਸੈਲਵਸ ਔਨ ਫ੍ਰੀ ਸਪੀਚ, ਦੈਟ ਇਜ਼ ਇੰਪੋਰਟੈਂਟ। ਸਭ ਤੋਂ ਇੰਪੋਰਟੈਂਟ ਸਾਡੇ ਲਈ ਹੈ ਫ੍ਰੀ ਸਪੀਚ, ਉਹਦਾ ਸਾਨੂੰ ਫਖਰ ਹੈ। ਪਰ ਇਹ ਬੇਸ਼ਰਮ ਔਰਤ ਫਿਰ ਨਹੀਂ ਹਟੀ। ਫਿਰ ਉਹ ਅਗਲਾ ਇੱਕ ਸਵਾਲ ਫਿਰ ਜੜਦੀ ਹੈ। ਨਿਊਜ਼ੀਲੈਂਡ ਵਾਜ਼ ਵਨ ਆਫ ਦਾ 5 ਵਾਈਜ਼ ਕੰਟਰੀਜ਼ that expressed its concerns about the Canadian case, where the Canadian government accused Indian government agents of being involved in killing of Khalistani activists in Canada. A New Zealand intelligence report had also spoken about the dangers of foreign interference with a reference to India. Did you bring up any of these concerns with Mr. Modi? ਹੁਣ ਆਪਣੀ ਪਟਾਰੀ ਆਪ ਹੀ ਖੋਲ ਰਹੀ ਹੈ ਕਿ ਦੇਖੋ ਤੁਸੀਂ, ਤੁਹਾਡਾ ਮੁਲਕ ਵੀ ਉਹਨਾਂ 5 ਵਾਈਜ਼ ਕੰਟਰੀਜ਼ 'ਚ ਹੈ, ਔਰ ਕੈਨੇਡਾ ਨੇ ਸਪੋਰਟ ਜਿਹੜਾ ਹੈ ਉਹ ਅਕਿਊਜ਼ ਕੀਤਾ ਇੰਡੀਆ ਨੂੰ ਕਿ ਉਹਨਾਂ ਨੇ ਖਾਲਿਸਤਾਨੀ ਐਕਟਿਵਿਸਟ ਨੂੰ ਮਾਰਿਆ। ਔਰ ਇਹ ਜਿਹੜਾ ਨਿਊਜ਼ੀਲੈਂਡ ਦਾ ਤੁਹਾਡਾ ਇੰਟੈਲੀਜੈਂਸ ਰਿਪੋਰਟ ਹੈ ਉਹਦੇ 'ਚ ਵੀ ਕਿਹਾ ਗਿਆ ਵੀ ਫੋਰਨ ਇੰਟਰਫੇਰੈਂਸ ਹੈ, ਔਰ ਇੰਡੀਆ ਨੂੰ ਵੀ ਰੈਫਰ ਕੀਤਾ ਗਿਆ। ਤੁਸੀਂ ਇਹ ਸਾਰੇ ਮੋਦੀ ਦੇ ਨਾਲ ਸਵਾਲ ਚੁੱਕੇ, ਹੁਣ ਇਹ ਆਪਣਾ ਖੋਲ ਰਹੀ ਹੈ। ਆਵਰ ਪੋਜੀਸ਼ਨ ਇਜ਼ ਪ੍ਰੈਟੀ ਵੈਲ ਅੰਡਰਸਟੂਡ। there is no tolerance for foreign interference in New Zealand। ਹੁਣ ਖਾਲਿਸਤਾਨ ਦੇ ਮੁੱਦੇ ਤੇ ਉਹ ਫ੍ਰੀ ਸਪੀਚ ਕਰ ਰਿਹਾ ਜਦੋਂ ਉਹਨੇ ਇੰਡੀਆ,
ਉਹਨੇ ਕਿਹਾ ਵੀ ਬਿਲਕੁਲ ਜਿਹੜਾ ਨੋ ਟੋਲਰੈਂਸ ਵੀ ਆ ਤੁਹਾਡੇ ਜੋ ਤੁਸੀਂ ਕਰ ਰਹੇ ਹੋ ਇਹਦੇ ਲਈ ਕੋਈ ਟੋਲਰੈਂਸ ਨਹੀਂ ਹੈ। ਵੀ ਆਰ ਏ stand alone nation that respect the sovereignty of nation states and as a result in a liberal democracy it is really important that we uphold the laws that we hold ourselves accountable to ਬਹੁਤ ਸਟਰੋਂਗ ਜਵਾਬ ਉਹਨੇ ਕਿਹਾ ਅਗੇਨ ਸੁਣ ਲੈ ਮਾਈ ਅਸੀਂ ਲਿਬਰਲ ਡੈਮੋਕ੍ਰੇਸੀ ਹੈ ਅਸੀਂ ਆਨਰ ਕਰਦੇ ਹਾਂ ਸੋਵਰਨਿਟੀ ਦੀ ਇਹ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਦੇ ਕਿ ਬਈ ਕੋਈ ਸੋਵਰਨ ਮੁਲਕ ਦੇ ਵਿੱਚ ਆ ਕੇ ਜਿਹੜਾ ਉਹ ਆਪਣੀ ਲੱਤ ਫਸਾਏ ਜਾਂ ਕੋਈ ਹੋਏ ਉਹਦੇ ਲਈ ਉਹ ਜਵਾਬਦੇਹ ਹੋਣਗੇ ਔਰ ਫਿਰ ਉਹ ਫ੍ਰੀ ਟ੍ਰੇਡ ਤੇ ਇਹ ਉਹ ਸੋ ਮੈਂ ਸਮਝਦਾ ਵੀ ਅਸੀਂ ਸੱਚਮੁੱਚ ਹੀ ਕ੍ਰਿਸਟੋਫਰ ਲਕਸਨ ਜਿਸ ਤੇ ਇੰਨਾ ਦਬਾਅ ਬਣਾਇਆ ਇਹ ਦੋਨੋਂ ਹੀ ਜਿਹੜੀਆਂ ਨੇ ਭੂਤਨੀਆਂ ਵੀ ਛੱਡੀਆਂ ਉਹਦੇ ਮਗਰ ਪਰ ਉਹਨੇ ਜਿਹੜਾ ਫੂਕ ਫਾਕ ਮਾਰ ਕੇ ਭੂਤ ਜਿਹੜੇ ਨੇ ਉਹ ਉਡਾ ਦਿੱਤੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਫਰੀਦਾ ਬਾਰ ਪਰਾਏ ਬੈਸਨਾ ਸਾਈਂ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਂ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਈਂ ਮੁਝੇ ਨਾ ਦੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ ਦੀ B ਟੀਮ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਅਖੀਰ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਖੋਹ ਵੀ ਦਿੱਤਾ ਔਰ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਹਜ਼ਾਰਾਂ ਪੁਲਿਸਿਆਂ ਦੀ ਧਾੜ ਨੇ ਹਮਲਾ ਕਰਕੇ ਸੈਂਕੜਿਆਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ, ਮਾਰਕੁੱਟ ਕੀਤੀ ਅਤੇ ਬਲਡੋਜ਼ਰਾਂ ਦੀ ਮਦਦ ਨਾਲ ਉੱਥੇ ਖੜੇ ਸਟਰਕਚਰਸ ਨੂੰ ਢਾਹ ਢੇਰੀ ਕਰ ਦਿੱਤਾ। ਸੋ ਕਿਸਾਨਾਂ ਸਮੇਤ ਸਭ ਵਰਗਾਂ ਦੇ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਕਿ ਖਾਲਿਸਤਾਨ ਤੋਂ ਬਿਨਾਂ ਪੰਜਾਬ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਣ ਵਾਲਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹੁਣ ਕੁਝ ਕਹਿਣ ਨੂੰ ਮਨ ਵੀ ਹੈ ਤੇ ਕੁਝ ਕਹਿਣ ਨੂੰ ਕੁਝ ਕਿਹਾ ਕਈ ਵਾਰ ਤਕਲੀਫ ਵੀ ਹੁੰਦੀ ਹੈ ਕਿਉਂਕਿ ਜਦੋਂ
ਬਾਬਾ ਬੁੱਲੇ ਸ਼ਾਹ ਦਾ ਇਹ ਕਲਾਮ ਮੇਰੇ ਮਨ ਦੀਆਂ ਨਜ਼ਰਾਂ 'ਚੋਂ ਗੁਜ਼ਰਦਾ ਹੈ ਕਿ ਸੱਚ ਬੋਲਿਆ ਭਾਂਬੜ ਮੱਚਦਾ ਏ, ਝੂਠ ਬੋਲਾਂ ਤਾਂ ਕੁਛ ਬਚਦਾ ਏ, ਜੀ ਦੋਨਾਂ ਗੱਲਾਂ ਤੋਂ ਜੱਕਦਾ ਏ, ਰਹਿ ਰਹਿ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਹੁਣ ਗੱਲ ਸੱਚ ਬੋਲਣਾ ਭਾਂਬੜ ਮਚਾਉਂਦਾ ਹੈ ਤੇ ਜੱਚ ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ, ਮੂੰਹ ਚੋਂ ਗੱਲ ਫੇਰ ਨਿਕਲਦੀ ਹੈ। ਹੁਣ 399 ਦਿਨਾਂ ਤੋਂ ਕਿਸਾਨ ਮੋਰਚਾ, ਖਨੌਰੀ, ਸ਼ੰਭੂ, ਕਿੰਨੇ ਫੇਜ਼, ਡੱਲੇਵਾਲ ਦਾ 100 ਦਿਨ ਤੋਂ ਜ਼ਿਆਦਾ ਦਾ ਵਰਤ, ਕਿੰਨੀਆਂ ਟਰਾਲੀਆਂ ਭਰ ਕੇ ਅੱਜ ਇੱਥੇ ਆ ਜਾਓ, ਅੱਜ ਉੱਥੇ ਆ ਜਾਓ, ਫਿਰ ਡੱਲੇਵਾਲ ਦੇ ਵਰਤ ਦੇ ਨਾਲ। ਹਾਲਾਂ ਦੀਪ ਸਿੱਧੂ ਜਦੋਂ ਅਸੀਂ ਇਹ ਪੰਜਾਬੀ ਦੀ ਉਹ ਬੋਲੀ ਇੱਕ ਆਂਦੀ ਹੈ ਕਿ ਭਾਈ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਏ। ਹੁਣ ਦੋਨੋਂ ਹੀ ਗੱਲਾਂ ਜਦੋਂ ਦੀਪ ਸਿੱਧੂ ਨੇ ਉਹ ਸ਼ੰਭੂ ਮੋਰਚੇ 'ਚ ਜਦੋਂ ਸ਼ੁਰੂਆਤ ਕੀਤੀ, ਜਿਹੜਾ ਇਨਫੈਕਟ ਇੱਕ ਯੂਥ ਦੇ ਲਈ ਕਾਈਂਡ ਆਫ ਟ੍ਰੇਨਿੰਗ ਪਲੇਸ ਸੀ, ਜਿੱਥੇ ਕਿ ਇੱਕ ਇੰਟੈਲੈਕਚੁਅਲ ਡਿਬੇਟ ਪਹਿਲੀ ਵਾਰ ਪੰਜਾਬ ਦੀ ਨੌਜਵਾਨ, ਅਦਰਵਾਈਜ਼ ਅਕਾਲੀ ਜਥੇਦਾਰ ਤਿੰਨ ਤਿੰਨ ਫੁੱਟੀਆਂ ਕਿਰਪਾਨਾਂ ਲੈ ਕੇ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ, ਦਿੱਲੀ ਦੇ ਤਾਜਦਾਰਾਂ ਨੂੰ, ਉਹੀ ਰਵਾਇਤੀ ਜਿਹੇ ਅੰਦਾਜ਼ 'ਚ ਜਿਹੜੀ ਸਾਡੀ ਜਨਰੇਸ਼ਨ ਨੂੰ ਚੰਗਾ ਲੱਗਦਾ ਸੀ। ਲੇਕਿਨ ਯੰਗਰ ਜਨਰੇਸ਼ਨ ਜਿਹੜੀ ਸੱਚਮੁੱਚ ਜਾਣਨਾ ਚਾਹੁੰਦੀ ਸੀ ਵੀ ਮਸਲਾ ਕੀ ਹੈ, ਸਾਡੇ ਸਾਹਮਣੇ ਚੈਲੰਜਸ ਕੀ ਨੇ। ਔਰ ਮੈਂ ਸਮਝਦਾ ਵੀ ਇਹ ਜਿਹੜਾ ਡਾਇਲੌਗ ਹੈ ਜਿਸ ਅੰਦਾਜ਼ 'ਚ ਦੀਪ ਸਿੱਧੂ ਨੇ ਸ਼ੰਭੂ ਦੇ ਉਸ ਮੁਕਾਮ ਤੇ ਸ਼ੁਰੂ ਕੀਤਾ, ਉਹਨੂੰ ਸਿੰਘੂ ਤੱਕ ਲੈ ਕੇ ਗਿਆ ਔਰ ਫਿਰ ਬਾਅਦ ਦੇ ਵਿੱਚ ਵਾਰਿਸ ਪੰਜਾਬ ਦੇ, ਇਹ ਵੱਖਰੀ ਕਹਾਣੀ ਹੈ ਕਿ ਹਕੂਮਤ ਨੇ ਉਹ ਸਾਰੇ ਨੂੰ ਕਿਵੇਂ ਡਾਈਵਰਟ ਕੀਤਾ। ਲੇਕਿਨ ਜਦੋਂ ਉਹ ਇਹ ਕਹਿੰਦੇ ਸੀ ਕਿ ਵੀ ਇਹ ਜਿਹੜਾ ਤੁਸੀਂ ਇੱਕ ਗੱਲ ਦਾ, ਔਰ ਇਹ ਦਿੱਲੀ ਜਾ ਸ਼ੰਭੂ ਵੀ ਕਿਹਾ, ਸਿੰਘੂ ਵੀ ਕਿਹਾ, ਔਰ ਇਹ ਜਿਹੜਾ ਇੱਕ ਬਜ਼ ਵਰਡ ਸੀ ਕਿ ਗੱਲ ਕੱਲੀ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਵੀ ਹੈ। ਸੋ ਗੱਲ ਦੀ ਤਾਂ ਸਮਝ ਸੀ ਕਿ 3 ਖੇਤੀ ਕਾਨੂੰਨ ਵਾਪਸ ਵੀ ਹੋ ਜਾਣਗੇ। ਉਹਨਾਂ ਨੇ ਕਿਹਾ ਜੀ ਫਿਰ ਉਹਨਾਂ ਨੇ ਲਾਏ ਨੇ ਵਾਪਸ, ਫਿਰ ਕੀ ਹੋ ਜਾਊਗਾ, ਕੋਈ ਤੁਹਾਡਾ ਮਸਲਾ ਹੱਲ ਨਹੀਂ ਹੋਣਾ। ਸਾਡੇ ਵਾਲੇ ਇਵੇਂ ਸੋਚਦੇ ਨੇ, ਦਿੱਲੀ ਵਾਲੇ ਇਵੇਂ ਸੋਚਦੇ ਨੇ। ਸੋ ਜਿਹੜੀ ਲਾਈਨ, ਜਿਹੜੀ ਫਾਈਟਿੰਗ ਲਾਈਨ ਹੈ, ਡਿਵਾਈਡਿੰਗ ਲਾਈਨ ਹੈ, ਮੈਂਟਲੀ ਜਦੋਂ ਤੱਕ ਤੁਹਾਨੂੰ ਇਹ ਕਲੀਅਰ ਨਹੀਂ ਹੁੰਦੀ ਕਿ ਦੁਸ਼ਮਣ ਕੀ ਹੈ, ਦੁਸ਼ਮਣ ਦੇ ਇਰਾਦੇ ਕੀ ਨੇ, ਔਰ ਦੁਸ਼ਮਣ ਕਿਵੇਂ ਤੁਹਾਡੇ ਹੀਰੋਜ਼ ਨੂੰ ਜ਼ੀਰੋ ਕਰਦਾ ਹੈ, ਤੁਹਾਨੂੰ ਕਨਫਿਊਜ਼ ਕਰਦਾ ਹੈ, ਭੰਬੜ ਭੂਸੇ 'ਚ ਪਾਉਂਦਾ ਹੈ, ਤੁਹਾਨੂੰ ਚੱਕਰਵਿਊਹ 'ਚ ਫਸਾਉਂਦਾ ਹੈ। ਔਰ ਦੀਪ ਸਿੱਧੂ ਦਾ ਉਹ ਜਿਹੜਾ ਟੈਲੈਂਟ ਸੀ ਸੱਚ ਨੂੰ ਸਮਝਣ ਦਾ, ਜਦੋਂ ਬਰਖਾ ਦੱਤ ਵਰਗੀ ਫਿਰਕੂ ਪੰਜਾਬਣ ਹਿੰਦਵਾਣੀ ਨੇ ਉਸ ਨੂੰ, ਉਹਨੇ ਤਾਂ ਸਮਝਿਆ ਕਿ ਵੀ ਇਹ ਸਿਰਗੁੰਮ ਹੈਗਾ। ਉਹ ਜਦੋਂ ਦਿੱਲੀ ਪਹੁੰਚੇ ਵੀ ਇੰਟਰਵਿਊ ਤੇ ਇਹ ਉਹ, ਜਦੋਂ ਉਹਨੇ ਭਿੰਡਰਾਂ ਵਾਲਿਆਂ ਨੂੰ ਜਿਹੜਾ ਉਹ ਟੈਰਰਿਜ਼ਮ ਦੇ ਨਾਲ ਜੋੜਨਾ ਚਾਹਿਆ, ਜਿਵੇਂ ਉਹਨੇ ਡਿਫੈਂਡ ਕੀਤਾ, ਉਹਨੇ ਕਿਹਾ ਵੀ ਉਹ ਤਾਂ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਸੀ, ਉਹ ਸਿਵਲ ਲਿਬਰਟੀਜ਼ ਦੇ ਲੀਡਰ ਸੀ ਔਰ ਦੂਸਰੇ ਸੀ। ਹੁਣ ਇਸ ਸਾਰੇ ਨੂੰ, ਕਿਉਂਕਿ ਇਸ ਸਾਰੇ ਨੇ ਇੱਕ ਪੈਰਲਲ ਫਰੰਟ ਖੜਾ ਕਰ ਦਿੱਤਾ ਸ਼ੰਭੂ ਤੋਂ ਸਿੰਘੂ ਤੱਕ, ਜਿਹਦੇ 'ਚ ਸਿੱਖ ਨੌਜਵਾਨੀ ਜਿਹੜੀ ਹੈ, ਉਹ ਜਿਹੜੀ ਟ੍ਰੈਡੀਸ਼ਨਲ ਕਿਰਸਾਨੀ ਲੀਡਰਸ਼ਿਪ, ਜਿਹੜਾ ਇੱਕ ਲੰਬਾ ਵਕਤ ਕਾਮਰੇਡਾਂ ਦੇ ਕੋਲ ਰਹੀ। ਹਾਲਾਂ ਜਿਹੜੀਆਂ 34 ਜਥੇਬੰਦੀਆਂ ਨੇ ਮੁੜ ਕੇ ਜਾ ਕੇ ਜਿਹੜਾ ਉਹ ਲੰਬਾ ਸੰਘਰਸ਼ ਕੀਤਾ, ਉਹਨਾਂ ਦੇ ਵਿੱਚ ਪੰਥਕ ਵਾਲੇ ਵੀ ਆ ਗਏ। ਉਹਨਾਂ 'ਚ ਜਿਵੇਂ ਹੁਣ ਇਹ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ, ਇਹ ਵੀ ਉਹਦਾ ਹਿੱਸਾ ਸੀ। ਸਰਵਣ ਸਿੰਘ ਪੰਧੇਰ ਵਾਲੀ ਜਥੇਬੰਦੀ ਵੀ ਭਾਵੇਂ ਅੰਦਰੂਨੀ ਉਹਨਾਂ ਦੇ ਮਤਭੇਦ ਵੀ ਰਹੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਪੀਰੀਅਡ 'ਚ ਪੰਜਾਬ ਦੀ ਨੌਜਵਾਨੀ ਐਜੂਕੇਟ ਹੋਈ, ਬਿਲਕੁਲ ਉਹਨਾਂ ਨੂੰ ਚੈਲੰਜ ਸਮਝ ਆਇਆ। ਪੰਜਾਬ ਦੇ ਅੰਦਰ ਇੱਕ ਉਹ ਸਪਿਰਿਟ ਖੜੀ ਹੋਈ, ਸਪਿਰਿਟ ਪੈਦਾ ਹੋਈ। ਪੈਦਾ ਤਾਂ ਸ਼ਾਇਦ ਜਨਮਾਂ ਤੋਂ ਹੀ ਗੁਰੂ ਸਾਹਿਬਾਨ ਦੀ ਮਿਹਰ ਦੇ ਨਾਲ ਹੈ, ਗੁਰੂ ਨਾਨਕ ਪਾਤਸ਼ਾਹ ਦੀ ਉਸ ਬਖਸ਼ਿਸ਼ ਦੇ ਨਾਲ ਹੈ। ਪਰ ਜਿਵੇਂ ਇਹ ਇੱਕ ਬਣਾਇਆ ਹੋਇਆ ਸੀ ਪੰਜਾਬ ਦੀ ਜਵਾਨੀ ਦਾ, ਨਸ਼ਈ, ਡਰੱਗੀ, ਇਹ ਉਹ, ਜਿਵੇਂ ਕਰੇਨਾਂ ਨਾਲ ਰੱਖੇ ਪੱਥਰ ਜਿਹੜੇ ਨੇ ਉਹ ਹੱਥਾਂ ਨਾਲ ਚੁੱਕੇ, ਜਿਵੇਂ ਕਾਮਰੇਡਰੀ ਦੀ ਸਪਿਰਿਟ, ਜਿਵੇਂ ਪਿੰਡਾਂ ਦੇ ਵਿੱਚੋਂ ਆਪਸੀ ਝਗੜੇ ਮੁੱਕੇ, ਕੋਈ ਉੱਥੇ ਬੈਠੇ ਨੇ ਦਿੱਲੀ ਟਰਾਲੀ ਲੈ ਕੇ ਗਏ ਨੇ, ਉਹਨਾਂ ਦੇ ਵਾਢੀਆਂ ਜਾਂ ਉਹਨਾਂ ਦੀ ਫਸਲਾਂ ਜਾਂ ਘਰਾਂ ਦੀ ਰਾਖੀ ਦੂਸਰੇ ਕਰ ਰਹੇ ਨੇ। ਇਹ ਸਾਰਾ ਕੁਝ ਐਸਾ ਸੀ ਜਿਹਦੇ 'ਚ ਸੱਚਮੁੱਚ ਇੱਕ ਸਿੱਖ ਰੈਵੋਲੂਸ਼ਨ ਦਾ ਉਭਾਰ, ਸਿੱਖ ਤਹਿਜ਼ੀਬ ਦਾ ਬੋਲਬਾਲਾ, ਇਸ ਸਾਰੇ ਨੇ ਭਾਰਤ ਸਰਕਾਰ ਨੂੰ ਜਿਹੜਾ ਉਹ ਪੈਰੋਂ ਕੱਢਿਆ।
3 ਖੇਤੀ ਕਾਨੂੰਨਾਂ ਦਾ ਵਾਪਸ ਹੋਣਾ ਉਹ ਤਾਂ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਸੀ, ਪਰ ਇੱਕ ਟੈਂਜੀਬਲ ਪ੍ਰਾਪਤੀ ਜ਼ਰੂਰ ਸੀ। ਪਰ ਉਸ 'ਚੋਂ ਸਾਨੂੰ ਇਹ ਹੋਪ ਸੀ ਕਿ ਜਿਹੜੀ ਕਿਸਾਨੀ ਤਾਕਤ ਨਿਕਲੀ ਹੈ, ਭਾਵੇਂ ਉਹ ਸਾਰੇ ਪੀਰੀਅਡ ਤੱਕ ਪਹੁੰਚਦੇ ਆ 26 ਜਨਵਰੀ ਦੇ ਘਟਨਾਕ੍ਰਮ ਨੂੰ ਲੈ ਕੇ ਖਾਲਿਸਤਾਨ ਜਾਂ ਦੀਪ ਸਿੱਧੂ ਜਾਂ ਬਾਹਰਲੇ ਡਾਇਸਪੋਰਾ ਨੂੰ ਇਸ ਕਾਮਰੇਡੀ ਬ੍ਰਾਂਡ ਕੋਈ ਜਿਹੜੀ ਇਹ ਸਾਰੀ ਲੀਡਰਸ਼ਿਪ ਉਹ ਰਾਜੇਵਾਲ ਹੋਏ, ਉਹ ਉੱਲੂ ਰਾਹਾ ਹੋਏ, ਉਹ ਦੂਜੇ ਹੋਣ, ਉਹਨਾਂ ਨੇ ਇੱਕ ਨੈਗੇਸ਼ਨ 'ਚ ਲਿਆ ਹੁੰਦਾ ਸੀ। ਪਰ ਸਾਨੂੰ ਇਹ ਸੀ ਕਿ ਵੀ ਘੱਟੋ ਘੱਟ ਇਹ ਟ੍ਰੈਡੀਸ਼ਨਲ ਪਾਰਟੀਆਂ ਐਕਸਪੋਜ਼ ਹੋਈਆਂ ਨੇ। ਉਹਨਾਂ 'ਚ ਕੈਪਟਨ ਅਮਰਿੰਦਰ ਦਾ ਪੀਰੀਅਡ ਵੀ ਲੰਘ ਚੁੱਕਾ ਸੀ, ਉਸ ਦੀ ਸਰਕਾਰ ਦਾ ਵੀ ਡਬਲ ਲਾਈਨ। ਅਕਾਲੀ ਤਾਂ ਬਿਲਕੁਲ ਹੀ, ਕਿਉਂਕਿ ਐਡਵੋਕੇਸੀ ਕਰਦੇ ਰਹੇ, ਬਾਦਲ ਦੀ ਫੋਟੋ ਲਾ ਕੇ ਜੀ 3 ਖੇਤੀ ਕਾਨੂੰਨ ਫਾਇਦੇ 'ਚ ਨੇ, ਔਰ ਬੀਜੇਪੀ ਦੀ ਸਰਕਾਰ ਸੀ ਔਰ ਇਹਨਾਂ ਨੂੰ ਤਾਂ ਵੈਸੇ ਹੀ ਮੂੰਹ ਨਹੀਂ ਸੀ ਕੋਈ ਲਾਉਂਦਾ ਔਰ ਪਿੰਡਾਂ 'ਚ ਵੜਨ ਨਹੀਂ ਸੀ ਦਿੰਦੇ। ਹੁਣ ਇਸ ਸਾਰੇ 'ਚੋਂ ਜਿੱਥੇ ਇਹਨਾਂ ਕਿਸਾਨਾਂ ਦੇ ਕੋਲ ਇੱਕ ਓਪਰਚੁਨਿਟੀ ਸੀ ਕਿ ਪੰਜਾਬ ਦੇ ਵਿੱਚ ਭਾਵੇਂ ਆਰਥਿਕ ਮੰਗਾਂ ਤੇ ਹੀ ਬੇਸਡ ਸਿਆਸੀ ਧਿਰ ਖੜੀ ਕਰਕੇ ਵਿਦਿਨ ਦਾ ਸਿਸਟਮ ਲੜਨ ਦੀ ਸਮਰੱਥਾ ਪੈਦਾ ਕਰਦੇ, ਇਹ ਤਾਂ ਆਪੋ ਆਪਣੀਆਂ ਅਚਕਨਾਂ ਤੇ ਭੀੜੀ ਉਹ ਚੂੜੀ ਵਾਲੇ ਪਜਾਮੇ ਸਵਾ ਕੇ ਬੈਠੇ ਸੀ ਕਿ ਚੀਫ ਮਿਨਿਸਟਰੀ ਦੀ ਸਹੁੰ ਚੁੱਕਣੀ ਹੈ। ਰਾਜੇਵਾਲ ਨੇ ਵੀ ਦੂਜੇ ਨਤੀਜਾ ਉਹਨਾਂ ਨੇ ਜਿਹੜਾ ਉਹ ਆਪਣੀਆਂ ਤਾਂ ਜ਼ਮਾਨਤਾਂ ਸਭ ਦੀਆਂ ਜ਼ਬਤ ਹੋਈਆਂ, ਇਹਨੂੰ ਕੇਜਰੀਵਾਲ ਨੂੰ ਆਮ ਆਦਮੀ ਹਿੰਦੂਤਵਾਦੀ ਬੀ ਟੀਮ ਲਿਆ ਕੇ ਇਹਨਾਂ ਦੀ ਹਕੂਮਤ ਖੜੀ ਹੋ ਗਈ ਜੀ। ਹੁਣ ਉਸ ਸਾਰੇ ਚੋਂ ਦੂਜੇ ਰਾਜੇਵਾਲ ਤੇ ਦੂਜੇ ਤਾਂ ਉਹ ਸ਼ਰਮ ਦੇ ਮਾਰੇ ਨਿਕਲੇ ਹੀ ਨਹੀਂ ਕਿੰਨੀ ਦੇਰ ਬਾਅਦ, ਪਰ ਇਹ ਘੱਟੋ ਘੱਟ ਡੱਲੇਵਾਲ ਔਰ ਪੰਧੇਰ ਜਿਹੜੇ ਨੇ ਇਹਨਾਂ ਦੀ ਜਮਾਤ ਨੇ ਵੀ ਮੈਨੂੰ ਲੱਗਦਾ ਵੀ ਕਈ ਵਾਰ ਜਿਵੇਂ ਹੁੰਦਾ ਟੂ ਪਲੇ ਅਬਵ ਦਾ ਵੇਟ, ਜਦੋਂ ਬਾਕਸਿੰਗ ਬਾਊਟ ਹੁੰਦੇ ਨੇ ਜਾਂ ਰੈਸਲਿੰਗ ਦੇ ਬਾਊਟ ਹੁੰਦੇ ਨੇ ਤਾਂ ਹੁੰਦਾ ਹੈ ਕਿ ਜੀ ਇੰਨੇ ਭਾਰ ਦਾ ਇੰਨੇ ਨਾਲ ਮੁਕਾਬਲਾ। ਜਦੋਂ ਤੁਸੀਂ ਇਹ ਸਮਝੋ ਕਿ ਵੀ ਤੁਹਾਡੇ ਕੋਲ ਹੀ ਸਾਰਾ ਕੁਝ ਔਰ ਤੁਸੀਂ ਅਬਵ ਦਾ ਵੇਟ ਖੇਡਣਾ ਸ਼ੁਰੂ ਕਰਦੇ ਹੋ, ਠੀਕ ਹੈ, ਕਿਉਂਕਿ ਕਿਸਾਨੀ ਮੋਰਚੇ ਦਾ ਜਾਂ ਇੱਕ ਇਨਕ ਦਬਦਬਾ ਸੀ ਉਹ ਚੱਲ ਗਈ ਗੱਲ। ਫਿਰ ਡੱਲੇਵਾਲ ਦਾ ਵਰਤ ਇਹ ਠੀਕ ਹੈ ਵੀ ਅਖੀਰ ਜਦੋਂ 40ਵੇਂ 45ਵੇਂ ਦਿਨ ਤੱਕ ਪਹੁੰਚਦੇ ਆ ਹਾਲਾਤ ਵਿਗੜਨੀ ਸ਼ੁਰੂ ਹੋਈ, ਉਹ ਬਾਕੀ ਕਿਸਾਨ ਜਥੇਬੰਦੀਆਂ ਵੀ ਘਬਰਾਈਆਂ, ਏਕਤਾ ਦੀ ਗੱਲ ਸ਼ੁਰੂ ਹੋ ਗਈ, ਫਲਾਣਾ ਹੋ ਗਿਆ, ਟਮਕਾ ਹੋ ਗਿਆ, ਗਵਰਨਮੈਂਟ ਵੀ ਉਹਨਾਂ ਨੇ ਅਗੇਨ ਉਹੀ ਗੱਲਬਾਤ ਦਾ ਜਾਲ ਸੁੱਟਿਆ। ਔਰ ਇਹ ਤਾਂ ਪਹਿਲਾਂ ਹੀ ਤਿਆਰ ਸੀ ਬੈਠੇ ਹੋਏ ਕਿ ਜੀ ਸਰਕਾਰ ਗੱਲ ਕਰੇ। ਉਹਨਾਂ ਨੇ ਦੱਸੀ ਕਿ ਜੀ ਉਹਨਾਂ ਨੇ ਭੇਜ ਦਿੱਤੇ ਆਪਣੇ ਸੈਕਟਰੀ, ਵਜ਼ੀਰ ਵੀ ਇੱਕ ਅੱਧਾ ਭੇਜ ਦਿੱਤਾ, ਜਾਓ ਜੀ ਜਾ ਕੇ ਨਿਕਲਣ ਕਰਾਣਾ ਕੀ ਸੀ। ਅਗਲੇ ਦੌਰ ਦੀ ਗੱਲ ਤੇ ਪਹੁੰਚ ਗਈ। ਹੁਣ ਅਗਲੇ ਦੌਰ ਦਾ ਪਹੁੰਚ ਗਿਆ ਖਨੌਰੀ, ਦੂਜੇ ਤੀਜੇ ਕਾਲਾਂ ਹੋ ਗਈਆਂ ਕਿ ਜੀ ਇਸ ਦਿਨ ਇਹ ਕਰੋ ਉਹ ਕਰੋ। ਹੁਣ ਜਿਹੜੀ ਉਹ ਗੱਲਬਾਤ ਦੇ ਜਾਲ ਦੇ ਵਿੱਚ ਫਸਾਏ ਹੋਏ ਸੀ ਚੰਡੀਗੜ੍ਹੋਂ, ਉਹ ਗੱਲਬਾਤ ਕਰਕੇ ਇਹਨਾਂ ਦੇ ਉਹ ਡੱਲੇਵਾਲ ਪੰਧੇਰ ਤੇ ਉਹ ਨਿਕਲੇ ਤੇ ਇਧਰ ਹੁਣ ਕਿਉਂਕਿ ਇਹ ਇੱਕ ਪਾਸੇ ਤਾਂ ਇਨ ਕਾਹੂਟ ਕੰਮ ਕਰ ਰਹੇ ਨੇ, ਭਗਵੰਤ ਮਾਨ ਅਮਿਤ ਸ਼ਾਹ ਦੇ ਨਾਲ ਵੀ ਰਲਿਆ ਹੋਇਆ, ਕੇਜਰੀਵਾਲ ਦਿੱਲੀ 'ਚੋਂ ਫਾਰਗ ਹੋਇਆ, ਪੰਜਾਬ ਦੇ ਵਿੱਚ ਉਹ ਆਪਣਾ ਜਿਹੜਾ ਉਹ ਪੈਰ ਜਿਹੜਾ ਆਪਣੇ ਤੌਰ ਦੇ ਉੱਤੇ ਖੁਦ ਲੀਡ ਲੈਣ ਦੇ ਲਈ ਕਰ ਰਿਹਾ। ਔਰ ਆਲਰੇਡੀ ਇੱਕ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ MLA ਲੁਧਿਆਣਾ ਵੈਸਟ ਤੋਂ ਕਿ ਕਿਹੜੇ ਤੋਂ ਜਿਹਨੇ ਗੋਲੀ ਮਾਰ ਕੇ ਡੈਥ ਹੋਈ, ਜਿਹਨੂੰ ਬਣਾਤਾ ਕਿ ਜੀ ਗਲਤੀ ਨਾਲ ਲੱਗ ਗਈ, ਉਸ ਸੀਟ ਨੂੰ ਇਹ ਆਪਣਾ ਮੇਨਟੇਨ ਵੀ ਰੱਖਣਾ ਚਾਹੋ। ਇਸ ਗੱਲ ਦੀਆਂ ਵੀ ਸੰਭਾਵਨਾਵਾਂ ਨੇ ਕਿ ਕੇਜਰੀਵਾਲ ਖੁਦ ਵੀ ਉਹ ਹਿੰਦੂਤਵੀ ਸੀਟ ਹੈ। ਔਰ ਦੂਸਰੇ ਪਾਸੇ ਜਿੱਥੇ ਅਮਿਤ ਸ਼ਾਹ ਐਂਡ ਕੰਪਨੀ ਇਹ ਦੇਖ ਰਹੀ ਹੈ ਕਿ ਪੰਜਾਬ 'ਚ ਜਿਹੜੀ ਪੋਲਰਾਈਜੇਸ਼ਨ ਹੈ, ਪੇਂਡੂ ਸਿੱਖ ਹੈ, ਜ਼ਿਮੀਂਦਾਰ ਹੈ, ਉਸ ਨੂੰ ਦਲਿਤ ਵਰਗ ਨਾਲੋਂ ਕਿਵੇਂ ਤੋੜਨਾ ਹੈ, ਉਸ ਬਾਰੇ ਅਸੀਂ ਪਿਛਲੀਆਂ ਇਲੈਕਸ਼ਨਾਂ 'ਚ ਵੀ ਦੇਖਿਆ ਇਹਨਾਂ ਨੇ ਉਹੀ ਖੇਡ ਜਿਹੜੀ ਹੈ ਇੱਕ ਡਿਫਰੈਂਟ ਅੰਦਾਜ਼ ਦੇ ਵਿੱਚ ਕੇਜਰੀਵਾਲ ਦੀ ਧਿਰ ਪੰਜਾਬ ਦੇ ਵਿੱਚ ਸ਼ਹਿਰੀ ਹਿੰਦੂ ਔਰ ਪੇਂਡੂ ਸਿੱਖਾਂ ਦੇ ਖਿਲਾਫ ਆਲਰੇਡੀ ਰੌਲਾ ਪਵਾ ਰਹੇ ਸੀ ਜੀ। ਖਨੌਰੀ ਔਰ ਸ਼ੰਭੂ 'ਚ ਬੈਠੇ ਨੇ, ਸਾਡੀ ਬਿਜ਼ਨਸ ਇਫੈਕਟ ਹੋ ਰਹੀ ਹੈ, ਇਹਨਾਂ ਦੇ ਧਰਨੇ ਚੁਕਾਓ, ਇਹਨਾਂ ਨੂੰ ਫਲਾਣਾ ਕਰੋ, ਟਿਮਕਾ ਕਰੋ। ਪਰ ਭਗਵੰਤ ਮਾਨ ਔਰ ਉਹਨਾਂ ਦੇ ਉਹ ਜਿਹੜੇ ਪਗੜੀਧਾਰੀ ਨਾਲ ਸੰਤਰੀ ਰੱਖੇ ਹੋਏ ਨੇ, ਉਹਦੇ ਕੇਜਰੀਵਾਲ ਦੇ ਮੰਤਰੀ ਨਹੀਂ ਨੇ, ਸੰਤਰੀ ਨੇ, ਕਿਉਂਕਿ ਉਹ ਐਮਰਜੈਂਸੀ ਵੇਲੇ ਵੀ ਕਿਸੇ ਨੇ ਪੁੱਛਿਆ ਸੀ ਕਿ ਜੀ ਕਿੰਨੇ ਮਿਨਿਸਟਰ ਸੀ ਜਾਂ ਦੂਜਾ ਇੰਦਰਾ ਗਾਂਧੀ ਦੀ ਕੈਬਨਿਟ 'ਚ, ਉਹਨੇ ਉਹ ਸ਼ਾਹ ਕਮਿਸ਼ਨ ਸਾਹਮਣੇ ਇੱਕ ਨੇ ਆ ਕੇ ਕਿਹਾ ਕਿ ਮੰਤਰੀ ਤਾਂ ਇੱਕੋ ਹੀ ਸੀ ਜੀ, ਉਹ ਇੰਦਰਾ ਗਾਂਧੀ ਸੀ, ਉਹ ਕਹਿੰਦੇ ਬਾਕੀ ਕਹਿੰਦੇ ਸੰਤਰੀ ਸੀ। ਵੀ ਇਹੀ ਹਾਲ ਅੱਜ ਹੈ, ਮੰਤਰੀ ਤਾਂ ਕੇਜਰੀਵਾਲ ਹੀ ਹੈ। ਇਹ ਸਾਰੇ ਸਣੇ ਇਸ ਭਗਵੰਤ ਮਾਨ ਦੇ ਔਰ ਬਾਕੀ ਸਾਰੇ ਉਹ ਸੰਤਰੀ ਨੇ। ਸੋ ਉਹਨਾਂ ਨੇ ਕਿਵੇਂ ਇਸ ਵੇਲੇ ਇੱਕ ਜਿਹੜੀ ਦੌੜ ਲੱਗੀ ਹੋਈ ਹੈ ਇਹ ਤੇ ਬੀ ਟੀਮਾਂ ਦੀ ਕਿਤੇ ਰਲ ਜਾਂਦੇ ਨੇ, ਸਿੱਖਾਂ ਨੂੰ ਮਾਰਨ ਲਈ ਤਾਂ ਇਕੱਠੇ ਨੇ, ਭਾਵੇਂ ਦਿੱਲੀ ਦੇ ਵਿੱਚ ਉਹਨਾਂ ਦੇ ਇੰਟਰਸਟ ਕਲੈਸ਼ ਵੀ ਹੋਏ।
ਹੁਣ ਉਸ ਸਾਰੇ ਦੇ ਚੱਲਦੇ ਆ ਇੰਨਾ ਵੱਡਾ ਧੋਖਾ, ਕਿਉਂਕਿ ਹੁਣ ਉਹ ਧੋਖਾ ਲਫ਼ਜ਼ ਜਾਂ ਬੈਕ ਸਟੈਬਿੰਗ ਜਿਹੜਾ ਤੁਸੀਂ ਕਿਹਾ ਪਿੱਠ 'ਚ ਛੁਰਾ ਘੋਪਣਾ, ਇਹ ਕਾਂਗਰਸ ਵਾਲੇ ਵੀ ਇਸਤੇਮਾਲ ਕਰ ਰਹੇ ਨੇ। ਉਹ ਜਿਹੜਾ ਬੁੱਚੜ ਬੇਅੰਤੇ ਦਾ ਪੋਤਾ ਬੈਠਾ ਹੈ ਦਿੱਲੀ ਜਾ ਕੇ, ਜਿਹਨੂੰ ਅਮਿਤ ਸ਼ਾਹ ਨੇ ਜਿਹੜਾ ਉਹ ਨਵਾ ਧਵਾ ਕੇ ਬਿਠਾਇਆ ਵੀ ਪੰਜਾਬ 'ਚ ਸਿੱਖਾਂ ਦੀ ਅਗਲੀ ਨਸਲ ਕੁਸ਼ੀ ਜੇ ਬੀਜੇਪੀ ਦੀ ਸਰਕਾਰ ਬਣਾਉਣ ਵਾਲੀ ਲਾਈਨ ਕਰਨੀ ਹੈ ਤਾਂ ਉਹਨੂੰ ਭੇਜਣਾ ਹੈ। ਉਹ ਵੀ ਕਹਿ ਰਿਹਾ ਦੇਖੋ ਜੀ ਭਗਵੰਤ ਮਾਨ ਨੇ ਇਹ ਕਰਤਾ, ਅਸੀਂ ਤਾਂ ਗੱਲ ਕਰ ਰਹੇ ਸੀ ਕਿਸਾਨਾਂ ਨਾਲ, ਅਸੀਂ ਫਲਾਣਾ। ਸੋ ਮੁੱਖ ਦੀ ਗੱਲ ਵੀ ਉਹ ਤਾਂ ਕਿਸਾਨ ਆਪਣੇ ਜਿਹੜਾ ਕਰਕੇ ਗੱਲਬਾਤ ਵਾਪਸ ਮੁੜ ਰਹੇ ਸੀ। ਇੱਧਰ ਸੰਗਰੂਰ ਵੀ, ਲੱਦਾ ਕੋਠੀ ਵੀ, ਪਟਿਆਲੇ ਵੀ 5000 ਤੋਂ ਜ਼ਿਆਦਾ ਪੁਲਿਸੀਆਂ ਦੀ ਧਾੜ ਇਕੱਠੀ ਕੀਤੀ ਹੋਈ ਸੀ। ਉਹਨਾਂ ਨੇ ਜਾ ਕੇ ਉਹ ਸਾਰਾ ਚੱਕ ਕੇ ਉਹ ਮਾਰੇ, ਸਾਰੇ ਲੀਡਰ ਫੜ ਲਏ, 200-300 ਬੰਦਾ। ਬਾਕੀਆਂ ਦੀ ਮਾਰ ਕੁੱਟ, ਕਿਸੇ ਦੀ ਪੱਗ ਲਾਈ, ਕਿਸੇ ਦੀ ਖਨੌਰੀ, ਔਰ ਸ਼ੰਭੂ ਬੁਲਡੋਜ਼ਰ ਜਿਹੜਾ ਉਹ ਅਦਿੱਤਿਆਨਾਥ ਯੋਗੀ ਦਾ ਫਾਰਮੂਲਾ ਜਿਹੜਾ ਬੁਲਡੋਜ਼ਰ ਜਸਟਿਸ ਜਿਹਨੂੰ ਕਹਿ ਕੇ ਉਹ ਸਾਰੀ ਲੈਵਲ ਕਰਤੀ। ਬੱਲੇ ਬੱਲੇ ਹੋ ਗਈ ਕਿ ਜੀ ਦੂਜਾ ਹੁਣ ਤੁਸੀਂ ਕਹੀ ਜਾਓ ਜੀ ਖਾਲਸਾ ਜੀ ਸਾਡੇ ਨਾਲ ਧੋਖਾ ਹੋ ਗਿਆ ਤੇ ਜਕਾਰੇ ਛੱਡੀ ਜਾਓ। ਇਹੀ ਪਾਰਟਨਰ ਰੇਸ ਦੇ ਉੱਤੇ ਗੁਰਪ੍ਰੀਤ ਸਿੰਘ ਸਹੋਤਾ ਜਿਹੜੇ ਮੰਜੇ ਹੋਏ ਜਰਨਲਿਸਟ ਨੇ, ਉਹਨਾਂ ਦਾ ਜਿਹੜਾ 4-5 ਨੁਕਤਿਆਂ ਦੇ ਉੱਤੇ ਉਹਨਾਂ ਨੇ ਗੱਲ ਕੀਤੀ। ਮੈਨੂੰ ਲੱਗਦਾ ਹੈ ਕਿ ਵੀ ਇਹ ਜਿਸਟ ਹੈ ਜਿਹੜਾ ਇਹਨਾਂ ਦਾ ਸਾਰਾ ਇਸ ਦੇ ਨਾਲ ਜੁੜਿਆ ਹੋਇਆ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਸਿੱਖ ਵੋਟ ਸ਼ਕਤੀ ਹੈ ਪੰਜਾਬ 'ਚ ਵੰਡੀ ਹੋਈ ਹੈ, ਔਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਆਪ ਭਾਵੇਂ ਫਰੈਂਡਲੀ ਮੈਚ ਹੀ ਲੜ ਰਹੇ ਹੋਣ, ਹਿੰਦੂ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੇ ਨੇ। ਔਰ ਪਿਛਲੇ ਦਿਨਾਂ 'ਚ ਕੇਜਰੀਵਾਲ ਜਿਹੜੀ ਪੱਕੀ ਐਂਟੀ ਸਿੱਖ ਲక్ష్ਮੀਕਾਂਤ ਚਾਵਲਾ ਜਿਹੜੇ ਸਿੱਖ ਕਿਲਰ ਐਨਕਾਊਂਟਰ ਬਣਾਉਣ ਵਾਲਿਆਂ ਨੂੰ ਰੱਖੜੀ ਬੰਨਣ ਵਾਲੀ ਪਿੰਡਾਂ ਵਾਲਿਆਂ ਦੇ ਖਿਲਾਫ 6 ਜੂਨ ਨੂੰ ਜਿਹੜੀ ਹੈ ਉਹ ਉਸ ਕਿਸਮ ਦੀ ਜਿਹੜੀ ਹੈ ਉਹ ਦੀਪਮਾਲਾ ਕਰਨ ਵਾਲੀ, ਉਹਨੂੰ ਜਾ ਕੇ ਕੇਜਰੀਵਾਲ ਚੁੱਪ ਕਰਕੇ ਉਹਦੇ ਘਰ 'ਚ ਮਿਲਿਆ। ਔਰ ਇਹ ਉਹਨਾਂ ਨੇ ਮੈਸੇਜ ਦਿੱਤਾ। ਹੁਣ ਬੁਲਡੋਜ਼ਰ ਵੀ ਜਿਵੇਂ ਯੂਪੀ ਵਾਂਗ ਪੰਜਾਬ 'ਚ ਲਿਆ ਕੇ ਸ਼ੁਰੂ ਕਰ ਦਿੱਤਾ ਹੈ, ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਵੀ ਚੱਲ ਰਿਹਾ ਹੈ। ਔਰ ਜੋ ਕੁਛ ਹਿਮਾਚਲ ਦੇ ਵਿੱਚ ਸੰਗੀਆਂ ਨੇ ਕੀਤਾ ਸਿੱਖਾਂ ਦੇ ਝੰਡੇ ਨਾਲ ਸੰਤਾਂ ਦੀਆਂ ਤਸਵੀਰਾਂ ਉਤਾਰਨ ਮਗਰੋਂ, ਇਹ ਵੀ ਜਿਹੜਾ 2027 ਤੋਂ ਪਹਿਲਾਂ ਹਿੰਦੂ ਸਿੱਖ ਪਾੜਾ ਵਧਾਉਣ ਦੀ ਗੱਲ ਹੈ। ਔਰ ਪੰਜਾਬ 'ਚ ਸਿੱਖ ਦਲਿਤ ਟਕਰਾਅ, ਇਹ ਦੋਨੋਂ ਹੀ ਆਪਣੇ ਏਜੰਡੇ ਤੇ, ਇਹ ਵੀ ਇਹਨਾਂ ਦੇ ਏਜੰਡੇ 'ਚ ਹੈ, ਬੀਜੇਪੀ ਦੇ ਵੀ ਔਰ ਆਮ ਆਦਮੀ ਪਾਰਟੀ ਦੇ ਵੀ। ਔਰ ਕਿਉਂਕਿ ਹੁਣ ਉਹ ਇਹ ਸਮਝਦੇ ਨੇ ਵੀ ਸਿੱਖ ਤਰ੍ਹਾਂ ਅਸੀਂ ਲਾਂਭੇ ਕਰ ਦਿੱਤੀਆਂ ਨੇ, ਭਾਜਪਾ ਤੇ ਆਪ ਦਾ ਹੀ ਮੁਕਾਬਲਾ ਹੈ ਹਿੰਦੂ ਤੇ ਦਲਿਤ ਕਰਨ ਵਾਲੇ। ਔਰ ਜਿਹੜੀ ਅਖੀਰ 'ਚ ਗੱਲ ਕਹੀ ਗੁਰਪ੍ਰੀਤ ਸਿੰਘ ਸਹੋਤਾ ਨੇ, ਦੇਖੋ ਪੰਜਾਬ ਵਿੱਚ ਸਭ ਤੋਂ ਵੱਡੀ ਵੋਟ ਵਾਲੀ ਧਿਰ ਸਿੱਖ ਕਦੋਂ ਗਫਲਤ ਦੀ ਨੀਂਦੋਂ ਜਾਗਦੇ ਨੇ। ਹੁਣ ਇਹ ਹੈ ਕਿ ਬਈ ਹੁਣ ਇਹ ਵੀ ਨਹੀਂ ਕਹਿਣ ਨੂੰ ਜੀ ਨਹੀਂ ਕਰਦਾ ਕਿ ਬਈ ਤੇਰਾ ਲੁੱਟਿਆ ਹੀ ਸ਼ਹਿਰ ਭੰਬੋਰ ਸੱਸੀਏ ਬੇਖਬਰ ਹੈ। ਵੀ ਸਿੱਖਾਂ ਨੂੰ ਹੁਣ ਇਹ ਕਹੀ ਜਾਈਏ ਵੀ ਤੁਹਾਡਾ ਪੰਜਾਬ ਲੁੱਟਿਆ ਕੁੱਟਿਆ ਪੁੱਟਿਆ ਜਾ ਰਿਹਾ ਹੈ, ਔਰ ਇਸ ਸਭ ਦੇ ਬਾਵਜੂਦ ਤੁਸੀਂ ਕਿਹੜੇ ਕੰਮਾਂ 'ਚ ਲੱਗੇ ਹੋਏ ਹੋ। ਲੇਕਿਨ ਜਿਵੇਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਇਹ ਸਿੱਖਾਂ ਦੀ ਤਾਕਤ ਅਸੀਂ ਕਦੇ ਇੱਕ ਮੋਰਚੇ 'ਚ, ਕਦੇ ਕਿਸਾਨੀ ਮੋਰਚੇ 'ਚ, ਕਦੇ ਨੌਕਰੀਆਂ ਦਾ ਮੁੱਦਾ, ਕਦੇ ਟੀਚਰਾਂ ਦਾ ਮੁੱਦਾ, ਕਦੇ ਪਾਣੀਆਂ ਦਾ ਜ਼ਾਇਆ ਕਰ ਰਹੇ ਹਾਂ। ਇਹ 100 ਹੱਥ ਰੱਸਾ ਸਿਰੇ ਤੇ ਗੰਢ, ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਕਿਸਾਨੀ 90% ਤੋਂ ਜ਼ਿਆਦਾ ਸਿੱਖ ਨੇ, ਕਿਰਤੀ ਨੇ, ਮਿਹਨਤੀ ਨੇ। ਕਿੰਨੀਆਂ 700-800 ਜਿਹੜੇ ਸ਼ਹੀਦ ਉਸ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਦੇ ਉੱਤੇ ਹੋਏ। ਇੱਥੇ ਕੀ ਹੋਇਆ, ਕਿਵੇਂ ਹਰਿਆਣੇ ਦੀ ਪੁਲਿਸ ਨੇ ਜਿਹੜਾ ਉਹ ਅੰਦਰ ਵੜ ਕੇ ਪੰਜਾਬ ਦੇ ਕੁੱਟਿਆ। ਇਹਨਾਂ ਦੀ ਤਾਂ ਇਹ ਹਿੰਮਤ ਨਹੀਂ ਹੈ ਪੰਜਾਬ ਦੀ ਕਿ ਉਹਨਾਂ ਨੇ ਕੋਈ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਹੋਏ। ਕਿਤੇ ਬੇਅਦਬੀਆਂ ਦੇ ਹਵਾਲੇ ਨਾਲ ਧਾਰਮਿਕ ਪਲੇਟਫਾਰਮ ਤੋਂ ਜਿਹੜੇ ਸਿੱਖਾਂ ਨੂੰ ਜ਼ਲੀਲ ਕੀਤਾ ਜਾ ਰਿਹਾ। ਔਰ ਇਸ ਸਭ ਦੇ ਚੱਲਦਿਆਂ ਜੇ ਅਜੇ ਵੀ ਇਹ ਗੱਲ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਸਿੱਖਾਂ ਨੂੰ, ਪੰਜਾਬ ਦੀਆਂ ਸਾਰੀਆਂ ਧਿਰਾਂ ਹੀ ਜਿਹੜੀਆਂ ਪੰਜਾਬ ਪ੍ਰਸਤ ਨੇ, ਭਾਵੇਂ ਉਹ ਪੰਜਾਬੀ ਹਿੰਦੂ ਵੀ ਹੋਣ, ਜੇ ਉਹ ਸਮਝਦੇ ਨੇ ਕਿ ਉਹਨਾਂ ਨੇ ਖੁਸ਼ਹਾਲ ਰਹਿਣਾ, ਤੇ ਫਿਰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਜੀ ਰਾਜ ਸਾਹਿਬ ਤੁਸੀਂ ਸਹੀ ਕਿਹਾ। ਸੋ ਤੇਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 22 ਧਾਰ ਦੇ ਹਿੰਦੂ ਪਹਾੜੀ ਰਾਜਿਆਂ ਦੇ ਵਾਰਿਸ ਹਿਮਾਚਲੀਆਂ ਨੇ RSS ਦੀ ਅਗਵਾਈ ਵਿੱਚ ਪੰਜਾਬ ਦੇ ਸਿੱਖਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਔਰ ਪਿਛਲੇ ਦਿਨੀ ਜਿਵੇਂ ਕੁੱਲੂ, ਮਨੀਕਰਨ ਆਦਿ ਥਾਵਾਂ ਤੇ ਸਿੱਖ ਯਾਤਰੂਆਂ ਨੂੰ ਜਲੀਲ ਕੀਤਾ ਗਿਆ, ਨਿਸ਼ਾਨ ਸਾਹਿਬਾਨ ਦੀ ਬੇਅਦਬੀ ਕੀਤੀ ਗਈ ਅਤੇ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਨੂੰ ਫਾੜਿਆ ਗਿਆ, ਉਹ ਸਭ ਦਾ ਪੰਜਾਬ ਵਿੱਚ ਤਿੱਖਾ ਰਿਐਕਸ਼ਨ ਹੋਇਆ ਹੈ। ਸੋ ਇਹ ਸਪਸ਼ਟ ਸਾਹਮਣੇ ਆਇਆ ਹੈ ਕਿ ਇਸ ਸਭ ਦੀ ਅਗਵਾਈ ਕਰਨ ਵਾਲਾ ਹੋਟਲ ਦਾ ਮਾਲਕ RSS ਦਾ ਆਗੂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਮੈਂ ਜਦੋਂ ਇਹ ਜੋ ਘਟਨਾਕ੍ਰਮ ਹੁਣ ਤਾਜ਼ਾ ਹੋਲੇ ਮਹੱਲੇ ਦੇ ਦੌਰਾਨ ਕੁੱਲੂ ਘਾਟੀ 'ਚ ਮਨੀਕਰਨ 'ਚ ਵਾਪਰਿਆ, ਉਸ ਤੋਂ ਪਹਿਲਾਂ ਵੀ ਕੁਛ ਅਰਸਾ ਪਹਿਲਾਂ ਮਨੀਕਰਨ ਦੇ ਗੁਰਦੁਆਰੇ ਦੇ ਉੱਤੇ ਜਿਵੇਂ ਹਿੰਦੂ ਤਵੀਆਂ ਦੀ ਭੀੜ ਨੇ ਹਮਲਾ ਕੀਤਾ ਸੀ, ਉਸ ਤੋਂ ਵੀ ਪਹਿਲਾਂ ਕਿੰਨੀਆਂ ਘਟਨਾਵਾਂ ਜਿਹਦੇ 'ਚ ਕਿ ਸਿੱਖ ਯਾਤਰੀਆਂ ਦੇ ਨਾਲ ਜਿਹੜੇ ਪਹਾੜਾਂ ਨੂੰ ਜਾਂਦੇ ਨੇ ਜਾਂ ਈਵਨ ਸਿੱਖ ਟੂਰਿਸਟ ਵੀ ਉਹਨਾਂ ਨੂੰ ਕਿਵੇਂ ਜ਼ਲੀਲ ਕੀਤਾ ਜਾਂਦਾ ਹੈ ਜਾਂ ਉਹਨਾਂ ਦੇ ਨਾਲ ਕੀ ਸਲੂਕ ਕੀਤਾ ਜਾਂਦਾ, ਇਹ ਘਟਨਾਕ੍ਰਮ ਲਗਾਤਾਰਤਾ ਦੇ ਨਾਲ ਵਾਪਰ ਰਿਹਾ। ਬਿਲਕੁਲ 19 ਕੁ ਦੇਰ ਰੌਲਾ ਹੁੰਦਾ ਹੈ, ਕੁਛ ਦੇਰ ਇਹ ਵੀ ਕਾਲ ਜਦੋਂ ਲਾਸਟ ਟਾਈਮ ਦੀਆਂ ਘਟਨਾਵਾਂ ਹੋਈਆਂ ਕਿ ਭਾਈ ਹਿਮਾਚਲ ਜਾਣਾ ਬੰਦ ਕਰੋ, ਜੰਮੂ ਕਸ਼ਮੀਰ ਜਾਓ, ਇਹਨਾਂ ਦੀਆਂ ਚੀਕਾਂ ਨਿਕਲ ਆਉਣਗੀਆਂ, ਦੂਸਰਾ ਹੋਏਗਾ। ਲੇਕਿਨ ਇਹਨਾਂ ਦੀ ਸਿਹਤ ਤੇ ਕੋਈ ਬਹੁਤਾ ਅਸਰ ਨਹੀਂ ਹੁੰਦਾ ਕਿਉਂਕਿ ਇਹ ਉਹਨਾਂ ਨੂੰ ਵੀ ਪਤਾ ਹੁੰਦਾ ਔਰ ਅਸੀਂ ਵੀ ਸਮਝਦੇ ਹਾਂ ਵੀ ਕਿਸੇ ਵੀ ਖਬਰ ਦੀ ਉਮਰ 24 ਘੰਟੇ 48 ਘੰਟੇ ਜਾਂ ਵੱਧ ਤੋਂ ਵੱਧ ਹਫ਼ਤਾ ਨਵਾਂ ਆ ਜਾਂਦਾ ਤੇ ਨਵੇਂ ਇਸ਼ੂ ਸਾਹਮਣੇ ਹੁੰਦੇ ਨੇ। ਬਿਲਕੁਲ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਇਹ ਜਿਵੇਂ ਜਦੋਂ ਭਾਰਤੀ ਜਨਸੰਘ ਸੀ, ਇਹਦਾ ਪਹਿਲਾ ਅਵਤਾਰ ਭਾਰਤੀ ਜਨਤਾ ਪਾਰਟੀ ਦਾ, ਤੇ ਭਾਰਤ ਦੇ 28-29 ਸੂਬਿਆਂ ਚੋਂ ਜਿੱਥੇ ਸਭ ਤੋਂ ਪਹਿਲਾਂ ਭਾਰਤੀ ਜਨਸੰਘ ਦੀ ਸਰਕਾਰ ਬਣੀ ਸੀ ਸ਼ਾਂਤਾ ਕੁਮਾਰ ਦੀ ਅਗਵਾਈ ਦੇ ਵਿੱਚ, ਉਹ ਹਿਮਾਚਲ ਪ੍ਰਦੇਸ਼ ਸੀ। ਇਸ ਗੱਲ ਦਾ ਧਿਆਨ ਰਹੇ ਕਿ ਇਹ ਹਿਮਾਚਲੀ ਇਥੂ ਕੁੱਥੂ ਕਰਨ ਵਾਲੇ ਜਿਹੜੇ ਨੇ ਇਹ ਉਹੀ ਨੇ ਜਿਹੜੇ ਜੇ 22 ਧਾਰ ਦੇ ਪਹਾੜੀ ਰਾਜਿਆਂ ਨੇ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੀਆਂ ਲੜੀਆਂ ਤੇ ਉਹਦੇ ਚੋਂ ਲਗਭਗ 12 ਜਿਹੜੀਆਂ ਨੇ ਉਹ ਐਕਸਕਲੂਸਿਵ 22 ਧਾਰ ਦੇ ਪਹਾੜੀ ਰਾਜਿਆਂ ਦੇ ਨਾਲ ਸੀ, ਜਿਨ੍ਹਾਂ ਨੂੰ ਨਾ ਖਾਲਸਾ ਪੰਥ, ਨਾ ਸਿੱਖੀ, ਨਾ ਬੁੱਤ ਪ੍ਰਸਤੀ ਦੇ ਖਿਲਾਫ ਜਿਹੜੀ ਸਿੱਖੀ ਦੇ ਮੂਲ ਸਿਧਾਂਤ ਨੇ ਇਹ ਕਦੇ ਪਸੰਦ ਨਹੀਂ ਸੀ। ਔਰ ਇਹੀ ਕਾਰਨ ਹੈ ਜੇ ਅਸੀਂ ਇਸ ਘਟਨਾਕ੍ਰਮ ਨੂੰ ਸਮਝਣਾ ਹੈ ਵੀ ਇਹ ਮਾਨਸਿਕਤਾ ਕੀ ਹੈ, ਇਹ ਮਹਿਜ਼ ਪਿੰਡਾਂ ਵਾਲਿਆਂ ਦੀ ਤਸਵੀਰ ਪਾੜ ਦੇਣੀ ਜਾਂ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨੀ ਜਾਂ ਗਾਲੀ ਗਲੋਚ ਕਰਨਾ ਜਾਂ RSS ਦੇ ਪ੍ਰਮੁੱਖ ਆਗੂ ਦਾ ਜਿਹੜਾ ਹੋਟਲ ਮਾਲਕ ਹੈ ਅਮਨ ਕਾਰੋਬਾਰੀ, ਜਿਹਨੂੰ ਅਮਨ ਉਹਨੇ ਜਿਵੇਂ ਗਾਲਾਂ ਕੱਢੀਆਂ ਕਿ ਜੀ ਤੁਸੀਂ ਆਹ ਕਰਦੇ ਹੋ, ਉਹ ਬਦਮਾਸ਼ ਹੋ ਤੁਸੀਂ ਸਾਰੇ ਔਰ ਨਸ਼ੇ ਕਰਦੇ ਹੋ, ਔਰ ਦੂਜਾ ਅਸੀਂ ਇੱਥੇ ਤੁਹਾਡੀ ਇਹ ਸਿੱਖਾਸ਼ਾਹੀ ਨਹੀਂ ਚੱਲਣ ਦਿਆਂਗੇ, ਦੂਜਾ ਇਹ ਤਾਂ ਬਿਮਾਰੀ ਦੇ ਸਿੰਪਟਮ ਨੇ। ਜੇ ਤੁਸੀਂ ਅਸਲ ਬਿਮਾਰੀ ਨੂੰ ਨਹੀਂ ਸਮਝੋਗੇ ਕਿ ਇਹਨਾਂ ਦੀ ਜ਼ਹਿਨੀਅਤ ਦੇ ਵਿੱਚ ਕੀ ਹੈ, ਬਿਲਕੁਲ ਇਸ ਹਿਸਟਰੀ 'ਚ ਇਹਨਾਂ ਨੇ ਕੀ ਰੋਲ ਅਦਾ ਕੀਤਾ ਹੋਇਆ, ਇਹ ਵੱਖਰੀ ਕਹਾਣੀ ਹੈ। ਅਸੀਂ ਫਿਰ ਬਾਰ-ਬਾਰ ਆਪਣੇ ਪਰਉਪਕਾਰਾਂ ਦੀ ਬਹੁਤੇ ਅਸੀਂ ਗੱਲ ਸੁਣਾਈ ਜਾਈਏ, ਇਹਦੇ 'ਚ ਕੋਈ ਜਦੋਂ 6ਵੇਂ ਪਾਤਸ਼ਾਹ ਨੇ 52 ਜਿਹੜੇ ਪੋਲੀਟੀਕਲ ਡਿਸੀਡੈਂਟ ਰਾਜੇ ਸੀ ਉਹਨਾਂ ਨੂੰ ਗਵਾਲੀਅਰ ਦੇ ਕਿਲੇ 'ਚੋਂ ਛਡਾਇਆ ਸੀ, ਉਹਨਾਂ 'ਚੋਂ 22 ਧਾਰ ਦੇ ਪਹਾੜੀ ਰਾਜਿਆਂ ਦੇ ਜਿਹੜੇ ਬਾਅਦ ਦੇ ਵਿੱਚ 10ਵੇਂ ਪਾਤਸ਼ਾਹ ਦੇ ਖਿਲਾਫ ਹੀ ਆ ਕੇ ਖਲੋ ਗਏ ਕੁਝ ਸਾਲਾਂ ਮਗਰੋਂ ਹੀ ਉਹਨਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ, ਉਹ ਵੀ ਸਨ। ਈਵਨ ਕਹਿਲੂਰ ਰਿਆਸਤ ਬਿਲਾਸਪੁਰ ਜਿਹਦਾ ਬਾਅਦ ਦੇ ਵਿੱਚ ਭੀਮ ਚੰਦ ਜਿਹਨੇ ਪੂਰੀ ਦੁਸ਼ਮਣੀ ਪਗਾਈ ਜਿਹੜੀ ਹੈ, ਉਹਦੇ ਪਿਓ ਨੂੰ ਵੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਰਿਲੀਜ਼ ਕਰਵਾ ਕੇ ਲਿਆਏ ਸੀ ਗਵਾਲੀਅਰ ਦੇ ਕਿਲੇ 'ਚੋਂ। ਸੋ ਇਹਨਾਂ ਤੋਂ ਐਕਸਪੈਕਟ ਕਰਨਾ ਇਹ ਤਾਂ, ਔਰ ਇਹੀ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਜਿਹੜਾ ਜ਼ਫਰਨਾਮਾ ਲਿਖਿਆ ਸੀ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਤੂੰ ਵੀ ਜਿਹੜਾ ਬੁੱਤੋ ਸ਼ਿਕਨ, ਮੈਂ ਵੀ ਬੁੱਤੋ ਸ਼ਿਕਨ, ਪਰ ਤੂੰ ਇਹਨਾਂ ਬੁੱਤ ਪ੍ਰਸਤ ਪਹਾੜੀ ਰਾਜਿਆਂ ਦੇ ਕਹਿਣ ਤੇ ਅਨੰਦਪੁਰ ਤੇ ਹਮਲਾਵਰ ਹੋ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਰਿਆਸਤਾਂ ਆਟੋਨੋਮਸ ਸਨ, ਇਹ ਸਾਲਾਨਾ ਜਿਹੜਾ ਨਜ਼ਰਾਨਾ ਜਾਂ ਜੋ ਵੀ ਉਹਦੇ ਲਈ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਉਹ ਦਿੱਲੀ ਦਰਬਾਰ ਨੂੰ ਪਹੁੰਚਾਉਂਦੀਆਂ ਸੀ, ਬਾਕੀ ਆਪਣੀਆਂ ਸਟੇਟਾਂ 'ਚ ਆਜ਼ਾਦ ਸਨ। ਔਰ ਅਨੰਦਪੁਰ ਸਾਹਿਬ ਜਿਹੜਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿਲੂਰ ਰਿਆਸਤ ਤੋਂ ਹੀ, ਜਿਹਦਾ ਪਹਿਲਾ ਨਾਂ ਇਸ ਮਾਖੋਵਾਲ ਸੀ, ਉਹਨੂੰ ਖਰੀਦ ਕੇ ਆਪਣੀ ਮਾਤਾ ਦੇ ਨਾਮ ਤੇ ਉੱਤੇ ਚੱਕ ਨਾਨਕੀ ਵਸਾਇਆ ਸੀ, ਜਿਸ ਨੂੰ ਅਨੰਦਪੁਰ ਸਾਹਿਬ 10ਵੇਂ ਪਾਤਸ਼ਾਹ ਦੇ ਵੇਲੇ ਪ੍ਰਚਲਿਤ ਹੋਇਆ, ਨਾਲ ਲੱਗਦਾ ਸਾਰਾ। ਇਹ ਵੀ ਆਪਣੇ ਆਪ ਦੇ ਵਿੱਚ ਇਹ ਕਿਸੇ ਨੂੰ ਟੈਕਸ ਦੇਣ ਵਾਲੀ ਜਿਹੜੀ ਨਹੀਂ ਸੀ। ਔਰ ਇਹ ਸਿੱਖ ਗੁਰੂ ਸਾਹਿਬਾਨ ਜਿਨ੍ਹਾਂ ਨੇ ਸਾਰੇ ਸ਼ਹਿਰ ਵਸਾਏ ਜ਼ਮੀਨ ਲੈ ਕੇ, ਉਹ ਕੋਈ ਮੁਗਲਿਆ ਸਰਕਾਰ ਨੂੰ ਜਾਂ ਕਿਸੇ ਨੂੰ
ਨੇ ਇਹ ਸਾਰੇ ਜਿਹੜੇ ਨੇ ਨਜ਼ਰਾਨੇ ਦੇਣ ਵਾਲੇ ਸੀ। ਔਰ ਇਹਨਾਂ ਨੇ ਜਦੋਂ ਕਲੈਕਟਿਵਲੀ ਸ਼ਿਕਾਇਤ ਕੀਤੀ ਦਿੱਲੀ ਦਰਬਾਰ 'ਚ ਕਿ ਜੀ ਇਹ ਆਨੰਦਪੁਰ ਦੀ ਰਿਆਸਤ ਸਾਡੇ ਲਈ ਬਹੁਤ ਵੱਡਾ ਖਤਰਾ ਹੈ ਔਰ ਇਹ ਦੂਜਾ ਔਰ ਸ਼ਾਹੀ ਫੌਜ ਭੇਜੋ। ਫਿਰ ਸ਼ਾਹੀ ਫੌਜ ਜਿਹੜੀ ਹੈ ਔਰੰਗਜ਼ੇਬ ਦੀ ਉਹ ਪਹਿਲੇ ਫਾਰਮ 'ਚ ਵੀ ਆਂਦੀ ਰਹੀ ਔਰ ਬਾਅਦ ਦੇ ਵਿੱਚ ਸੂਬਾ ਸਰਹੰਦ ਔਰ ਲਾਹੌਰ ਔਰ ਜਿਹੜੇ ਵੀ ਉਹਨਾਂ ਦੇ ਸਾਰੇ ਪਰਗਣੇ ਸੀ ਉਹਨਾਂ ਦੀ ਫੌਜ ਆਈ। ਸੋ ਇਹਨੂੰ ਸਮਝਣਾ ਜ਼ਰੂਰੀ ਹੈ ਕਿ ਡਾਇਰੈਕਟ ਟੱਕਰ ਕੋਈ ਦਿੱਲੀ ਦੇ ਨਾਲ ਅਨੰਦਪੁਰ ਸਾਹਿਬ ਦੀ ਪਹਿਲੀ ਸਟੇਜ ਤੇ ਨਹੀਂ ਹੋਈ। ਪਹਿਲਾਂ ਇਹੀ ਲੜਾਈਆਂ ਇਹਨਾਂ ਦੇ ਨਾਲ ਹੀ ਰਹੀਆਂ ਤੇ ਇਹਨਾਂ ਨੇ ਹੀ ਔਰੰਗਜ਼ੇਬ ਨੂੰ ਦੀ ਜਿਹੜੀ ਉਹ ਤਾਂ ਬੈਠਾ ਸੀ ਸਾਊਥ ਦੇ ਵਿੱਚ ਜਾ ਕੇ, ਉੱਥੋਂ ਕਦੇ ਪੰਜਾਬ ਆਇਆ ਹੀ ਨਹੀਂ ਵਾਪਸ, ਉੱਥੇ ਹੀ ਮਰਿਆ ਔਰੰਗਾਬਾਦ ਦੇ ਵਿੱਚ, ਜਿਹਦੀ ਕਬਰ ਨੂੰ ਲੈ ਕੇ ਅੱਜ ਕੱਲ੍ਹ ਇਹ ਜਿਹੜਾ ਇਹਨਾਂ ਨੇ ਪਿੱਟ ਸਿਆਪਾ ਪਾਇਆ ਹੋਇਆ, ਕਦੇ ਨਾਗਪੁਰ ਦੇ ਵਿੱਚ ਜੋ ਦੰਗੇ ਕਰਵਾਏ ਨੇ ਜਾਂ ਉਸ ਤੋਂ ਪਹਿਲਾਂ ਜਿੱਥੇ ਜਿਹਨੂੰ ਉਸ ਦਾ ਨਾਮ ਸ਼ਾਇਦ ਖੁਲਦਾਬਾਦ ਹੈ ਜਿੱਥੇ ਉਹਦੀ ਟੋਮ ਹੈ ਔਰੰਗਜ਼ੇਬ ਦੀ ਕਿ ਉਹਨੂੰ ਢਾਓ ਜੀ ਉਹਨੂੰ ਲੈਵਲ। ਉਹ ਔਰੰਗਜ਼ੇਬ ਦੀ ਜਿਹੜੀ ਸੋਚ ਸੀ ਅੱਜ ਤੁਸੀਂ ਜਿਉਂਦੇ ਬੈਠੇ ਹੋ, ਔਰੰਗਜ਼ੇਬ ਉਹਨੂੰ ਤਾਂ ਮਰਿਆ 300 ਸਾਲ ਹੋ ਗਏ, ਗਿਆ ਗਵਾਚਿਆ ਉਹ ਇਤਿਹਾਸ ਦੇ ਪੰਨਿਆਂ ਦੇ ਵਿੱਚ। ਤੁਸੀਂ ਤਾਂ ਔਰੰਗਜ਼ੇਬ ਦੀ ਰੂਹ ਤਾਂ ਤੁਹਾਡੇ 'ਚ ਬੈਠੀ ਹੋਈ ਹੈ। ਹੁਣ ਉਹੀ ਜਿਹੜਾ ਵਰਤਾਰਾ ਹੈ ਜਿਹੜਾ ਉਸ ਪੀਰੀਅਡ ਦੇ ਵਿੱਚ ਇਹ ਬੁੱਤ ਪ੍ਰਸਤਾਂ ਨੇ ਕੀਤਾ, ਅੱਜ ਇਹੀ ਔਰ ਇਹ RSS ਦੀ ਬਿਲਕੁਲ ਕੈਲਕੂਲੇਟਡ ਮੂਵ ਹੈ ਔਰ ਇਹ ਲਗਾਤਾਰਤਾ ਨਾਲ ਇਹ ਕਰ ਰਹੇ ਨੇ। ਅੱਜ ਪੰਜਾਬ ਜਿਹੜਾ ਹਿਮਾਚਲ ਅਸੈਂਬਲੀ 'ਚ ਵੀ ਹੋਇਆ ਕਿ ਜੀ ਉਹਦੇ 'ਚ ਉਹਨੇ ਬੜਾ ਜਿਹੜਾ ਚੀਫ ਮਿਨਿਸਟਰ ਹੈ, ਹਾਲਾਂਕਿ ਕਾਂਗਰਸ ਦੀ ਹਕੂਮਤ ਹੈ ਹਿਮਾਚਲ 'ਚ, ਸੁਖਵਿੰਦਰ ਸੁੱਖੂ, ਉਹਨੇ ਬੜਾ ਕੰਸੀਲੇਟਰੀ ਬਿਆਨ ਦਿੱਤਾ ਹੈ। ਉਹ ਕਹਿੰਦਾ ਜੀ ਅਸੀਂ ਪਹਿਲਾਂ ਮਹਾਂ ਪੰਜਾਬ ਦਾ ਹਿੱਸਾ ਸੀ, ਪੰਜਾਬ ਵਾਲੇ ਸਾਡੇ ਭਰਾ ਵਾਂਗ ਹਨ, ਨੌਜਵਾਨੀ ਕਈ ਵਾਰ ਗੁੰਮਰਾਹ ਹੋ ਜਾਂਦੀ ਹੈ ਜਿਸ ਕਾਰਨ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਸਾਡੇ ਲਈ ਪੰਜਾਬ ਦੇ ਸਭ ਲੋਕ ਸਨਮਾਨਯੋਗ ਹਨ। ਵੀ ਜੇ ਸਨਮਾਨਯੋਗ ਨੇ ਤੇ ਇਹ ਜਿਹੜਾ ਅਮਨ ਉਹਦਾ ਪੁੱਤਰ, ਔਰ ਫੋਟੋਆਂ ਕੱਢ ਲੈਂਦੀਆਂ ਸੋਸ਼ਲ ਮੀਡੀਆ ਨੇ ਵੀ RSS ਦੀਆਂ ਖਾਕੀ ਨਿੱਕਰਾਂ ਪਾਈਆਂ ਹੋਈਆਂ ਔਰ ਪਰੇਡ ਕਰ ਰਹੇ ਨੇ, RSS ਦੀ ਇਹ ਲਾਈਨ ਹੈ। ਉਸ ਤੋਂ ਪਹਿਲਾਂ ਕੰਗਣਾ ਰਣੌਤ ਜਿਹੜੀ ਮੰਡੀ ਤੋਂ MP ਬਣੀ BJP ਦੀ, ਉਹੀ ਮੰਡੀ ਰਿਆਸਤ ਜਿਹੜੀ ਹੈ 22 ਧਾਰ ਦੇ ਪਹਾੜੀ ਰਾਜਿਆਂ ਦੀ, ਉਹਨੇ ਕਿੰਨਾ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ। ਹੁਣ ਜਦੋਂ ਦੀ ਉਹਦੀ ਫਿਲਮ ਫਲॉप ਹੋਈ ਹੈ, ਉਹਦੇ ਈਵਨ ਮੰਡੀ 'ਚ ਵੀ ਜਿੱਥੇ ਸਿਨੇਮੇ 'ਚ ਲੱਗੀ ਉੱਥੇ 12 ਬੰਦੇ ਦੇਖਣ ਗਏ ਸੀ। ਬਿਲਕੁਲ ਟੋਟਲ ਜਿਹੜਾ ਔਰ ਚੈਲੰਜ ਹੋਇਆ, ਪੰਜਾਬ 'ਚ ਪਾਬੰਦੀ ਲੱਗੀ, ਸਿੱਖਾਂ ਨੇ ਹੈਡ ਔਨ। ਹੁਣ ਅੱਜ ਕੱਲ੍ਹ ਕਿਤੇ ਕੰਨ 'ਚ ਪਾਇਆ ਨਹੀਂ ਰੜਕਦੀ, ਪਰ ਉਹਨੂੰ ਟਿਕਟ ਵੀ ਦੇਣਾ, ਉੱਥੋਂ ਕਿਸਾਨ ਮੂਵਮੈਂਟ ਦੇ ਖਿਲਾਫ ਬੁਲਵਾਉਣਾ, ਬਾਅਦ ਸਿੱਖਾਂ ਦੇ ਖਿਲਾਫ। ਫਿਰ ਭਾਵੇਂ ਬੀਬੀ ਕੁਲਵਿੰਦਰ ਕੌਰ ਨੇ ਚਪੇੜ ਜੜੀ, ਲੇਕਿਨ ਉਹ ਚਪੇੜ ਦੀਆਂ ਵੀ ਚੀਕਾਂ ਕਿੰਨੀ ਦੇਰ ਤੱਕ ਮਾਰਦੀ ਰਹੀ। ਹੁਣ ਜਾ ਕੇ ਜਿਹੜੀ ਹੈ ਉਹ ਮੇਰੇ ਖਿਆਲ ਅਫੀਮ ਦੀ ਗੋਲੀ ਖਾ ਕੇ ਸੁੱਤੀ ਹੋਈ ਹੈ, ਉਹ ਫਿਰ ਕਿਸੇ ਹੋਰ ਨੂੰ ਹੁਣ ਇਹ ਕੰਮ ਇਹਨਾਂ ਨੇ ਸ਼ੁਰੂ ਕਰ ਲਿਆ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਪੰਜਾਬ ਨੇ ਐਤਕੀ ਜਵਾਬ ਵੀ ਦਿੱਤਾ। ਜਵਾਬ ਕਿ ਹਿਮਾਚਲ, ਉਹਨਾਂ ਨੇ ਕਿਹਾ ਜੀ ਤੁਸੀਂ ਪਿੰਡਾਣਿਆਂ ਦੇ ਪੋਸਟਰ ਲਾਏ ਨੇ, ਫਾੜੇ ਨੇ, ਜਿੰਨੀਆਂ ਬੱਸਾਂ ਹਿਮਾਚਲ ਦੀਆਂ ਪੰਜਾਬ ਦੇ ਵਿੱਚ ਐਂਟਰ ਕਰਦੀਆਂ ਨੇ ਤੇ ਪੰਜਾਬ ਤੋਂ ਹਿਮਾਚਲ ਨੂੰ ਜਾਂਦੀਆਂ ਨੇ, ਹੁਸ਼ਿਆਰਪੁਰ ਜ਼ਿਲ੍ਹਾ, ਊਨਾ, ਜਿੱਧਰੋਂ ਜਿਹੜਾ ਵੀ ਹਿਮਾਚਲ, ਉੱਥੇ ਜਾ ਕੇ ਨੌਜਵਾਨ ਬੱਸ ਦੇ ਉੱਤੇ ਲਾ ਦਿੰਦੇ ਨੇ ਪਿੰਡਾਂ ਵਾਲਿਆਂ ਦੇ ਪੋਸਟਰ, ਝੰਡਾ ਵੀ ਲਾ ਦਿੰਦੇ ਨੇ ਤੇ ਜ਼ਿੰਦਾਬਾਦ ਕਰਕੇ ਕਹਿੰਦੇ ਨੇ ਆਹ ਲੋ ਲੈ ਜਾਓ, ਹੁਣ ਜਿਵੇਂ ਆਪਣੇ ਹੱਥ 'ਚ ਇਹਨੂੰ ਜਾ ਕੇ ਕਰੋ। ਸੋ ਉਹਦਾ ਕਾਫੀ ਇੱਕ ਦੋ ਥਾਂ ਤੇ ਤਾਂ ਉਹਨਾਂ ਨੇ ਹੋਰ ਵੀ ਥੋੜਾ ਜਿਹਾ ਸਖਤ ਐਕਸ਼ਨ ਲਿਆ। ਫਿਰ ਈਵਨ ਸਿੱਖ ਨੌਜਵਾਨਾਂ ਦੀ ਭੀੜ ਇਕੱਠੀ ਹੋ ਕੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਬਾਰਡਰ ਵੱਲ ਗਈ ਹਿਮਾਚਲ ਦੇ, ਜਿੱਥੇ ਉਹਨਾਂ ਨੂੰ ਰੋਕਿਆ ਗਿਆ। ਔਰ ਇਸ ਦੇ ਉੱਤੇ ਹੁਣ ਭਾਵੇਂ ਅਜੇ ਕਿਉਂਕਿ ਹੁਣ ਕੁਲਦੀਪ ਸਿੰਘ ਗੜਗੱਜ ਨੂੰ ਇਹਨਾਂ ਨੇ ਨਵਾਂ ਜਥੇਦਾਰ ਥਾਪਿਆ ਹੈ, ਉਹਨੇ ਆਪਣੀ ਐਕਸੈਪਟੈਂਸ ਵੀ ਲੈਣੀ ਹੈ। ਔਰ ਦੂਸਰਾ ਵੀ ਹੈ ਹਰਜਿੰਦਰ ਸਿੰਘ ਧਾਮੀ ਵੀ ਲੌਟ ਕੇ ਬੁੱਧੂ ਘਰ ਕੋ ਆਏ, ਉਹ ਆ ਗਿਆ ਡਰਾਮਾ ਜਿਹਾ ਕਰਕੇ ਵਾਪਸ ਸ਼੍ਰੋਮਣੀ ਕਮੇਟੀ ਦੇ। ਤੇ ਗੜਗੱਜ ਨੇ ਇਸ ਦੇ ਉੱਤੇ ਜਿਹੜਾ ਉਹ ਬਿਆਨ ਦਿੱਤਾ ਕਿ ਜੀ ਇਹ ਜਿਹੜਾ ਕੁਝ ਸ਼ਰਾਰਤੀ ਲੋਕ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਸੱਟ ਮਾਰਨਾ ਚਾਹੁੰਦੇ ਨੇ, ਤਣਾਅ ਵਾਲੀ ਸਥਿਤੀ ਬਣਾਉਣਾ ਚਾਹੁੰਦੇ ਨੇ। ਔਰ ਪਿੰਡਾਂ ਵਾਲੇ ਜਿਹੜੇ ਨੇ ਉਹ ਸਾਡੇ ਬਹੁਤ ਵੱਡੇ ਸੰਤ ਨੇ, ਪਿੰਡਾਂ ਵਾਲੇ ਪੰਥ ਦੇ ਮਹਾਨ ਨਾਇਕ ਨੇ, ਔਰ ਅਸੀਂ ਇਸ ਕਿਸਮ ਦੀ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਉਹ ਤੋਹੀਨ ਉਹ ਬਰਦਾਸ਼ਤ ਨਹੀਂ ਕਰਾਂਗੇ। ਔਰ ਇਸੇ ਤਰ੍ਹਾਂ ਜਿਵੇਂ ਮੈਂ ਦੱਸਿਆ ਕਿ ਸਿੱਖ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਵੀ ਕੀਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਔਰ ਬਾਰਡਰ ਵੱਲ ਜਾਣ ਦੀ ਕੋਸ਼ਿਸ਼ ਵੀ ਕੀਤੀ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਸਿੱਖ ਲੀਡਰਾਂ ਨੇ ਕਿ ਜਿਹੜੇ ਸ਼ਰਾਰਤੀ ਅੰਸਰ ਇਸ ਕਿਸਮ ਦਾ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਵਕਤੀ ਜਿਹੀਆਂ ਗੱਲਾਂ ਨੇ, ਇਹਨਾਂ ਨੂੰ ਪਹਾੜੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਲਟੀਮੇਟਲੀ ਇਹਨਾਂ ਨੂੰ ਇਹ ਜਵਾਬਦੇਹ ਹੋਣਾ ਪਏਗਾ। ਹਾਲਾਂਕਿ
ਜਿਹੜੀ ਉਹਨਾਂ ਦੀ ਹਿਮਾਚਲ ਵਿਧਾਨ ਸਭਾ 'ਚ ਜਿਹੜਾ ਉਹਨਾਂ ਦਾ ਲੀਡਰ ਹੈ ਬੀਜੇਪੀ ਦਾ, ਉਹਨੇ ਅਗੇਨ ਉਸ ਕਿਸਮ ਦਾ ਹੀ ਨਫ਼ਰਤੀ ਬਿਆਨ ਦਿੱਤਾ ਹੈ। ਉਹਨੇ ਕਿਹਾ ਜੀ ਕਿ ਇਹ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਲਈ ਪਿਛਲੇ ਕੁਝ ਦਿਨਾਂ ਤੋਂ ਘਟਨਾਵਾਂ ਵਾਪਰ ਰਹੀਆਂ। ਸਾਡੇ ਗੁਆਂਢੀ ਸੂਬੇ ਪੰਜਾਬ ਦੇ ਲੋਕ ਸੂਬੇ 'ਚ ਆਉਂਦੇ ਨੇ, ਉਹ ਹੁੜਦੰਗ ਮਚਾ ਰਹੇ ਨੇ, ਆਪਣੀਆਂ ਗੱਡੀਆਂ ਤੇ ਵਾਹਨਾਂ ਤੇ ਪਿੰਡਾਂ ਵਾਲਿਆਂ ਦੀ ਤਸਵੀਰ ਤੇ ਝੰਡੇ ਲਾ ਕੇ ਉਹਨਾਂ ਦੇ ਸਨਮਾਨ 'ਚ ਗੱਲਾਂ ਕਰ ਰਹੇ ਨੇ। ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾ ਰਹੇ। ਤੁਸੀਂ ਇਹ ਦੇਖੋ ਹੁਣ ਇਹ ਕਿਵੇਂ RSS ਦਾ ਏਜੰਡਾ ਹੈ। ਉਹ ਅਮਨ ਹੋਟਲ ਵਾਲਾ ਜਿਹਦੇ ਖਿਲਾਫ ਐਨ ਫਿਰ ਨੌਜਵਾਨਾਂ ਨੇ ਕਿਹਾ ਵੀ ਇਹਨੂੰ ਜਿਹੜਾ ਉਹ ਰਿਵਿਊ ਕੀਤੇ ਜਾਂਦੇ ਨੇ, ਦਿਓ ਇਹਨੂੰ 0 ਰਿਵਿਊ। ਉਹਨਾਂ ਨੇ ਕਿਹਾ ਬਹੁਤ ਮਾੜਾ ਪ੍ਰਬੰਧ ਇਹ ਉਹ ਭਰਤਾ ਉਹਨਾਂ ਨੇ ਇੰਟਰਨੈਟ। ਲੇਕਿਨ ਉਹਨੂੰ ਡਿਫੈਂਡ ਕਰਨ ਦੇ ਲਈ ਵਿਧਾਨ ਸਭਾ 'ਚ ਖਲੋ ਕੇ ਬੀਜੇਪੀ ਦਾ ਲੀਡਰ ਜਿਹੜਾ ਜੈਰਾਮ ਠਾਕੁਰ ਕਹਿ ਰਿਹਾ ਕਿ ਵੀ ਅਸੀਂ ਸਦਭਾਵਨਾ ਦੇ ਨਾਲ ਰਹਿੰਦੇ ਹਾਂ, ਸਾਡੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਬਾਹਰੋਂ ਆਏ ਸੈਲਾਨੀ ਝੰਡੇ ਲਾ ਕੇ ਆਉਂਦੇ ਨੇ, ਗੁੰਡਾਗਰਦੀ ਕਰਦੇ ਨੇ। ਇਹਦੀ ਕਾਨੂੰਨ ਮੁਤਾਬਕ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਔਰ ਪੰਜਾਬ ਦੇ ਵਿੱਚ HRTC ਦੀ ਬੱਸ ਨੂੰ ਰੋਕਿਆ ਗਿਆ, ਪਿੰਡਾਂ ਵਾਲੇ ਦੀ ਤਸਵੀਰ ਲਾਈ ਗਈ। ਮੈਂ ਇਸ ਨੂੰ ਠੀਕ ਨਹੀਂ ਸਮਝਦਾ, ਇਹਦੇ ਬਾਰੇ ਗੱਲਬਾਤ ਕੀਤੀ ਜਾਏ। ਔਰ ਹਿਮਾਚਲ ਦਾ ਚੀਫ ਮਿਨਿਸਟਰ ਸੁਖਵਿੰਦਰ ਸੁੱਖੂ ਕਹਿੰਦਾ ਜੀ ਮੈਂ ਭਗਵੰਤ ਮਾਨ ਨਾਲ ਗੱਲ ਕੀਤੀ ਹੈ, ਸਭ ਠੀਕ ਹੋ ਜਾਏਗਾ, ਸਭ ਹੋਏਗਾ ਨਫ। ਸੋ ਇਹ ਸਾਨੂੰ ਇਹ ਸੋਚਣਾ ਪਏਗਾ ਕਿ ਵੀ ਇਹ ਟੈਸਟਿੰਗ ਆਫ ਦਾ ਵਾਟਰਸ ਹੈ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਸਿੱਖ ਜਥੇਬੰਦੀਆਂ ਨੂੰ, ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਕਿ ਉਹਨਾਂ ਨੇ ਟਿਟ ਫॉर ਟੈਟ ਜਵਾਬ ਦਿੱਤਾ। ਪਰ ਇਹ ਵਕਤੀ ਤੌਰ ਦੇ ਉੱਤੇ ਕੁਝ ਵੀ ਜਿਹੜਾ ਉਹ ਐਕਸ਼ਨ ਰਿਐਕਸ਼ਨ ਚੱਲਦਾ ਰਹਿੰਦਾ ਹੈ। ਲੌਂਗ ਟਰਮ ਸਾਨੂੰ ਇਸ ਵੇਲੇ ਸਿੱਖ ਜਥੇਬੰਦੀਆਂ ਨੂੰ, ਜਿਹੜੇ ਕੰਸਰਨਡ ਸਿੱਖ ਨੇ, ਉਹਨਾਂ ਨੂੰ ਇੱਕ ਯੂਨੀਫਾਈਡ ਮੋਰਚੇ ਦੇ ਨਾਲ ਸਾਨੂੰ ਅਲਟੀਮੇਟਲੀ ਆਪਣੀ ਆਜ਼ਾਦੀ ਦੀ ਲੜਾਈ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ। ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਅਗੇਨ ਐਂਡ ਅਗੇਨ ਜਦੋਂ ਅਸੀਂ ਕਹਿੰਦੇ ਹਾਂ ਵੀ ਕੋਈ ਸਾਡਾ ਮਸਲਾ ਹੱਲ ਨਹੀਂ ਹੋਣਾ, ਤੇ ਇਹ ਤਾਂ ਅਗੇਨ ਬਿਮਾਰੀ ਦੇ ਸਿੰਪਟਮ ਨੇ। ਸਾਡੇ ਜਿਹੜੇ ਨਾਇਕ ਨੇ ਸੰਤ ਪਿੰਡਰਾਂ ਵਾਲੇ, ਉਹਨਾਂ ਦੇ ਲਈ ਤੁਸੀਂ 40 ਸਾਲਾਂ 'ਚ ਦੇਖੋ ਕਿਸ ਕਿਸਮ ਦਾ ਮਾਹੌਲ ਔਰ ਕਿਵੇਂ ਉਹਨਾਂ ਦੇ ਜਦੋਂ ਉਹ ਹਯਾਤੀ 'ਚ ਸਨ ਕਿਵੇਂ ਉਹਨਾਂ ਦੇ ਇਮੇਜ ਨੂੰ ਪੇਂਟ ਕੀਤਾ ਗਿਆ। ਇਹ ਵੱਖਰੀ ਕਹਾਣੀ ਹੈ ਕਿ ਜੇ ਪਿੰਡਾਂ ਵਾਲਿਆਂ ਦੀ ਤਸਵੀਰ ਨੂੰ ਇਹਨਾਂ ਨੇ ਉਹਨਾਂ ਦੇ ਉੱਤੇ ਆਲਮੋਸਟ ਪਾਬੰਦੀ ਵਾਲੀ ਗੱਲ ਸੀ, ਤੇ ਅੱਜ ਦੁਨੀਆ ਭਰ 'ਚ ਗੁਰਦੁਆਰਿਆਂ 'ਚ ਸਿੱਖ ਮਿਊਜ਼ੀਅਮ 'ਚ ਉਹਨਾਂ ਦੀ ਤਸਵੀਰ ਹੈ। ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਦੀ ਤਸਵੀਰ ਸਿੱਖ ਨੌਜਵਾਨੀ ਦੇ ਹਿਰਦੇ 'ਚ ਹੈ, ਕਿਉਂਕਿ ਉਹਨਾਂ ਨੇ ਖਾਲਸਾ ਪੰਥ ਦੀ ਆਨ ਸ਼ਾਨ ਲਈ ਕੌਮੀ ਕਾਰ ਖਾਲਿਸਤਾਨ ਜਿਹੜਾ ਉਹਨਾਂ ਦੇ ਹੀ ਜਿਹੜੇ ਨੇ ਉਹ ਲਫ਼ਜ਼ ਨੇ ਕਿ ਜਿੱਦਣ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਫੋਕਸ ਖਾਲਿਸਤਾਨ ਦੇ ਉੱਤੇ ਹੋਣਾ ਜ਼ਰੂਰੀ ਹੈ ਅਲਟੀਮੇਟਲੀ, ਅਦਰਵਾਈਜ਼ ਅਸੀਂ ਐਵੇਂ ਵੇਸਟ ਆਪਣਾ ਟਾਈਮ ਔਰ એનર્ਜੀ ਕਰਦੇ ਰਵਾਂਗੇ। ਜੀ ਡਾ ਸਾਹਿਬ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਮੁਝੇ ਨਾ ਦੇ ਫਰੀਦਾ ਬਾਰ ਪਰਾਏ ਬੈਸਨਾ, ਸਾਈ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ, ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ।
ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਂ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਮੁਸ਼ਕਲ ਵਿੱਚ ਫਸੀ ਮੋਦੀ ਸਰਕਾਰ ਭਾਰਤੀਆਂ ਦਾ ਧਿਆਨ ਡਾਇਵਰਟ ਕਰਨ ਲਈ ਪਾਕਿਸਤਾਨ ਦੇ ਖਿਲਾਫ ਸੀਮਤ ਫੌਜੀ ਕਾਰਵਾਈ ਕਰ ਸਕਦੀ ਹੈ ਔਰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੱਲੋਂ ਬਾਰ-ਬਾਰ ਪਾਕਿਸਤਾਨ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਆਪਣੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ ਆਜ਼ਾਦ ਕਸ਼ਮੀਰ ਨੂੰ ਭਾਰਤ ਦੇ ਹਵਾਲੇ ਕਰ ਦੇਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਲੇਟਲੀ ਸਾਡੇ 2-3 ਜਿਹੜੇ ਅੱਡ ਪਿਛਲੇ ਕੁਝ ਪੀਰੀਅਡ ਦੇ ਇੰਟਰਵਿਊ ਨੇ ਪਾਕਿਸਤਾਨ ਦੇ ਚੈਨਲਸ ਨਾਲ ਬੀਤੇ ਕੱਲ ਵੀ ਜਿਹੜਾ ਅੱਜ ਪੋਸਟ ਹੋਇਆ ਹਰਮੀਤ ਸਿੰਘ ਪ੍ਰੋਮੀਨੈਂਟ ਜਰਨਲਿਸਟ ਨੇ ਪਾਕਿਸਤਾਨ ਦੇ ਸਿੱਖ ਫੇਥ ਦੇ ਨਾਲ ਸੰਬੰਧਿਤ ਨੇ ਜੀ ਔਰ ਉਸ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ। ਉਸ ਤੋਂ ਪਹਿਲਾਂ ਜਿਹੜਾ ਅਸੀਂ ਇੱਕ ਆਪਣਾ ਕਾਮੈਂਟ ਬਲੋਚਿਸਤਾਨ 'ਚ ਜੋ ਭਾਰਤੀ ਸਰਕਾਰ ਦੀ ਦਖਲਅੰਦਾਜ਼ੀ ਹੈ, ਭਾਰਤ ਦੀ ਰਾਹ ਦੀ ਔਰ ਜੋ ਕੁਝ ਚੱਲ ਰਿਹਾ ਹੈ ਉਸ ਨੂੰ ਲੈ ਕੇ ਵੀ ਜਿਹੜੀ ਸਟੇਟਮੈਂਟ ਹੈ ਉਹ ਕਾਫੀ ਵਾਈਡਲੀ ਪਾਕਿਸਤਾਨੀ ਮੀਡੀਆ ਦੇ ਵਿੱਚ ਵੀ ਔਰ ਉਹਦੇ 'ਚੋਂ ਕੁਝ ਕਲਿੱਪ ਕੱਢ ਕੇ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਰਕੂਲੇਟ ਹੋਏ ਨੇ ਜੀ। ਔਰ ਅਸੀਂ ਕਿਉਂਕਿ ਇਹ ਵੀ ਕੁਝ ਵੀਰਾਂ ਭੈਣਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਭਾਈ ਅਸੀਂ ਕਿਉਂ ਐਕਸਟਰਾ ਮਾਈਲ ਜਾਂਦੇ ਹਾਂ ਜਦੋਂ ਕਿ ਅਸੀਂ ਪਾਕਿਸਤਾਨ ਦੇ ਹੱਕਾਂ ਦੀ ਹਿੱਤਾਂ ਦੀ ਸੁਰੱਖਿਆ ਦੀ ਗੱਲ ਕਰਦੇ ਹਾਂ। ਕੁਝ ਹਾਲਤਾਂ 'ਚ ਪਾਕਿਸਤਾਨ ਦੇ ਆਪਣੇ ਭਰਾਵਾਂ ਭੈਣਾਂ ਨੂੰ ਝੰਜੋੜਨ ਦੀ ਕੋਸ਼ਿਸ਼ ਵੀ ਕਰਦੇ ਹਾਂ, ਖਾਸ ਤੌਰ 'ਤੇ ਉਹਨਾਂ ਦੇ ਡਿਸੀਜਨ ਮੇਕਰਸ ਨੂੰ ਜਾਂ ਪਾਲਿਸੀ ਮੇਕਰਸ ਨੂੰ। ਔਰ ਮੈਂ ਰਿਪੀਟਡਲੀ ਕਹਿੰਦਾ ਕਿ ਸਾਡੇ ਇੰਟਰਸਟ ਸਾਂਝੇ ਨੇ। ਸਾਡੀ ਮੁਕੱਦਸ ਧਰਤੀ ਹੈ, ਸਾਡਾ ਮੱਕਾ ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਸਾਡਾ ਵਿਰਸਾ 70% ਤੋਂ ਜ਼ਿਆਦਾ ਸਮੁੱਚੇ ਜਿਹੜਾ ਸਿੱਖ ਰਾਜ ਦੇ ਵੇਲੇ ਦਾ, ਸਿੱਖ ਇਤਿਹਾਸ ਦਾ, ਉਹ ਉਸ ਧਰਤੀ ਦੇ ਉੱਤੇ। ਔਰ ਦੂਸਰਾ ਅਸੀਂ ਵੀ ਇੱਕ ਉਸੇ ਤਰ੍ਹਾਂ ਹੀ ਦਾਅਵੇਦਾਰ ਸਾਂ ਆਪਣੇ ਆਜ਼ਾਦ ਮੁਲਕ ਦੇ, ਪਰ ਸਾਡੀ ਲੀਡਰਸ਼ਿਪ 47 ਦੇ ਦੌਰ 'ਚ ਸਮੇਂ ਦੇ ਹਾਣ ਦੀ ਨਹੀਂ ਹੋਈ। ਅਸੀਂ ਇੱਧਰ ਫਸ ਗਏ। ਭਵਿੱਖ ਦੇ ਵਿੱਚ ਜਦੋਂ ਅਸੀਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਗੱਲ ਕਰਦੇ ਹਾਂ, ਪਾਕਿਸਤਾਨ ਸਾਡਾ ਨੈਕਸਟ ਡੋਰ ਨੇਬਰ ਵੀ ਹੈ, ਸਾਡੇ ਲਈ ਉਹ ਇੱਕ ਗੇਟਵੇ ਵੀ ਹੈ ਟੂ ਦਾ ਸੈਂਟਰਲ ਏਸ਼ੀਆ, ਟੂ ਯੂਰਪ। ਔਰ ਇਸ ਦੇ ਨਾਲ ਨਾਲ ਸਾਡੀ ਤਹਿਜ਼ੀਬ ਦੀ ਸਾਂਝ ਔਰ ਪਾਕਿਸਤਾਨ ਦੇ ਵਿੱਚ ਜਿਵੇਂ ਸਿੱਖ ਗੁਰਦੁਆਰਾ ਸਾਹਿਬਾਨ ਦੀ ਹੁਣ ਦੇਖਭਾਲ ਹੈ, ਜਿਵੇਂ ਸਿੱਖਾਂ ਦੇ ਲਈ ਪਿਆਰ ਮੁਹੱਬਤ ਹੈ, ਇਹ ਸਾਰੇ ਫੈਕਟਰ ਨੇ ਜਿਹਦੇ ਥੱਲੇ। ਔਰ ਕੋਈ ਵੀ ਈਵਨ ਸਪਿਰਿਚੁਅਲੀ ਵੀ ਜਦੋਂ ਅਸੀਂ ਵਹਾਦਤ ਦੀ ਗੱਲ ਕਰਦੇ ਹਾਂ ਔਰ ਇੱਕ ਰੱਬ ਦੀ ਗੱਲ ਕਰਦੇ ਹਾਂ, ਜੇ ਸਿੱਖ ਬੁੱਤ ਪ੍ਰਸਤ ਨਹੀਂ ਹੈ, ਅਸੀਂ ਇਹ ਕਹਿੰਦੇ ਹਾਂ ਤੁਸੀਂ ਜ਼ਾਹਰ ਹੈ ਅਸੀਂ ਸਪਿਰਿਚੁਅਲ ਸਾਂਝਾਂ ਵੀ ਹਾਲਾਂ 18ਵੀਂ ਸਦੀ ਦੀਆਂ ਜਿਹੜੀਆਂ ਕੁਝ ਹੌਸਟਿਲਿਟੀਜ਼ ਜਿਹੜੀਆਂ ਮੁਗਲਿਆ ਹਕੂਮਤ ਜਾਂ ਅਫਗਾਨਿਸਤਾਨ ਦੇ ਹਮਲਾਵਰਾਂ ਨਾਲ ਨੇ, ਉਹ ਇੱਕ ਪਾਰਟ ਆਫ ਦਾ ਹਿਸਟਰੀ ਹੈ। ਹੁਣ ਜਿਹੜਾ ਹੈ ਉਹ ਸਾਡੀਆਂ ਸਾਂਝਾਂ ਜਾਂ ਭਵਿੱਖ ਦੀਆਂ ਸਾਂਝਾਂ ਅਸੀਂ ਹਮੇਸ਼ਾ ਅਮਰੀਕਾ ਕੈਨੇਡਾ ਸਾਂਝ ਦੀ ਗੱਲ ਕਰਦੇ ਰਹੇ, ਭਾਵੇਂ ਅੱਜ ਕੱਲ੍ਹ ਅਮਰੀਕਾ ਕੈਨੇਡਾ 'ਚ ਵੀ ਬਿਟਰਨੈਸ ਹੈ। ਹੁਣ ਇਸ ਸਭ ਦੇ ਚੱਲਦੇ ਆ ਜਿਹੜੀ ਗੱਲ ਇਹ ਨਹੀਂ ਹੈ ਵੀ ਪਾਕਿਸਤਾਨ ਦੇ ਵਿੱਚ ਕੋਈ ਜਿਹੜੇ ਬੈਠੇ ਨੇ ਜਾਂ ਦੂਜੇ ਉਹ ਕੋਈ ਡੰਮ ਨੇ, ਉਹਨਾਂ ਨੂੰ ਉਹ ਕੋਈ ਨਜ਼ਰ ਨਹੀਂ ਆ ਰਿਹਾ, ਉਹ ਵੀ ਕਰ ਰਹੇ ਨੇ। ਪਰ ਜਦੋਂ ਅਸੀਂ ਜਿਸ ਸਿੱਖ ਲੈਂਸ ਦੇ ਨਾਲ ਇਹਨਾਂ ਨੂੰ ਦੇਖਿਆ, ਸਮਝਿਆ ਔਰ ਇਹਨਾਂ ਦੇ ਤੌਰ ਤਰੀਕੇ, ਇਹਨਾਂ ਦੀ ਨੀਅਤ ਤੋਂ ਅਸੀਂ ਵਾਕਿਫ ਹੈ, ਸੋ ਅਸੀਂ ਇਜ਼ਾਫਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਪਾਕਿਸਤਾਨ ਦੇ ਪਾਲਿਸੀ ਮੇਕਰਸ ਦੇ ਗਿਆਨ ਦੇ ਵਿੱਚ ਜਾਂ ਉਹਨਾਂ ਦੇ ਐਨਾਲਿਸਿਸ ਦੇ ਵਿੱਚ। ਹੁਣ ਜਿਵੇਂ ਰਿਪੀਟਡਲੀ ਦੇਖੋ, ਜਦੋਂ ਇੱਕ ਪਾਸੇ ਚਾਰ ਚਫੇਰੇ ਇੱਕ ਹੁੜਦੰਗ ਜਿਹਾ ਮਚਿਆ ਹੋਇਆ ਪ੍ਰੈਜ਼ੀਡੈਂਟ ਟਰੰਪ ਦੀ ਟੈਰਿਫ ਵਾਰ, ਯੂਕਰੇਨ ਦਾ ਮੁੱਦਾ, ਨੇਤਨਯਾਹੂ ਜੋ ਕੁਛ ਹੁਣ ਗਜ਼ਾ ਦੇ ਵਿੱਚ ਕਰ ਰਿਹਾ ਪਿਛਲੇ 2-3 ਦਿਨ ਤੋਂ, ਯਕਤਰਫਾ ਸੀਜ਼ਫਾਇਰ ਖਤਮ ਕਰਕੇ ਸੈਂਕੜਿਆਂ ਦੀ ਗਿਣਤੀ 'ਚ ਬੇਗੁਨਾਹ ਮਾਰੇ ਜਾ ਰਹੇ ਨੇ। ਭਾਰਤ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਵੀ ਫਸਿਆ ਹੋਇਆ, ਦੂਜੇ 'ਚ ਵੀ ਹੈ। ਹੁਣ ਇੱਕ ਤਾਂ ਇਹਨਾਂ ਨੇ ਆਪਣੇ ਲੋਕਾਂ ਨੂੰ ਕੁਛ ਤਾਂ ਜਿਹੜਾ ਡਾਈਵਰਜਨ ਦੇ ਲਈ ਫੇਲਿਅਰ ਹੈ ਟੋਟਲੀ, ਰੁਪਈਆ ਡਾਲਰ ਦੇ ਮੁਕਾਬਲੇ ਜਾ ਕੇ 87-88 ਰੁਪਈਏ
ਬਣਦੇ ਨੇ ਔਰ ਉਹਨਾਂ ਦੀ ਇਕਨੋਮੀ 'ਚ ਉਹਨੂੰ ਵੀ ਸਟੇਬਲ ਕਰਨ ਲਈ ਉਹ ਆਪਣੇ ਫੋਰਨ ਐਕਸਚੇਂਜ ਰਿਜ਼ਰਵ ਤੋਂ ਕੱਢ ਕੇ ਰਿਜ਼ਰਵ ਬੈਂਕ ਆਫ ਇੰਡੀਆ ਡਾਲਰ ਇਧਰ ਪੁੱਟ ਕਰ ਰਿਹਾ। ਸੋ ਇਸ ਪੀਰੀਅਡ 'ਚ ਉਹਨਾਂ ਨੂੰ ਕੋਈ ਵੱਡੀ ਡਾਈਵਰਜਨ ਚਾਹੀਦੀ ਹੈ ਜਿਹਦੇ ਨਾਲ ਧਿਆਨ ਵੀ ਭਟਕਦਾ ਹੈ। ਔਰ ਜਿਹੜੀ ਗੱਲ ਇਸ ਵੇਲੇ ਕਿਉਂਕਿ ਮੋਦੀ ਤੇ ਕਲੰਕ ਹੈ ਜਿਹੜਾ ਰਾਈਟਲੀ ਹੈ ਕਿ ਭਾਈ 4000 ਸਕੁਅਰ ਕਿਲੋਮੀਟਰ ਟੈਰੀਟਰੀ ਚੀਨ ਦੇ ਹਵਾਲੇ ਕੀਤੀ, ਚੂ ਨਹੀਂ ਕੀਤੀ। ਰਾਦਰ ਚੀਨ ਦਾ ਫੋਰਨ ਮਿਨਿਸਟਰ ਤੇ ਉਹ ਹੈ ਕਿ ਜੀ ਡਰੈਗਨ ਐਂਡ ਐਲੀਫੈਂਟ ਵਿਲ ਡਾਂਸ ਟੂਗੈਦਰ, ਔਰ ਮੋਦੀ ਵੀ ਤਾਰੀਫ ਕਰ ਰਿਹਾ ਕਿ ਸਾਡਾ ਤਾਂ ਕੋਈ ਝਗੜਾ ਹੀ ਨਹੀਂ ਹੈ, ਉਹ ਹੁੰਦਾ ਪਰਿਵਾਰ 'ਚ ਵੀ ਹੁੰਦਾ ਹੈ, ਅਸੀਂ ਤਾਂ ਚੀਨ ਦੇ ਨਾਲ ਮਤਲਬ ਇਹ ਹੈ। ਪਰ ਹੁਣ ਇਹ ਸਾਰਾ ਜਿਹੜਾ ਭਗੌੜਾਪਨ ਹੈ ਜਾਂ ਡਿਫੀਟ ਹੈ ਉਹਨੂੰ ਕਿੱਥੋਂ ਕਿਹੜੇ ਪਾਸਿਓਂ ਪੂਰਾ ਕਰ ਜੀ ਪਾਕਿਸਤਾਨ ਨੂੰ ਸਮਝਦੇ ਨੇ ਵੀ ਸਟੇਜ ਦੇ ਉੱਤੇ ਵਲਨਰੇਬਲ ਹੈ, ਅੰਦਰੂਨੀ ਕ੍ਰਾਈਸਿਸ ਹੈ ਪੋਲੀਟੀਕਲ। ਬਲੋਚਿਸਤਾਨ 'ਚ ਇਹਨਾਂ ਨੇ ਦਹਿਸ਼ਤਗਰਦੀ ਰਾਹ ਨੇ ਜਿਸ ਲੈਵਲ ਤੇ ਲਿਆਂਦੀ ਹੈ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਸਿੰਧ ਪ੍ਰੋਵਿੰਸਿਸ ਦੇ ਵਿੱਚ ਵੀ ਦਹਿਸ਼ਤਗਰਦੀ ਦੀਆਂ ਘਟਨਾਵਾਂ 'ਚ ਤੇਜ਼ੀ ਆਏ। ਉਧਰ ਤਾਲਿਬਾਨ ਨਾਲ ਅਫਗਾਨਿਸਤਾਨ ਦੇ ਵਿੱਚ ਸਿਟੀ ਰਲਾਈ ਹੋਈ ਹੈ ਔਰ ਤਹਿਰੀਕੇ ਤਾਲਿਬਾਨ ਰਾਹੀਂ ਖੈਬਰ ਪਖਤੂਨਖਵਾ ਦੇ ਵਿੱਚ ਗੜਬੜ ਕਰਵਾਈ ਜਾ ਰਹੀ ਹੈ। ਪਾਕਿਸਤਾਨ ਨੂੰ ਇਸ ਵੇਲੇ ਜਿਹੜੀ ਉਹਨਾਂ ਇਕਨੋਮੀ ਥੋੜੀ ਬਹੁਤ ਸਟੇਬਲ ਹੋਈ ਹੈ, ਲੇਕਿਨ ਉਹ ਵੀ ਅਮਰੀਕਾ ਦੀ ਮਰਜ਼ੀ ਤੇ IMF ਜਿਨ੍ਹਾਂ ਨੇ ਕਿੰਨੇ ਦੇਣੇ ਨੇ ਕਦੋਂ ਵਾਪਸ ਖਿੱਚ ਲੈਣੇ ਨੇ। ਹੁਣ ਇਸ ਦੇ ਚੱਲਦੇ ਆ ਜਿਸ ਤਰ੍ਹਾਂ ਰਿਪੀਟਡਲੀ ਕਸ਼ਮੀਰ ਮੁੱਦੇ ਦੇ ਉੱਤੇ ਆਜ਼ਾਦ ਕਸ਼ਮੀਰ ਜਿਹਨੂੰ ਇਹ ਪਾਕਿਸਤਾਨ ਆਕੂਪਾਈਡ ਟੈਰੀਟਰੀ ਇੰਡੀਅਨ ਕਹਿੰਦੇ ਨੇ, ਜਿਵੇਂ ਰਿਪੀਟਡਲੀ ਇਹ ਦਬਾਅ ਬਣਾ ਰਹੇ ਨੇ। UN ਦੇ ਵਿੱਚ ਇਹਨਾਂ ਦੇ ਬੁਲਾਰਿਆਂ ਦੀ ਗੱਲ ਅਸੀਂ ਕੀਤੀ, ਰਾਇਸੀਨਾ ਡਾਇਲੌਗ ਦੇ ਚੱਲਦੇ ਔਰ ਹੁਣ ਤਾਂ ਸਿੱਧੇ ਕਹਿਣ ਲੱਗ ਗਏ ਕਿ ਜੀ ਆ ਜਿਵੇਂ S ਜੈਸ਼ੰਕਰ ਨੇ ਯੂਰਪ 'ਚ ਆ ਕੇ ਆਇਰਲੈਂਡ 'ਚ ਕਿਹਾ ਕਿ ਜੀ ਕਸ਼ਮੀਰ ਮਸਲੇ ਦਾ ਇੱਕੋ ਇੱਕ ਹੱਲ ਹੈ ਕਿ ਪਾਕਿਸਤਾਨ ਜਿਹੜਾ ਕਸ਼ਮੀਰ ਪਾਕਿਸਤਾਨ ਦੇ ਕਬਜ਼ੇ 'ਚ ਉਹ ਸਾਡੇ ਹਵਾਲੇ ਕਰ ਦਿਓ ਔਰ ਪੀਸ ਹੈ, ਕਸ਼ਮੀਰ ਮਸਲਾ ਹੱਲ। ਹੁਣ ਦੋ ਸਟੇਟਮੈਂਟਾਂ ਕਿਉਂਕਿ ਰਾਇਸੀਨਾ ਡਾਇਲੌਗ ਦੇ ਚੱਲਦੇ ਆ ਜੋ ਕੁਝ ਵੀ ਉੱਥੋਂ ਨਿਕਲ ਰਿਹਾ ਹੈ ਇਹ ਤੁਹਾਨੂੰ ਥੋੜੀ ਜਿਹੀ ਇਸ ਗੱਲ ਦੀ ਇੰਡੀਕੇਸ਼ਨ ਦਿੰਦਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਇਹਨਾਂ ਦੀ ਜਿਹੜੀ ਵਿਦੇਸ਼ ਨੀਤੀ ਹੈ ਫੋਰਨ ਪਾਲਿਸੀ ਉਹ ਕਿੱਧਰ ਨੂੰ ਜਾਏਗੀ। ਹੁਣ ਮੈਂ ਦੋ ਸਟੇਟਮੈਂਟਸ ਜਿਹੜੀਆਂ ਇਸ ਮੌਕੇ ਦੇ ਉੱਤੇ ਸਾਹਮਣੇ ਆਉਂਦੀਆਂ ਨੇ ਕਿਉਂਕਿ ਜਦੋਂ ਇਹਨਾਂ ਨੇ ਮੋਦੀ ਨੇ ਡਾਇਲੌਗ ਕੀਤਾ ਉਸ ਦੇ ਨਾਲ ਅਮਰੀਕਨ ਜਿਹੜਾ ਪੋਡਕਾਸਟਰ ਦੇ ਨਾਲ ਤੇ ਉੱਥੇ ਉਹਨੇ ਖੁੱਲ੍ਹ ਕੇ ਪਾਕਿਸਤਾਨ ਨੂੰ ਐਪੀਸੈਂਟਰ ਟੈਰਰਿਜ਼ਮ ਇਹ ਉਹ ਦੱਸਿਆ ਔਰ ਪਾਕਿਸਤਾਨ ਨੇ ਪ੍ਰੋਟੈਸਟ ਕੀਤਾ। ਉਹਨਾਂ ਦੇ ਫੋਰਨ ਮਿਨਿਸਟਰੀ ਨੇ ਕਿ ਬਈ ਇਹ ਬਿਲਕੁਲ ਜੰਮੂ ਕਸ਼ਮੀਰ ਦਾ ਡਿਸਪਿਊਟਡ ਟੈਰੀਟਰੀ ਹੈ, UN ਦੇ ਵਿੱਚ ਕੇਸ ਪਿਆ 7 ਡੈਕੇਡਸ ਤੋਂ ਔਰ ਇਹਦਾ ਮਸਲੇ ਦਾ ਹੱਲ ਹੋਣਾ ਚਾਹੀਦਾ। ਹੁਣ ਇਸ ਦੇ ਜਵਾਬ ਨੂੰ ਉਹਨਾਂ ਨੇ ਜਿਵੇਂ ਉਹਨਾਂ ਦੇ ਫੋਰਨ ਅਫੇਅਰਸ ਦੇ ਸਪੋਕਸਪਰਸਨ ਨੇ ਦਿੱਤਾ ਔਰ ਇਹਨਾਂ ਨੇ ਹੈਡਲਾਈਨ ਇਹਨਾਂ ਦੀ ਜਿਹੜੀਆਂ ਨਿਊਜ਼ ਏਜੰਸੀਆਂ ਨੇ ਲਾਈ, ਪਾਕਿਸਤਾਨ ਸ਼ੁੱਡ ਵੈਕੇਟ ਇੰਡੀਅਨ ਟੈਰੀਟਰੀ ਅੰਡਰ ਇਟਸ ਇਲੀਗਲ ਐਂਡ ਫੋਰਸੀਬਲ ਆਕੂਪੇਸ਼ਨ ਕਿ ਵੀ ਇਹਨੂੰ ਖਾਲੀ ਕਰੇ ਪਾਕਿਸਤਾਨ। ਇਹ ਇਲੀਗਲ ਵੀ ਹੈ ਔਰ ਧੱਕੇ ਨਾਲ ਤਾਕਤ ਦੇ ਨਾਲ ਇਸ ਨੂੰ ਹਥਿਆਇਆ ਹੋਇਆ ਔਰ ਇਹ ਗੱਲ ਕੋਈ ਆਮ RSS ਦਾ ਵਰਕਰ ਨਹੀਂ ਕਹਿ ਰਿਹਾ, ਇਹ ਰਣਧੀਰ ਜੈਸਵਾਲ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਸਪੋਕਸਮੈਨ ਹੈ ਉਹ ਕਹਿ ਰਿਹਾ ਔਰ ਉਹ ਕਹਿ ਰਿਹਾ ਕਿ the world knows that real issue is Pakistan's active promotion and sponsorship of cross-border terrorism. In fact, this is the biggest roadblock to peace and security in the region. Instead of spreading lies, Pakistan should vacate Indian territory under its illegal and forcible occupation. मतलब ਇਸ ਤੋਂ ਵੱਡੀ ਖੁੱਲ੍ਹ ਕੇ ਧਮਕੀ ਕੀ ਹੋ ਸਕਦੀ ਹੈ ਵੀ ਖਾਲੀ ਕਰੋ ਸਾਡੇ ਹਵਾਲੇ ਕਰੋ। ਹੁਣ ਇਹ ਫੋਰਨ ਮਿਨਿਸਟਰੀ ਦਾ ਸਪੋਕਸਮੈਨ ਕਹਿ ਰਿਹਾ ਔਰ ਉਸ ਡਾਇਲੌਗ ਰਾਇਸੀਨਾ ਡਾਇਲੌਗ ਦੇ ਵਿੱਚ S ਜੈਸ਼ੰਕਰ ਇਹ ਕਹਿ ਰਿਹਾ ਕਿ ਵੀ ਉਹ ਵੈਸਟਰਨ ਕੰਟਰੀਜ਼ ਨੂੰ ਸ਼ੇਮ ਦੇ ਰਿਹਾ ਕਿ ਜੀ ਇੰਡੀਆ ਤਾਂ ਗਿਆ ਸੀ ਸਿਕਿਉਰਿਟੀ ਕੌਂਸਲ 'ਚ ਕਸ਼ਮੀਰ ਦਾ ਇਸ਼ੂ ਲੈ ਕੇ ਇਸ ਲਈ ਕਿਉਂਕਿ ਪਾਕਿਸਤਾਨ ਦੀ ਫੌਜ ਨੇ ਹਮਲਾ ਕਰਤਾ ਸੀ। ਸੋ ਤੁਹਾਡੇ ਕਹਿੰਦਾ ਕਿੰਨੇ ਡਬਲ ਸਟੈਂਡਰਡ ਨੇ ਵੀ ਤੁਸੀਂ ਬਜਾਏ ਕਿ ਪਾਕਿਸਤਾਨ ਨੂੰ ਹਮਲਾਵਰ ਕਹਿ ਕੇ ਉਹਨੂੰ ਟੈਰੀਟਰੀ ਜਿਹੜਾ ਉਹ ਖਾਲੀ ਕਰਨ ਲਈ ਕਹਿੰਦੇ, ਤੁਸੀਂ ਤਾਂ ਇੰਡੀਆ ਨੂੰ ਵੀ ਦੋਸ਼ੀ ਬਣਾ ਕੇ ਜਿਹੜਾ ਉਸ ਨੂੰ ਡਿਸਪਿਊਟਡ ਟੈਰੀਟਰੀ ਬਣਾਤਾ। ਤੁਹਾਡਾ ਕਿੰਨਾ ਡਬਲ ਸਟੈਂਡਰਡ ਹੈ। ਫਿਰ ਉਹਦੇ ਚੋਂ ਕਹਿੰਦਾ ਕਿ ਜੀ ਅਸੀਂ we all speak of sovereignty and territorial integrity. It's a vital principle and bedrock of global rules. But after the Second World War,
the longest standing illegal occupation of a territory pertains to India, what we saw in Kashmir. ਕਿ ਵਰਲਡ ਵਾਰ ਸੈਕੰਡ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਇਲੀਗਲ ਆਕੂਪੇਸ਼ਨ ਕਿਸੇ ਟੈਰੀਟਰੀ ਦੀ ਉਹ ਕਸ਼ਮੀਰ ਦਾ ਹੈ। ਫਿਰ ਉਹਨੇ ਕਿਹਾ ਕਿ ਜੀ ਅਸੀਂ ਤਾਂ ਜਿਹੜਾ ਉੱਥੇ ਗਏ ਜਿਹੜਾ UN ਦੇ ਕੋਲ ਆਏ ਸੀ, ਪਰ ਤੁਸੀਂ ਤਾਂ ਉਸ ਨੂੰ ਜਿਹੜਾ ਵੈਸਟ ਡੋਮੀਨੇਟਡ ਜੋ ਤੁਹਾਡੀ ਸੋਚ ਹੈ ਉਹਨੂੰ ਤੁਸੀਂ ਡਿਸਪਿਊਟਡ ਟੈਰੀਟਰੀ ਬਣਾ ਦਿੱਤਾ। ਹੁਣ ਇੱਕੋ ਹੀ ਮਸਲੇ ਦਾ ਹੱਲ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਵੈਕੇਟ ਕਰੇ, ਔਰ ਇਹ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵੀ ਔਰ ਦੂਸਰਾ ਵੀ ਇਹ ਸਾਰੇ ਸਟੇਟਮੈਂਟਾਂ ਇਸੇ ਲਾਈਨ ਦੇ ਉੱਤੇ ਨੇ। ਔਰ ਈਵਨ BJP ਨੇ ਇਹ ਜਦੋਂ ਕਿਤੇ ਕੋਈ ਜੰਗ ਦੇ ਮਾਹੌਲ ਪੈਦਾ ਕਰਨਾ ਹੈ ਜਾਂ ਖੌਫ ਦਾ, ਔਰ ਇਹ ਵੀ ਹੈ BJP ਵਾਰਨਸ ਆਫ ਪਾਕਿਸਤਾਨ ਸਿਚੁਏਸ਼ਨ ਸਪਿਲ ਓਵਰ ਇਨਟੂ ਜੰਮੂ, ਆਸਕ ਸਿਕਿਉਰਿਟੀ ਫੋਰਸਿਸ ਟੂ ਸਟੇ ਅਲਰਟ। ਉਹਨਾਂ ਨੇ ਕਿਹਾ ਕਿ ਜੀ ਇਹ ਜੋ ਚੱਲ ਰਿਹਾ ਪਾਕਿਸਤਾਨ 'ਚ ਇਹ ਜੰਮੂ ਨੂੰ ਪ੍ਰਭਾਵਿਤ ਨਾ ਕਰੇ, ਇਸ ਲਈ ਸਿਕਿਉਰਿਟੀ ਫੋਰਸਿਸ ਨੂੰ ਜਿਹੜੀ ਹੈ ਉਹ ਅਲਰਟ ਹੋਣਾ ਚਾਹੀਦਾ, ਕਿਉਂਕਿ ਪੀਪਲ ਨੀਡ ਟੂ ਬੀ ਅਲਰਟ ਐਂਡ ਰਿਪੋਰਟ ਐਨੀ ਸਸਪੀਸ਼ਨ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਆਉਣ ਵਾਲੇ ਦਿਨਾਂ 'ਚ ਕੁਛ ਨਾ ਕੁਛ ਇਸ ਕਿਸਮ ਦਾ ਜਿਹੜਾ ਦਿਲਵਦੀ ਕਰਨੀ ਹੈ। ਔਰ ਅਸੀਂ ਤਾਂ ਅਗੇਨ ਇੱਕ ਆਬਜ਼ਰਵਰ ਦੇ ਨਾਤੇ ਜੋ ਸਾਨੂੰ ਨਜ਼ਰ ਆਉਂਦਾ ਹੈ, ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਇਨ ਜਨਰਲ ਔਰ ਉਹਨਾਂ ਦੇ ਪਾਲਿਸੀ ਮੇਕਰਸ ਨੂੰ, ਡਿਸੀਜਨ ਮੇਕਰਸ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਸ ਮਸਲੇ ਦੀ ਗੰਭੀਰਤਾ ਨੂੰ, ਸੀਰੀਅਸਨੈਸ ਨੂੰ ਸਮਝੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੂੰ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਫਰੀਦਾ ਬਾਰ ਪਰਾਏ ਬੈਸਨਾ, ਸਾਈਂ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ, ਜੋ ਨੈਸ਼ਨਲ ਫਰੀडम ਮਾਰਚ ਹੈ, ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮ-ਹੁਮਾ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਐਨੂਅਲ ਸੈਕਸ਼ਨ 'ਚ ਆਪਾਂ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਇੱਕ ਐਡੀਟੋਰੀਅਮ ਵਿੱਚ ਮਾਸਟਰ ਤਾਰਾ ਸਿੰਘ ਸੰਬੰਧੀ ਰੱਖੇ ਲੈਕਚਰ ਨੂੰ ਇੱਕ ਦਿਨ ਪਹਿਲਾਂ ਹੀ ਕੈਂਸਲ ਕਰ ਦਿੱਤਾ ਗਿਆ, ਜਿਸ ਤੇ ਮਾਸਟਰ ਤਾਰਾ ਸਿੰਘ ਦੇ ਪ੍ਰਸ਼ੰਸਕਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ। ਔਰ ਵਿਊਅਰਸ ਯਾਦ ਰਹੇ ਕਿ ਗੁਲਾਮਾਂ ਦੇ ਕੋਈ ਹੱਕ ਨਹੀਂ ਹੁੰਦੇ ਤੇ ਮੰਗਤਿਆਂ ਸਾਹਮਣੇ ਕੋਈ ਚੁਆਇਸ ਨਹੀਂ ਹੁੰਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਦ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਖਾਨ ਅਬਦੁਲ ਗਫਾਰ ਖਾਨ ਪਖਤੂਨ ਲੀਡਰ ਸੀ ਜਿਹਨੂੰ ਇੰਦਰਾ ਗਾਂਧੀ ਨੇ ਭਾਰਤ ਰਤਨ ਦਾ ਖਿਤਾਬ ਦਿੱਤਾ ਸੀ, ਜਿਊਲ ਆਫ ਇੰਡੀਆ। ਔਰ ਪਾਕਿਸਤਾਨ 'ਚ ਤਾਂ ਬਹੁਤ ਸਮਾਂ ਉਹ ਜੇਲ੍ਹਾਂ 'ਚ ਹੀ ਰਿਹਾ, ਕਿਉਂਕਿ ਉਹ ਪਾਕਿਸਤਾਨ ਨੂੰ ਤੋੜ ਕੇ ਆਪਣਾ ਅੱਡ ਪਖਤੂਨਿਸਤਾਨ ਬਣਾਉਣ ਦੀ ਗੱਲ ਕਰਦਾ ਸੀ। ਤੇ ਜ਼ਿਆਉਲ ਹੱਕ ਜਦੋਂ ਸ਼ਾਰਟ ਟਰਮ ਇੱਕ ਕ੍ਰਿਕਟ ਮੈਚ ਇੰਡੀਆ 'ਚ ਹੋਇਆ ਔਰ ਉਹਦੇ 'ਚ ਉਹ ਆਇਆ ਪਾਰਟਿਸਿਪੇਟ ਕਰਨ ਲਈ, ਤਾਂ ਉਹਨੂੰ ਇੱਕ ਸਵਾਲ ਪੁੱਛਿਆ ਗਿਆ ਇੱਕ ਜਰਨਲਿਸਟ ਵੱਲੋਂ ਕਿ ਜੀ ਖਾਨ ਅਬਦੁਲ ਗਫਾਰ ਖਾਨ ਨੂੰ ਇੰਡੀਆ ਨੇ ਤਾਂ ਭਾਰਤ ਰਤਨ ਦਾ ਖਿਤਾਬ ਦਿੱਤਾ ਹੈ, ਪਰ ਤੁਸੀਂ ਉਸ ਨੂੰ ਜੇਲ੍ਹਾਂ 'ਚ ਰੱਖਿਆ ਹੈ। ਤੇ ਉਹਨੇ ਕਿਹਾ ਵੀ ਠੀਕ ਹੈ, ਜਿਨ੍ਹਾਂ ਦਾ ਰਤਨ ਹੈ ਖਿਤਾਬ ਤਾਂ ਉਹਨਾਂ ਨੇ ਹੀ ਦੇਣਾ ਸੀ, ਵੀ ਉਹਨਾਂ ਦਾ ਹੀ ਜੂਲ ਹੈ। ਹੁਣ ਮੈਨੂੰ ਵੈਸੇ ਇਸ ਟੌਪਿਕ ਤੇ ਡਿਸਕਸ ਕਰਦਿਆਂ ਮੈਂ ਅਨਕੰਫਰਟੇਬਲ ਵੀ ਹਾਂ ਪਰ ਕੰਫਰਟੇਬਲ ਵੀ ਹਾਂ। ਮਾਸਟਰ ਤਾਰਾ ਸਿੰਘ, ਹਾਲਾਂਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 1947 ਦੌਰ ਦੇ ਵਿੱਚ ਜੇ ਮਾਸਟਰ ਤਾਰਾ ਸਿੰਘ, ਕਿਉਂਕਿ ਬੇਸ਼ੱਕ 3 ਪ੍ਰੋਮੀਨੈਂਟ ਲੀਡਰ ਉਸ ਪੀਰੀਅਡ ਦੇ 47 'ਚ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਗਿਆਨੀ ਕਰਤਾਰ ਸਿੰਘ ਸੀ, ਸ਼੍ਰੋਮਣੀ ਕਮੇਟੀ ਮਾਸਟਰ ਤਾਰਾ ਸਿੰਘ, ਔਰ ਜਿਹੜਾ ਨੁਮਾਇੰਦਾ ਰਾਊਂਡ ਟੇਬਲ ਕਾਨਫਰੰਸ ਲਈ ਭੇਜਿਆ ਬਲਦੇਵ ਸਿੰਘ, ਉਹ ਮਾਸਟਰ ਤਾਰਾ ਸਿੰਘ ਦਾ ਹੀ ਨੋਮੀਨੀ ਸੀ। ਸੋ ਜਦੋਂ ਅਸੀਂ 47 ਦੌਰ ਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ,
ਔਰ ਜੋ ਕੁਛ ਫਿਰ ਉਸ ਲੀਡਰਸ਼ਿਪ ਨੇ ਜਿਸ ਕਿਸਮ ਦਾ ਭੰਬਲ ਭੂਸਾ ਦਾ ਉਹ ਸ਼ਿਕਾਰ ਸੀ, ਜਿਵੇਂ ਸਿੱਖ ਕੌਮ ਨੂੰ ਫਰੰਗੀ ਦੀ ਗੁਲਾਮੀ ਚੋਂ ਕੱਢ ਕੇ ਹਿੰਦੂਆਂ ਦੀ ਗੁਲਾਮੀ ਚ ਲੈ ਆਂਦਾ, ਤੇ ਫਿਰ ਉਸ ਦੇ ਲਈ ਵੱਡੀ ਜ਼ਿੰਮੇਵਾਰੀ ਮਾਸਟਰ ਤਾਰਾ ਸਿੰਘ ਦੀ ਬਣਦੀ ਹੈ। ਬਾਕੀ ਵੀ ਉਨੇ ਹੀ ਜ਼ਿੰਮੇਵਾਰ ਨੇ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਭਾਵੇਂ ਕਹਾਣੀ ਹਰ ਇੱਕ ਦੇ ਕੋਲ ਆਪਣੀ ਕਹਿਣ ਦੀ ਹੋਏ ਜੀ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਵੀ ਕਿਉਂਕਿ ਮਾਸਟਰ ਤਾਰਾ ਸਿੰਘ ਸਿੱਖ ਕੌਮ ਦੇ ਵਿੱਚ 1930 ਤੋਂ ਜ਼ਿਆਦਾ ਪੋਪੂਲੈਰਿਟੀ, ਪਹਿਲਾਂ ਬਾਬਾ ਖੜਕ ਸਿੰਘ ਜਿਹੜੇ ਕਾਂਗਰਸ ਦੇ ਵੀ ਸਾਈਮਲਟੇਨੀਅਸਲੀ ਪ੍ਰਧਾਨ ਰਹੇ, ਉਹ ਪੋਪੂਲਰ ਹੈ। ਔਰ ਜ਼ਾਹਰ ਹੈ ਵੀ ਜਦੋਂ ਫਿਰ ਕਾਂਗਰਸ 'ਚ ਹੀ ਉਹਨਾਂ ਦੇ ਜੀਵਨ ਦਾ ਐਂਡ ਹੋਇਆ ਤੇ ਜਿਹੜੀ ਟ੍ਰਿਬਿਊਟ ਕਾਂਗਰਸ ਨੇ ਉਹਨਾਂ ਨੂੰ ਦਿੱਤੀ ਉਹ ਇਹੀ ਹੈ ਕਿ ਦਿੱਲੀ ਜਿਹੜੀ ਪਾਰਲੀਮੈਂਟ ਹਾਊਸ ਔਰ ਬੰਗਲਾ ਸਾਹਿਬ ਜਾਂ ਰਕਾਬਗੰਜ ਦੇ ਨੇੜੇ ਇੱਕ ਸੜਕ ਹੈ, ਉਹਦਾ ਨਾਮ ਬਾਬਾ ਖੜਕ ਸਿੰਘ ਮਾਰਗ ਹੈ। ਇਹ ਜਿਹੜਾ ਜਦੋਂ ਆਪਣੀਆਂ ਕੌਮਾਂ ਨਾਲੋਂ ਤੁਸੀਂ ਟੁੱਟ ਕੇ ਕਿਸੇ ਹੋਰ ਪਾਸੇ ਜਾ ਕੇ ਡਿੱਗਦੇ ਹੋ, ਇੰਨੀ ਕੁ ਟ੍ਰਿਬਿਊਟ ਜਿਹੜੀ ਹੈ ਬਾਬਾ ਖੜਕ, ਔਰ ਹਾਲਾਂ ਕਿਸੇ ਨੂੰ ਲੱਗਦਾ ਹੋਣਾ ਕੋਈ ਬੁੱਢਾ ਬਾਬਾ ਸਵੇਰੇ ਸ਼ਾਮੀ ਸੈਰ ਕਰਦਾ ਹੋਣਾ, ਖੜਕ ਸਿੰਘ ਉਹਦੇ ਖੇਤਾਂ 'ਚੋਂ ਲੰਘਦੀ ਹੋਣੀ ਹੈ ਸੜਕ, ਇੰਨਾ ਕੁ ਪਾਰਟ ਹੈ। ਹੁਣ ਮਾਸਟਰ ਤਾਰਾ ਸਿੰਘ ਸਿੱਖ ਚੇਤਨਤਾ ਦੇ ਵਿੱਚ ਉਹ ਥਾਂ ਨਹੀਂ, ਹਾਲਾਂ ਉਹਨਾਂ ਨੇ 40-50 ਸਾਲ ਲੀਡ ਕੀਤਾ, ਜਿਵੇਂ ਅਸੀਂ ਜ਼ਿਕਰ ਵੀ ਕਰਦੇ ਜਦੋਂ ਪੋਜ਼ਿਟਿਵਿਟੀ ਦੀ ਗੱਲ ਹੁੰਦੀ ਹੈ, ਪੰਜਾਬੀ ਸੂਬਾ ਔਰ ਉਸ ਦੀ ਕਿਲ੍ਹਾਬੰਦੀ ਉਸ ਤੱਕ ਪਹੁੰਚਾਉਣ ਦੀ ਗੱਲ। ਪਰ ਤੁਸੀਂ ਇਹ ਦੇਖੋਗੇ ਕਿ ਸਿੱਖਾਂ ਦੇ ਵਿੱਚ 40-50 ਸਾਲ ਸਿੱਖ ਕੌਮ ਨੂੰ ਲੀਡ ਕਰਨ ਦੇ ਬਾਵਜੂਦ ਜੇ ਮਾਸਟਰ ਤਾਰਾ ਸਿੰਘ ਦਾ ਨਾਂ ਕਲੈਕਟਿਵ ਸਿੱਖ ਸੈਂਸਿਟੀਵਿਟੀ ਨੂੰ ਨਹੀਂ ਟੁੰਬਦਾ ਤੇ ਇਹਦਾ ਮਤਲਬ ਹੈ ਕਿ ਭਾਈ ਉਹ ਕਿਤੇ ਨਾ ਕਿਤੇ ਜਿਹੜਾ ਇੱਕ ਵੱਡਾ 47 ਦੌਰ ਦਾ ਗੁਨਾਹ ਹੈ, ਉਸ ਲਈ ਕੌਮ ਜਿਹੜੀ ਹੈ ਜੋ ਅੱਜ ਅਸੀਂ ਭੁਗਤ ਰਹੇ ਹਾਂ ਅਸੀਂ ਮਾਫ ਕਰ ਨਹੀਂ ਸਕਦੇ। ਹੁਣ ਇਹਦੇ ਉਲਟ ਅਸੀਂ ਦੇਖਦੇ ਹਾਂ ਕਿ ਸ਼ਾਰਟ ਟਰਮ, ਜੇ ਹੁਣ ਸੰਤ ਪਿੰਡਾਂ ਵਾਲੇ ਆਲਮੋਸਟ 1977 ਚ ਸੇਵਾ ਉਹਨਾਂ ਨੂੰ ਮਿਲਦੀ ਹੈ ਟਕਸਾਲ ਦੀ ਮੁਖੀ ਦੀ, 84 ਸ਼ਹੀਦ ਹੋ ਜਾਂਦੇ ਨੇ। ਉਹਨਾਂ ਨੇ ਜਿਹੜਾ ਸਿੱਖਾਂ ਦੇ ਅੰਦਰ ਉਹ 300 ਸਾਲ ਦੇ ਉਹ ਸਾਰੀਆਂ ਜਿਹੜੀਆਂ ਤਾਰਾਂ ਨੇ ਉਹ ਹਿਲਾ ਦਿੱਤੀਆਂ ਜਾ ਕੇ ਬੰਦਾ ਸਿੰਘ ਬਹਾਦਰ ਦੇ ਨਾਲ ਅਸੀਂ ਉਸ ਰੋਲ ਨੂੰ ਦੇਖਦੇ ਹਾਂ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਜੇ ਜਿਵੇਂ ਜ਼ਿਆਉਲ ਹੱਕ ਨੇ ਖਾਨ ਅਬਦੁਲ ਗਫਾਰ ਖਾਨ ਨੂੰ ਭਾਰਤ ਰਤਨ ਕਿਹਾ ਸੀ, ਮਾਸਟਰ ਤਾਰਾ ਸਿੰਘ ਨੂੰ ਘੱਟੋ ਘੱਟ ਇਹਨਾਂ ਭਾਰਤ ਦੇ ਹਾਕਮਾਂ ਵੱਲੋਂ ਭਾਰਤ ਰਤਨ ਦਾ ਖਿਤਾਬ ਤਾਂ ਦੇਣਾ ਹੀ ਚਾਹੀਦਾ ਸੀ। ਲੇਕਿਨ ਇਸ ਸਭ ਦੇ ਬਾਵਜੂਦ ਕਿ ਕਿਵੇਂ ਮਾਸਟਰ ਤਾਰਾ ਸਿੰਘ ਨੇ ਹੀ ਮਾਰਚ 1947 ਚ ਲਾਹੌਰ ਅਸੈਂਬਲੀ ਹਾਲ ਦੇ ਬਾਹਰ ਤਲਵਾਰ ਖੜੀ ਕਰਕੇ ਪਾਕਿਸਤਾਨ ਮੁਰਦਾਬਾਦ ਕਿਹਾ। ਨਤੀਜਾ ਮਾਰਚ ਦੇ ਵਿੱਚ ਹੀ ਰਾਵਲਪਿੰਡੀ ਦੇ ਵਿੱਚ ਉਹਨਾਂ ਦੇ ਆਪਣੇ ਇਲਾਕੇ 'ਚ ਉਹਨਾਂ ਦੇ ਹਰਿਆਲ ਪਿੰਡ ਔਰ ਦੂਸਰੇ 'ਚ ਖਤਰਨਾਕ ਕਿਸਮ ਦੀ ਸਿੱਖਾਂ ਦੀ ਜਿਹੜੀ ਆ ਉਹ ਕਤਲੋਗਾਰਦ ਹੋਈ, ਜਿਹੜੀ ਮੁੜ ਕੇ ਇਹਨਾਂ ਨੂੰ ਨੇੜੇ ਵੀ ਨਹੀਂ, ਮੁਸਲਿਮ ਲੀਗ ਜਾਂ ਅਕਾਲੀ ਦਲ ਆਪਸ ਦੇ ਵਿੱਚ ਗੱਲਬਾਤ ਕਰਨ ਜੋਗੇ ਵੀ ਨਹੀਂ ਰਹੇ ਜੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮਾਸਟਰ ਤਾਰਾ ਸਿੰਘ ਦਾ ਪਾਕਿਸਤਾਨ ਦੇ ਖਿਲਾਫ ਸਟੈਂਡ ਆਪਣਾ ਤਾਂ ਕੁਝ ਬਣਾਉਣ ਦਾ ਸੋਚਿਆ ਹੀ ਨਹੀਂ, ਉਹ ਲਿਆ। ਪਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਮਾਸਟਰ ਤਾਰਾ ਸਿੰਘ ਦੇ ਪਿੱਛੇ ਜੇ ਤੁਸੀਂ ਉਸ ਜ਼ਮਾਨੇ ਦੇ ਜਿਹੜੇ ਲਾਹੌਰ 'ਚੋਂ ਛਪਣ ਵਾਲੇ ਅਖਬਾਰ ਸੀ ਆਰੀਆ ਸਮਾਜੀਆਂ ਦੇ, ਹਿੰਦ ਸਮਾਚਾਰ, ਪ੍ਰਤਾਪ, ਉਹ ਤਾਂ ਮਾਸਟਰ ਤਾਰਾ ਸਿੰਘ ਨੂੰ ਲਾਰਜਰ ਦੈਨ ਲਾਈਫ ਤਾਂ ਕਹਿੰਦੇ ਸੀ ਸਾਰਿਆਂ ਦਾ ਹੀ ਸਾਡੇ ਲੀਡਰ ਮਾਸਟਰ ਤਾਰਾ ਸਿੰਘ ਨੇ, ਕਿਉਂਕਿ ਉਹਨਾਂ ਨੂੰ ਸੀ ਕਿ ਵੀ ਕਿਤੇ ਸਿੱਖ ਆਪਣਾ ਕੋਈ ਛੱਡ ਨਾ ਬਣਾ ਲੈਣ। ਉਹ ਸਿੱਖਾਂ ਨੂੰ ਇੱਕ ਹਥਿਆਰ ਵਜੋਂ ਵਰਤ ਰਹੇ ਸੀ ਪਾਕਿਸਤਾਨ ਨੂੰ ਡਾਊਨਗ੍ਰੇਡ ਕਰਨ ਦੇ ਲਈ। ਨਤੀਜੇ ਦੇ ਤੌਰ ਤੇ ਅਲਟੀਮੇਟਲੀ ਅੰਗਰੇਜ਼ਾਂ ਨੇ ਵੀ ਦੇਖਿਆ ਵੀ ਜਾਂ ਤਾਂ ਸਿੱਖ ਆਪਣਾ ਕੁਝ ਆਜ਼ਾਦਾਨਾ ਕਰਦੇ ਜਾਂ ਪਾਕਿਸਤਾਨ ਦੇ ਨਾਲ ਕੋਈ ਸਮਝੌਤੇ ਦੀ, ਉਹ ਨਹੀਂ ਹੋਇਆ। ਸੋ ਡਿਵੀਜ਼ਨ ਆਫ ਪੰਜਾਬ ਦੀ ਗੱਲ ਹੋਈ, 29 ਜ਼ਿਲ੍ਹੇ ਪੰਜਾਬ ਦੇ ਵੰਡੇ ਗਏ, 13 ਇਸ ਪਾਸੇ ਆਏ, 16 ਉਸ ਪਾਸੇ ਗਏ, 60% ਪੰਜਾਬ ਲਹਿੰਦਾ ਪੰਜਾਬ ਬਣਿਆ, 40% ਔਰ ਕਤਲੋਗਾਰਦ ਕਿੰਨੇ ਲੋਕ ਬੇਘਰੇ, ਕਿੰਨੇ ਲੱਖ ਮਾਰੇ ਗਏ, ਉਹ ਇੱਕ ਵੱਖਰਾ ਵਿਸ਼ਾ। ਲੇਕਿਨ ਇਹ ਜਿਹੜੇ ਮਾਸਟਰ ਤਾਰਾ ਸਿੰਘ ਦਾ ਪ੍ਰਸ਼ੰਸਕ ਪਾਰਟ ਸੀ, ਜਿਨ੍ਹਾਂ 'ਚ ਤਰਲੋਚਨ ਸਿੰਘ ਜਿਹੜਾ ਇੱਕ ਆਪਣੇ ਕਿਸਮ ਦਾ ਪਿੰਪ ਹੈ, ਮਾਈਨੋਰਟੀ ਕਮਿਸ਼ਨ ਦਾ ਵਾਈਸ ਦਾ ਚੇਅਰਮੈਨ ਵੀ ਰਿਹਾ, ਰਾਜ ਸਭਾ ਦਾ ਮੈਂਬਰ ਵੀ ਰਿਹਾ, ਹੁਣ ਫੇਰ ਉਹ ਬੈਠਾ ਹੁੰਦਾ ਯੂਟਿਊਬਰਸ ਦੇ ਕੋਲ ਆਪਣੇ ਇੰਟਰਵਿਊ ਦੇਣ, ਜਿਹੜੇ ਕਹਿੰਦੇ ਨੇ ਕਿ ਜੀ ਮੈਂ ਤਾਂ ਜਾ ਕੇ ਸਾਰਿਆਂ ਨੂੰ ਕਹਿੰਦਾ ਹੈ ਕਿ ਮਾਸਟਰ ਤਾਰਾ ਸਿੰਘ ਨੂੰ ਅਸੀਸਾਂ ਦਿਓ, ਨਹੀਂ ਤਾਂ ਪਾਕਿਸਤਾਨ ਦੀ ਹੱਦ ਜਮਨਾ ਤੱਕ ਲੱਗਣੀ ਸੀ, ਦਿੱਲੀ ਤੱਕ, ਕਿ ਉਹਨੇ ਪੰਜਾਬ ਡਿਵਾਈਡ ਕਰਕੇ ਤੁਹਾਨੂੰ ਗਿਫਟ ਦਿੱਤੀ। ਔਰ ਜੇ ਉਹ ਪੰਜਾਬ ਪਾਕਿਸਤਾਨ 'ਚ ਹੁੰਦਾ ਜੰਮੂ ਕਸ਼ਮੀਰ ਵੀ ਨਹੀਂ ਸੀ ਤੁਹਾਡੇ ਕੋਲ ਹੋਣਾ, ਇਹ ਵੀ ਗਿਫਟ ਦਿੱਤੀ। ਪਰ ਜਿਨ੍ਹਾਂ ਦੇ ਲਈ ਮਾਸਟਰ ਤਾਰਾ ਸਿੰਘ ਨੇ ਇਹ ਜਿਨ੍ਹਾਂ ਨੂੰ ਗਿਫਟ ਦਿੱਤੀ ਇਹਨਾਂ ਦੇ ਕਹਿਣ ਮੁਤਾਬਕ, ਜਾਂ ਜਿਨ੍ਹਾਂ ਦੇ ਨਾਲ ਹੇਜ ਪੁਗਾਇਆ, ਅੱਜ ਹਾਲ ਇਹ ਹੈ ਕਿ ਹਾਲਾਂ
ਇੰਗਲੈਂਡ ਦੀ ਗੁਰੂ ਨਾਨਕ ਰਿਸਰਚ ਇੰਸਟੀਚਿਊਟ ਬਰਮਿੰਗਮ ਹੈ, ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਹਿਸਟਰੀ ਡਿਪਾਰਟਮੈਂਟ ਵਾਲਿਆਂ ਨੂੰ ਕਿਹਾ ਹੋਣਾ ਹੈ ਕਿ ਜੀ ਖਰਚਾ ਅਸੀਂ ਕਰ ਦਿਆਂਗੇ, ਜਾਂ ਦੂਜੇ ਤੁਸੀਂ ਮਾਸਟਰ ਤਾਰਾ ਸਿੰਘ ਦੇ ਉੱਤੇ ਵੀ ਇੱਕ ਮੈਮੋਰੀਅਲ ਲੈਕਚਰ, ਹਾਲਾਂ ਆਰਐਸਐਸ ਨੂੰ ਸੂਟ ਕਰਦਾ ਹੈ ਕਿ ਮਾਸਟਰ ਤਾਰਾ ਸਿੰਘ ਨੂੰ ਉਹ ਉਸ ਹਿੰਦੂ ਰੰਗ ਦੇ ਵਿੱਚ ਹੀ ਪ੍ਰੈਜ਼ੈਂਟ ਕਰਨ, ਕਿਉਂਕਿ ਹਿੰਦੂ ਮਹਾਸਭਾ ਦੇ ਨਾਲ ਵੀ ਮਾਸਟਰ ਤਾਰਾ ਸਿੰਘ ਅਲਾਈਨਡ ਰਹੇ। ਜਦੋਂ ਵਿਸ਼ਵ ਹਿੰਦੂ ਪਰਿਸ਼ਦ ਬਣਾਈ ਗਈ, ਉਹਦੀ ਮੈਂਬਰ ਉਹਦੇ ਇਨੋਗ੍ਰੇਸ਼ਨ ਦੇ ਵੇਲੇ ਵੀ ਗਏ। ਸੋ ਉਹਨਾਂ ਨੂੰ ਐਜ਼ ਏ ਹਿੰਦੂ ਸਟਾਰ ਔਰ ਖਾਸ ਤੌਰ ਤੇ ਅੱਜ ਕੱਲ੍ਹ ਜਿਹੜੇ ਸਨਾਤਨੀ ਸਿੱਖ ਖੜੇ ਕੀਤੇ ਹੋਏ ਨੇ ਉਹਨਾਂ 'ਚ ਫਿੱਟ ਬਹਿੰਦਾ। ਹੁਣ ਉਹ ਲੈਕਚਰ ਦੀ ਡੇਟ ਵੀ ਰੱਖ ਲਈ, ਸਪੀਕਰ ਵੀ ਸੱਦ ਲਏ, ਉਹ ਵੀ ਇੱਕ ਸੱਜਣ ਦਿੱਲੀ ਤੋਂ ਸੀ, ਇੱਕ ਸ਼ਾਇਦ ਜਸਬੀਰ ਸਿੰਘ ਕੋਈ ਉਹਨਾਂ ਨੇ ਕਰਨਾ ਸੀ। ਲੇਕਿਨ ਐਨ 24 ਘੰਟੇ ਪ੍ਰੋਫੈਸਰ ਜੋਗਿੰਦਰ ਸਿੰਘ, ਫਾਰਮਰ ਪ੍ਰੋਫੈਸਰ ਐਂਡ ਹੈਡ ਹਿਸਟਰੀ ਡਿਪਾਰਟਮੈਂਟ ਜਿਹੜੇ ਨੇ, ਉਹਨੇ ਬੋਲਣਾ ਸੀ, ਔਰ ਪ੍ਰੋਫੈਸਰ ਸਲੀਲ ਮਿਸ਼ਰਾ ਨਿਊ ਦਿੱਲੀ ਤੋਂ, ਇਹ ਦੋ ਸਪੀਕਰ ਸੀ ਮਾਸਟਰ ਤਾਰਾ ਸਿੰਘ ਦੇ ਉੱਤੇ। ਲੇਕਿਨ ਐਨ 24 ਘੰਟੇ ਪਹਿਲਾਂ ਉਸ ਨੂੰ ਕੈਂਸਲ ਕਰ ਦਿੱਤਾ ਗਿਆ, ਔਰ ਇਸ ਦੇ ਉੱਤੇ ਫਿਰ ਉਹਨਾਂ ਦੀ ਦੋਹਤੀ ਮਾਸਟਰ ਤਾਰਾ ਸਿੰਘ ਦੀ ਕਿਰਨਜੋਤ ਕੌਰ, ਉਹਨੇ ਵੀ ਪ੍ਰੋਟੈਸਟ ਕੀਤਾ। ਔਰ ਇਹ ਜਿਹੜਾ ਪਿੰਪ ਹੈ ਰਾਜ ਸਭਾ ਮੈਂਬਰ ਔਰ ਮਾਈਨੋਰਿਟੀ ਕਮਿਸ਼ਨ ਦਾ ਤਰਲੋਚਨ ਸਿੰਘ, ਉਹਨੇ ਵੀ ਕਿਹਾ ਕਿ ਜੀ ਇਹ ਜਿਹੜਾ ਕੈਂਸਲ ਕਰਨਾ ਹੈ। ਹਾਲਾਂਕਿ ਯੂਨੀਵਰਸਿਟੀ ਨੇ ਕਿਹਾ ਜੀ ਫਲਾਣਾ ਵੀ ਉੱਥੇ ਚੱਲ ਰਿਹਾ ਸੀ, ਦੂਜਾ ਵੀ ਸਟੂਡੈਂਟਸ ਦਾ ਵੱਖਰਾ ਸਕੈਜੂਲ ਸੀ, ਅਸੀਂ ਉਹਨੂੰ ਡਿਸਟਰਬ ਨਹੀਂ ਸੀ ਕਰਨਾ ਚਾਹੁੰਦੇ। ਪਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਦੇਖੋ ਮਾਸਟਰ ਤਾਰਾ ਸਿੰਘ ਨੂੰ ਅਪਮਾਨਿਤ ਕੀਤਾ, ਔਰ ਇਹ ਜਿਹੜਾ ਮਾਸਟਰ ਤਾਰਾ ਸਿੰਘ ਦੀ ਬਹੁਤ ਵੱਡੀ ਦੇਣ ਹੈ, ਉਹਨਾਂ ਨੇ ਅੱਧਾ ਪੰਜਾਬ ਜਿਹੜਾ ਇੰਡੀਆ ਨੂੰ ਦਿੱਤਾ ਹੈ। ਪਰ ਮੈਂ ਜਦੋਂ ਇਸ ਖਬਰ ਨੂੰ ਵੀ ਦੇਖਿਆ, ਮੈਂ ਕਿਹਾ ਵੀ ਹੁਣ ਸਿੱਖ ਜਿਹੜੇ ਨੇ ਉਹ ਕੁਰਬਾਨੀਆਂ ਗਿਣਾਉਣ ਤੇ ਲੱਗੇ ਹੁੰਦੇ ਨੇ ਕਿ ਜੀ ਅਸੀਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਜੇ 108 ਬੰਦੇ ਫਾਂਸੀ ਤੇ ਚੜ੍ਹੇ ਤੇ 93 ਸਿੱਖ, ਜੇ 3000 ਕਾਲੇ ਪਾਣੀ ਗਿਆ, 9200 ਸਿੱਖ ਜਿਹੜਾ ਉਹ 2200 ਸਿੱਖ ਜੇ ਜੇਲਾਂ ਕੱਟੀਆਂ, ਜੁਰਮਾਨੇ ਭਰੇ ਦੂਜੇ। ਤੇ ਮੈਂ ਉਹ ਦੋ ਲਾਈਨਾਂ ਪਿਆਰਾ ਸਿੰਘ ਨਿਰਚਲ ਦੀਆਂ ਸੁਣਾ ਕੇ ਕਹਿ ਦਿੰਦਾ ਹੁੰਦਾ ਕਿ ਭਾਈ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਤੇ ਹੁਣ ਇਹ ਮਾਸਟਰ ਤਾਰਾ ਸਿੰਘ ਦੇ ਐਡਮਾਇਰਰ ਵਿਚਾਰੇ ਜਾਂ ਉਹਨਾਂ ਦਾ ਪਰਿਵਾਰ ਇਹ ਰਿਗਰੈਟ ਕਰ ਰਿਹਾ ਕਿ ਸਾਡੇ ਮਾਸਟਰ ਜੀ ਨੂੰ ਘੱਟੋ ਘੱਟ ਇੱਕ ਲੈਕਚਰ ਹੀ ਹੋ ਰਹਿਣ ਦਿੰਦੇ ਉਹਨਾਂ ਤੇ, ਉਹਨਾਂ ਨੂੰ ਉਹ ਵੀ ਕਬੂਲ ਨਹੀਂ ਹੈ ਜਿਨ੍ਹਾਂ ਦੇ ਨਾਲ ਮਾਸਟਰ ਤਾਰਾ ਸਿੰਘ ਖਲੋਤੇ, ਔਰ ਜਿਹਦੀ ਵਜ੍ਹਾ ਕਰਕੇ ਸਿੱਖ ਕੌਮ ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੀ ਗੁਲਾਮੀ ਦੇ ਵਿੱਚ ਆਈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਰਾਜਵਿੰਦਰ ਸਿੰਘ ਜੀ ਵੀ, ਸੋਨਮੈਲ ਜੀ ਵੀ, ਸ਼ੈਬਲੇ ਜੀ ਵੀ, ਜਸਵੀਰ ਸਿੰਘ ਬਰਾੜ ਜੀ ਵੀ, गौरी सिंह जी भी, और इसी तरह लवली सैनी जी भी, फिर इसी तरह गुरनाम सिंह जी भी, ऋषि भारद्वाज जी भी, और फिर इसी तरह परमिंदर जी भी। भारद्वाज जी दी जरा खबर ले ली है, उन्होंने लगता है कि खालिस्तान इज नॉट गोइंग टू हैपन, कश्मीर इज नॉट गोइंग टू secede, Indians have a very strong sense of nationalism, perhaps the strongest of the world. We are not the USSR or Yugoslavia. ਭਾਰਦਵਾਜ ਜੀ ਇਤਿਹਾਸ ਪੜ੍ਹਿਆ ਕਰੋ। ਜਦੋਂ ਬੁੱਧ ਪੈਦਾ ਹੋਇਆ 2,500 ਸਾਲ ਪਹਿਲੇ, ਉਦੋਂ 600 ਦੇ ਕਰੀਬ ਭਾਰਤ ਦੀਆਂ ਰਿਆਸਤਾਂ ਸੀ। ਕਦੇ ਭਾਰਤ ਨਾਲ ਤੁਹਾਡਾ ਨੈਸ਼ਨਲਿਜ਼ਮ ਕਿੱਥੋਂ ਆ ਗਿਆ? ਤੁਸੀਂ ਮੁਲਕ ਹੈ ਕਦੋਂ ਸੀ? ਦੋ ਪੀਰੀਅਡ ਦੇ ਵਿੱਚ ਟੈਰੀਟਰੀ ਜਾਂ ਐਮਪਾਇਰ ਬਣੇ, ਇੱਕ ਅਸ਼ੋਕ ਦੇ ਜ਼ਮਾਨੇ 'ਚ, ਇੱਕ ਔਰੰਗਜ਼ੇਬ ਦੇ ਜ਼ਮਾਨੇ, ਜਦੋਂ ਕਿ ਸਭ ਤੋਂ ਵੱਡੀ ਟੈਰੀਟਰੀ ਸੀ। ਤੁਸੀਂ ਤਾਂ ਕਦੇ ਨੈਸ਼ਨਲਿਜ਼ਮ ਤਾਂ ਉਹਨਾਂ 'ਚ, ਤੁਸੀਂ ਤਾਂ ਹਿੰਦੂ ਵੀ ਪ੍ਰਾਊਡ ਨਹੀਂ ਆਪਣੇ ਆਪ ਨੂੰ ਕਿਹਾ। ਹਾਂ, ਬ੍ਰਾਹਮਣ ਪ੍ਰਾਊਡ ਹੋ ਸਕਦੇ ਹੋ, ਕਸ਼ਤਰੀਆ ਹੋ ਸਕਦੇ ਹੋ, ਵੈਸ਼ ਹੋ ਸਕਦੇ ਹੋ, ਸ਼ੂਦਰ ਹੋ ਸਕਦੇ ਹੋ ਕਿ ਜੀ ਸਾਨੂੰ ਸ਼ੂਦਰ ਹੋਣ ਤੇ ਫਖਰ ਹੈ। ਲੇਕਿਨ ਤੁਸੀਂ ਤਾਂ ਈਵਨ ਉਹ ਵੀ ਤੁਹਾਡੀ ਐਂਟੀਟੀ ਨਹੀਂ। ਨੈਸ਼ਨਲਿਜ਼ਮ ਕਿੱਥੋਂ ਆ ਗਿਆ ਤੁਹਾਡੇ 'ਚ? ਕਿਹੜਾ ਨੇਸ਼ਨ? ਤੁਹਾਨੂੰ ਤਾਂ ਅਜੇ ਤੱਕ ਨਹੀਂ ਇਹ ਸਮਝ ਵੀ ਤੁਹਾਡੇ ਮੁਲਕ ਦਾ ਨਾਂ ਇੰਡੀਆ ਕਿ ਭਾਰਤ ਹੈ। ਸੋ ਫਿਕਰ ਨਾ ਕਰੋ, ਰੱਬ ਤੁਹਾਨੂੰ ਵੀ ਹਯਾਤੀ ਬਖਸ਼ੇ। ਤੁਸੀਂ ਆਪਣੀਆਂ ਅੱਖਾਂ ਦੇ ਨਾਲ ਖਾਲਿਸਤਾਨ ਬਣਦਾ ਵੀ ਦੇਖੋਗੇ, ਔਰ ਫਿਰ ਖਾਲਿਸਤਾਨ ਵਿਜ਼ਿਟ ਕਰਨ ਵੇਲੇ ਜਿਹੜੀ ਹੈ ਉਹ ਖਾਲਿਸਤਾਨੀ ਪੱਗ ਬੰਨ੍ਹ ਕੇ ਵੀ ਆਓਗੇ ਔਰ ਕਹੋਗੇ ਕਿ ਵੀ ਅਸੀਂ ਵੀ ਹਮਾਇਤ ਕਰਦੇ ਹਾਂ, ਅਸੀਂ ਮਾਈਨੋਰਟੀ ਹੈ ਔਰ ਅਸੀਂ ਜਿਹੜਾ ਉਹ ਬਹੁਤ ਪ੍ਰਸ਼ੰਸਕ ਹੈ ਤੁਹਾਡੇ ਜੀ। ਫਿਰ ਉਹ ਇਹ ਕਹਿੰਦੇ ਨੇ ਜੀ ਇੰਡੀਆਜ਼ ਯੂਨਿਟੀ ਕਮਸ ਫਰੋਮ ਏ ਮਿਕਸ ਆਫ ਹਿਸਟੋਰੀਕਲ ਰੈਜ਼ੀਲੀਐਂਸ, ਡੈਮੋਕ੍ਰੈਟਿਕ ਇੰਸਟੀਟਿਊਸ਼ਨਸ and a growing economic and geographical stature. While challenges exist, the country's national identity is strong. ਫਿਰ ਭਾਰਦਵਾਜ ਜੀ ਗੱਪ ਦੇ ਉੱਤੇ ਗੱਪ ਛੱਡੀ ਨਾ ਤੁਸੀਂ
ਕਿ ਵੀ ਆਪਣੀ ਇਕਨੋਮੀ ਦਾ ਹਾਲ ਦੇਖੋ। 80 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਮਿਲਦਾ ਤਾਂ ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ। ਹਾਲ ਤੁਹਾਡਾ ਇਹ ਹੈ, ਤੁਹਾਡੀ ਇੰਟੈਗਰਿਟੀ ਦੂਜੇ ਟਰੰਪ ਰਗੜੇ ਤੇ ਰਗੜਾ ਦੇ ਰਿਹਾ, ਤੁਹਾਡੀ ਜ਼ੁਬਾਨ ਨਹੀਂ ਖੁੱਲ੍ਹਦੀ। ਚੀਨ ਤੁਹਾਡਾ 4000 ਸਕੁਅਰ ਕਿਲੋਮੀਟਰ ਟੈਰੀਟਰੀ ਦੱਬ ਕੇ ਬੈਠਾ ਹੈ, ਉਹਨੂੰ ਤੁਸੀਂ ਕਹਿ ਰਹੇ ਹੋ ਜੇ ਘਰ ਦੀ ਗੱਲ ਹੈ, ਨਾ ਕੋਈ ਆਇਆ ਨਾ ਕੋਈ ਤੁਹਾਡੀ ਕਿੱਥੇ ਹੈ ਉਹ ਕੁਛ ਤਾਂ ਦਿਖਾਓ। ਕੋਈ ਤਾਂ ਜਿਹੜਾ 32000 ਸਕੁਅਰ ਕਿਲੋਮੀਟਰ ਪਹਿਲਾਂ ਚੀਨ ਨੇ ਤੁਹਾਡੀ ਟੈਰੀਟਰੀ ਲਈ ਹੋਈ ਹੈ ਅਕਸਾਈ ਚੀਨ 'ਚ। ਸੋ ਚਲੋ ਆਪਣੇ ਜਿਹੜਾ ਤੁਸੀਂ ਕਦੇ ਕਿਹਾ ਸੀ ਕਿ ਦਿਲ ਬਹਿਲਾਨੇ ਕੋ ਗਾਲਿਬ ਇਹ ਖਿਆਲ ਵੀ ਆਪਣੇ ਤੁਸੀਂ ਨੈਸ਼ਨਲਿਜ਼ਮ ਭਾਰਤ ਮਾਤਾ ਕੀ ਜੈ ਆਪਣੇ ਬੈਡਰੂਮ 'ਚ ਨਾਰੇ ਲਾ ਰੂ ਲਓ, ਪਰ ਤੁਹਾਡੇ 'ਚ ਨਾ ਕੋਈ ਹੈ ਸੀ ਭਾਰਤ ਦੇ ਥੱਲੇ, ਨਾ ਤੁਸੀਂ ਅਦਰਵਾਈਜ਼ ਜਿਹੜੇ ਨੈਸ਼ਨਲਿਜ਼ਮ ਜਾਂ ਕੋਈ ਹੁੰਦੇ ਰਹੇ 1000 ਸਾਲ ਜੁੱਤੀਆਂ ਨਹੀਂ ਖਾਂਦੇ। ਬਿਲਕੁਲ। ਪਰਮਿੰਦਰ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ ਤਾਇਬ ਜੀ ਵੀ ਇਹ ਕਹਿੰਦੇ ਲਾਸਟ ਪ੍ਰੋਗਰਾਮ ਵਿੱਚ ਤੁਸੀਂ ਮੋਦੀ ਝੂਠੇ ਨੂੰ ਐਕਸਪੋਜ਼ ਕੀਤਾ। ਕੁਝ ਦਿਨ ਪਹਿਲੇ ਇੱਕ ਇੰਡੀਅਨ ਨਿਊਜ਼ ਚੈਨਲ ਵਾਲੇ ਕਹਿ ਰਹੇ ਸੀ ਕਿ BLA ਨੇ ਬਲੋਚਿਸਤਾਨ ਤੇ ਕਬਜ਼ਾ ਕਰ ਲਿਆ ਹੈ, ਪਾਕ ਸਿਕਿਉਰਿਟੀ ਫੋਰਸਿਸ ਭਾਗ ਗਈ ਹੈ। ਹਾਂਜੀ ਮੁਹੰਮਦ ਆਯੂਬ ਜੀ ਤੁਸੀਂ ਬਿਲਕੁਲ ਠੀਕ ਕਿਹਾ। ਹੁਣ ਜਦੋਂ ਹੈ ਹੀ ਝੂਠ ਤੇ ਵੜ ਜਾ ਰਹੇ ਨੇ ਤਾਂ ਝੂਠ ਚੋਂ ਝੂਠ ਹੀ ਨਿਕਲਣਾ, ਹੋਰ ਕੀ ਨਿਕਲੇਗਾ। ਬਿਲਕੁਲ। ਗੁਰਵਿੰਦਰ ਮਾਨ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ ਤਾਇਬ ਜੀ ਕਹਿੰਦੇ ਨੇ ਕਿ ਇੰਡੀਅਨ ਭਾਈ ਲੋਕਾਂ ਦਾ ਬੜਾ ਜਿਗਰਾ ਹੈ ਜੋ ਇੰਨੇ ਝੂਠ ਹਜ਼ਮ ਕਰ ਲੈਂਦੇ ਨੇ। ਹਾਂਜੀ ਹਾਂਜੀ ਇਹ ਬਹੁਤ ਇਹਨਾਂ ਦੇ ਹਾਜ਼ਮਾ ਤਾਂ ਰੱਬ ਹੀ ਬਚਾਏ ਇਹਨਾਂ ਦੇ ਹਾਜ਼ਮੇ ਤੋਂ। ਲਾਡੀ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਐਸ਼ਲਾ ਜੀ ਵੀ ਔਰ ਇਸੇ ਤਰ੍ਹਾਂ ਫਿਰ ਨੇ ਅਨਮੋਲ ਸਿੰਘ ਜੀ, ਜਸਵਿੰਦਰ ਗਿੱਲ ਜੀ ਵੀ, ਇੰਦਰਪ੍ਰੀਤ ਸਿੰਘ ਜੀ ਰਿਸ਼ੀ ਭਾਰਤਵਾਜ ਨੂੰ ਕਹਿੰਦੇ ਨੇ ਕਿ ਰਿਸ਼ੀ ਇਫ ਯੂ ਥਿੰਕ ਖਾਲਿਸਤਾਨ ਇਜ਼ ਨਾਟ ਪੋਸੀਬਲ then what are you so worried about? You are deficit to something called shitr and don't worry, you can have plenty once Khalistan is formed, we promise you. और इसी तरह की कहते हैं मजोर कैनूर और जसविंदर गिल जी भी और इसी तरह हाँ जी निहंग सिंह जी कहते इंद्रप्रीत सिंह जी तुसी बिल्कुल सही किया है और सखजीवन बच्चू जी भी, कुलदीप कौर जी भी और गुरप्यार सरां जी भी और फिर इसी तरह एशले हाँ जी फिर हैगे ने हर मंदिर हरि प्लस मंदिर टैंपल ऑफ हरि विष्णु गोबिंद हरि रामदास। देखो ऐशला जी ਤੁਹਾਨੂੰ ਸ਼ਾਇਦ ਪੰਜਾਬੀ ਜ਼ਬਾਨ ਦਾ ओरिजिन ਜਾਂ ਉਸ ਦੇ ਲਫ਼ਜ਼ਾਂ ਦਾ ਅਰਥ ਨਹੀਂ ਪਤਾ। ਪੁਰਾਤਨ ਪੰਜਾਬੀ ਦੇ ਵਿੱਚ ਮੰਦਰ ਘਰ ਨੂੰ ਕਹਿੰਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਚੋਂ ਇੰਨੀਆਂ ਕੁ ਉਦਾਹਰਨਾਂ ਨੇ ਕਿ ਜਿਸ ਤੋਂ ਅਸੀਂ ਔਰ ਇੱਕ ਗਾਣੇ ਦੇ ਉੱਤੇ ਜਿਹਦੇ 'ਤੇ ਤੁਹਾਡੇ ਹਿੰਦੂ ਵੀਰ ਬੜੇ ਭੜਕ ਗਏ ਸੀ ਔਰ ਉਹ ਪਾਬੰਦੀ ਲਵਾ ਦਿੱਤੀ ਸੀ। ਇੱਕ ਫਿਲਮ ਦਾ ਗਾਣਾ ਸੀ ਕਿ ਕੁੱਲੀ ਯਾਰ ਦੀ ਸਵਰਗ ਦਾ ਝੂਟਾ ਅੱਗ ਲਾਵਾਂ ਮੰਦਰਾਂ ਨੂੰ। ਹੁਣ ਉਹ ਮੰਦਰ ਉਸੇ ਸੈਂਸ 'ਚ ਸੀ ਜਿਹੜਾ ਪੰਜਾਬੀ ਦਾ ਹੈ ਕਿ ਪੁਰਾਣੇ ਜਿਹੜਾ ਘਰ ਦੇ ਲਈ ਸੀ ਕਿ ਭਾਈ ਉਹਨਾਂ ਨੂੰ, ਤੇ ਉਹਨਾਂ ਨੇ ਕਿਹਾ ਜੀ ਤਾਂ ਸਾਡੇ ਮੰਦਰਾਂ ਨੂੰ ਅੱਗ ਲਾ ਦਿੱਤੀ। ਸੋ ਹਰੀ ਮੰਦਰ ਦਾ ਮਤਲਬ ਰੱਬ ਦਾ ਘਰ, ਮੰਦਰ ਉਸ ਸੈਂਸ 'ਚ ਹੈ। ਇਹਦੇ 'ਚ ਕੋਈ ਵਿਸ਼ਨੂੰ, ਹਾਂ ਗੁਰੂ ਗ੍ਰੰਥ ਸਾਹਿਬ 'ਚ ਜਿੰਨੇ ਨਾਂ ਰੱਬ ਦੇ ਅੱਡ ਅੱਡ ਪੋਪੂਲਰ ਸੀ, ਅੱਲਾ ਦੇ ਵੀ ਆਇਆ ਕਿ ਅਵਲ ਅੱਲਾ ਨੂਰ ਉਪਾਇਆ, ਖੁਦਾ ਦਾ ਵੀ ਆਇਆ, ਹਰੀ ਦਾ ਵੀ ਆਇਆ, ਪਿਤੰਬਰ ਵੀ ਆਇਆ, ਰਾਮ ਵੀ ਆਇਆ, ਇਹ ਸਾਰੇ ਨੇ ਲਫ਼ਜ਼। ਲੇਕਿਨ ਇਹ ਜਿਹੜਾ ਰੱਬ ਦਾ ਘਰ ਚਾਰ ਦਰਵਾਜ਼ੇ ਸਭ ਦੇ ਲਈ ਖੁੱਲ੍ਹਾ, ਸੋ ਇਸ ਨੂੰ ਉਹ ਵਿਸ਼ਨੂੰ ਦੇ ਨਾਲ ਜੋੜ ਕੇ ਦੇਖਣਾ ਇਹ ਜਿਹੜਾ ਇਹ ਨਵਾਂ ਸਨਾਤਨੀਆਂ ਦਾ ਪ੍ਰਚਾਰ ਹੈ। ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਐਸ਼ਲੇ ਤੇਰਾ ਆਪਣਾ ਮੂੰਹ ਹੈ ਜੋ ਮਰਜ਼ੀ ਬੋਲੀ ਜਾ। ਔਰ ਸਿੰਘ ਗਰਚਾ ਜੀ ਵੀ ਔਰ ਇਸੇ ਤਰ੍ਹਾਂ ਮਨਜੀਤ ਸਿੰਘ ਜੀ ਵੀ, ਜਸਕੀਰਤ ਸਿੰਘ ਜੀ ਵੀ, ਕੋਬੈਟਸ ਐਕਸ ਵੀ ਕਹਿੰਦੇ ਨੇ ਮੈਪ ਇਜ਼ ਰੈਡੀ ਫॉर ਖਾਲਿਸਤਾਨ ਕੁਐਸਟ ਕਹਿੰਦੇ ਪਏ ਨੇ। ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਨਾਓ ਇਜ਼ ਦਾ ਬੈਸਟ ਟਾਈਮ ਫॉर ਫਾਰਮਰਸ ਟੂ ਸਟੈਂਡ ਅਪ ਫॉर ਫਰੀडम। ਔਰ ਇੰਦਰਜੀਤ ਸਿੰਘ ਰਾਜਵਿੰਦਰ ਸਿੰਘ ਤੁਸੀਂ ਠੀਕ ਕਿਹਾ, ਲੈਟ ਵੀ ਹੋਪ ਕਿ ਉਹਨਾਂ ਨੂੰ ਹੁੰਦਾ, ਪਰ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਕਰਨਗੇ। ਬਸ ਉੱਥੇ ਹੀ ਸਰਕਲ ਦੇ ਵਿੱਚ ਘੁੰਮੀ ਜਾਣਗੇ, ਇਸ ਤੋਂ ਬਿਯੋਂਡ ਨਹੀਂ ਨਿਕਲਣਾ। ਪੰਨੂ ਜੀ ਵੀ, ਨੁੱਪਾ ਜੀ ਵੀ ਕਹਿੰਦੇ ਜਦੋਂ ਕਰਨਲ ਨੂੰ ਇਨਸਾਫ ਨਹੀਂ ਮਿਲਿਆ ਆਮ ਆਦਮੀ ਨੂੰ ਕੀ ਮਿਲ ਜੂ। ਨਸ਼ਾ ਵੇਚ ਵਾਲਿਆਂ ਦੇ ਘਰ ਤੋੜ ਰਹੇ ਨੇ ਜਿੱਥੇ ਕੋਰਟ ਦੀ ਜ਼ਰੂਰਤ ਹੀ ਨਹੀਂ ਪੈਂਦੀ। ਫਿਰ ਕਹਿੰਦੇ ਇਨਸਾਫ ਦੀ ਉਮੀਦ। ਨੂਪਾ ਜੀ ਹਵਾਲਾ ਦੇ ਰਹੇ ਨੇ ਜਿਹੜਾ ਕਰਨਲ ਬਾਠ ਔਰ ਉਹਦੇ ਮੁੰਡੇ ਨੂੰ, ਉਹਦੀ ਵਾਈਫ
ਉਹ ਰੋ ਕੇ ਪ੍ਰੈਸ ਕਾਨਫਰੰਸ ਕਹਿ ਰਹੀ ਹੈ ਕਿ ਵੀ ਸਾਡੇ ਤੇ ਇੰਨਾ ਦਬਾਅ ਬਣਾ ਰਹੇ ਨੇ। ਉਹ ਜਿਹੜਾ ਐਸਐਸਪੀ ਨਾਨਕ ਸਿੰਘ ਜੀ ਨੇ ਆ ਸਾਰਾ ਕਿਸਾਨਾਂ ਦੀ ਫੜੋ ਫੜੀ ਔਰ ਬੁਲਡੋਜ਼ਰ ਵਾਲਾ ਵੀ ਕੀਤਾ ਕਿ ਜੀ ਰਾਜ਼ੀਨਾਮਾ ਕਰ ਲਓ। ਉਹਨੇ ਕਿਹਾ ਵੀ ਕੀ ਹੈ, ਹਾਲਾਂਕਿ ਇਹ ਵੀ ਸਾਹਮਣੇ ਆਇਆ ਕਿ ਪਟਿਆਲੇ ਇਲਾਕੇ ਦੀ ਆਰਮੀ ਜਿਹੜੀ ਵੀ ਉਸ ਏਰੀਏ 'ਚ ਹੈ ਉਹ ਇਸ ਦੇ ਉੱਤੇ ਹੁਣ ਨਾਲ ਖਲੋ ਰਹੇ ਨੇ। ਪਰ ਉੱਥੇ ਤਾਂ ਕੌਣ ਪੁੱਛਦਾ ਹੈ ਜੀ, ਕਿਉਂਕਿ ਇਹਨਾਂ ਦੀ ਗੁੰਡਾਗਰਦੀ ਜਿਵੇਂ ਪੁਲਿਸ ਨੂੰ ਅਨਲੀਸ਼ ਕਰ ਦਿੱਤਾ ਇਹਨਾਂ ਨੇ ਆਮ ਆਦਮੀ ਪਾਰਟੀ ਜਾਂ ਅਮਿਤ ਸ਼ਾਹ ਨੇ। ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਬਈ ਹੋਰ ਵੀ ਇਸ ਕਿਸਮ ਦੇ ਵਾਕਿਆਤ ਬੜੀ ਧੜੱਲੇ ਨਾਲ ਹੀ ਕਰੇਗੀ। ਗੁੰਡਾ ਪੁਲਿਸ ਹੈ, ਯੂਨੀਫਾਰਮਡ ਕ੍ਰਿਮੀਨਲਸ ਨੇ। शमशेर ढिल्लों जी भी और चरणजीत कौर जी भी और धर्म सिंह जी भी, फिर इसी तरह मनजीत सिंह जी भी, फिर उस्ताद जी कहते डॉक्टर साहब इंडियन स्टेट दे ही सारे पुरजे ਹਨ। कांग्रेस बीजेपी झाड़ू कामरेड ਵਿੱਚ ਕੋਈ ਫਰਕ ਨਾ ਕਰਿਆ ਕਰੋ ਸਿੱਖਾਂ ਲਈ। और रंजीत सिंह जी भी, फिर इस तरह उस्ताद सिੱਖਾਂ ਲਈ ਸਾਰੇ ਇੱਕੋ ਹੀ ਹਨ। और कामन सिंह खालसा जी भी, उस्ताद जी फिर कश्मीर बराबरी ਦੇ ਆਧਾਰ ਤੇ ਖਾਲਿਸਤਾਨ ਦਾ ਹਿੱਸਾ ਬਣਾਉਣਾ ਚਾਹੀਦਾ। और निहंग सिंह जी कहते आज़ाद कश्मीर तो दूर की गल है, कश्मीर तो इन्हां दा कब्जे वाला भी इन्हां दा नहीं है। सो जरा चाइना ने इंडिया कोलों खोया 4000 स्क्वेयर किलोमीटर जड़े ने कहते पहला वो तो लै लैन। नहीं निहंग सिंह जी तुसीं ठीक कह रहे हो, पर कई बारी जदों कोई डैसपरेट हुंदा जिवें इस वेले डैसपरेट ने इन्हां दी फेलियर है हर फ्रंट तो ਇਹ ਦਿਲਵਦੀ ਕਰ ਸਕਦੇ ਨੇ। ਉਹਦਾ ਅੰਜਾਮ ਕੀ ਹੋਏਗਾ ਉਹ ਤਾਂ ਨਜ਼ਰ ਆਉਂਦਾ ਵੀ ਜੁੱਤੀਆਂ ਹੀ ਖਾਣਗੇ। ਲੇਕਿਨ ਅਸੀਂ ਇਸ ਨੂੰ ਇਸ ਲੈਂਸ ਨਾਲ ਦੇਖਦੇ ਹਾਂ ਕਿ ਜਿਹੜਾ ਰਿਪੀਟਡਲੀ ਜਿਹੜਾ ਆਜ਼ਾਦ ਕਸ਼ਮੀਰ ਵਾਲੇ ਬਿਆਨਬਾਜ਼ੀਆਂ ਕਰ ਰਹੇ ਨੇ, ਕੁਛ ਨਾ ਕੁਛ ਮਿਸਚਿਫ ਅਪ देयर स्लीव। ओके जी, बलविंदर सिंह जी भी और इस तरह बसरा जी भी, करनैल सिंह जी भी, शाबले जी भी। उस्ताद जी कहते हो जतनां दे नाल नाल सारी कौम खास करके नौजवान बच्चे बच्चियां गुरु अगे हर रोज़ अपने कौमी घर खालसा आज़ाद कराउण दी अरदास करन। बिलाल जी भी आए ने, हाँ जी बिलाल अहमद जी भी कहते हेलो डॉक्टर साहब एंड सिस्टर नीलम कौर जी, कल आपका प्रोग्राम नहीं आया डॉक्टर साहब। एक बात है 1947 में सिख कौम को लीडरशिप नहीं मिली, आपके तजिए से पता चला कि मास्टर तारा सिंह एक वालन था कौम का विलियन। क्या मतलब? हाँ जी विलन। बिलाल अहमद जी बहुत बहुत शुक्रिया। कल सानू वाशिंगटन डीसी जाना पिया किसी मीटिंग के सिलसिले इस करके कल का प्रोग्राम असी नहीं सी कीता। और फिर कहते डॉक्टर साहब हाजिरी कबूल करें, डॉक्टर साहब भारतवाज को सीरियस ना लिया करें। असल में इंडिया में पागलों के हॉस्पिटल बहुत ओके नहीं बिलाल अहमद जी कई बार कला ऋषि भारद्वाज ਜਾਂ ਉਹਨਾਂ ਵਰਗਿਆਂ ਦੇ ਸਵਾਲਾਂ ਦੇ ਜਵਾਬ ਨਹੀਂ ਹੁੰਦੇ। ਇਸ ਹਵਾਲੇ ਨਾਲ ਸਾਨੂੰ ਇਹਨਾਂ ਨੂੰ ਐਕਸਪੋਜ਼ ਕਰਨ ਦਾ ਮੌਕਾ ਵੀ ਮਿਲਦਾ ਹੈ, ਜਾਂ ਜਿਹੜੇ ਆਰਗੂਮੈਂਟ ਇਹਨਾਂ ਦੀ ਕਲਾਸ ਦੇ ਲੋਕ ਆਮ ਤੌਰ ਦੇ ਉੱਤੇ ਦੂਸਰੇ ਪਲੇਟਫਾਰਮਸ ਤੇ ਕਰਦੇ ਨੇ। ਸੋ ਇਹ ਆਪਣੇ ਲੋਕਾਂ ਲਈ ਫੂਡ ਫॉर ਥਾਟ ਵੀ ਹੁੰਦਾ ਹੈ ਕਿ ਵੀ ਇਹਨਾਂ ਨੂੰ ਤੁਸੀਂ ਕਾਊਂਟਰ ਕਿਵੇਂ ਕਰਨਾ। ਬਿਲਕੁਲ ਜੀ। ਫਿਰ ਉਸਤਾਦ ਜੀ ਕਹਿੰਦੇ ਡਾਕਟਰ ਸਾਹਿਬ ਪੰਨੂ ਸਾਹਿਬ ਨੇ ਨਾਲ ਨਾਲ ਜਵਾਬ ਦੇ ਕੇ ਇਹਨਾਂ ਦਾ ਘਰ ਪੂਰਾ ਕੀਤਾ, ਉਸ ਦੀ ਵੀ ਗੱਲ ਕਰੋ ਜੀ। ਰਣਬੀਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜ਼ਿੰਦਾਬਾਦ ਕਹਿੰਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਬਲਜੀਤ ਫਰਾਜ ਵੀ। ਔਰ ਇਸ ਦਿਨ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।